ਹਾਂਜੀ ਇਹ ਵੀ ਛੋਟੀ ਭੈਣ ਦਾ ਲੈਣ ਗਿਆ ਸੀ ਤਾਂ ਉਹ ਲੈਣ ਵਾਪਸ ਆ ਕੇ ਉਹਨੂੰ ਛੋੜੀ ਜਿਹਨੂੰ ਕਸਮਾਂ ਖਾਈ ਜਾਂਦਾ ਅੱਲਾ ਦੀ ਕਸਮੇ ਨਹੀਂ ਮਿਲੇ इधर ना डेयरी वाले मंगल बात सुनो टाइम्स में काम करता हूँ आज कोई से वैकेंसी नहीं आई शॉपर तो दो एक ਤੇ ਠੀਕ 9 ਸਾਲ ਬਾਅਦ ਮੈਂ ਮਾਮੇ ਨੂੰ ਦੇਖਿਆ ਖਾ ਰਿਹਾ ਮੈਂ ਕਿਹਾ ਮੈਂ ਕਿਹਾ ਉਰੇ ਆ ਨਹੀਂ अस्सलाम वालेकुम जी टी टाइम में खुश आमदीद ਭਾਜੀ ਇਹ ਦੇਗ ਜਿਹੜਾ ਨਾ ਹੁਣ ਸਿਸਟਮ ਦੇਗ ਮੈਂ ਤੈਨੂੰ ਦੇਗ ਕਿਹਾ ਸੀ ਨੋਨੀ ਮੈਂ ਤੈਨੂੰ ਪਤੀਲਾ ਨਹੀਂ ਸੀ ਕਿਹਾ ਉਸਤਾਦ ਜੀ ਇਹ ਦੇਗ ਹੀ ਆ ਆ ਦੇਗ ਆ ਭਾਜੀ ਨਹੀਂ ਦੇਗ ਨਹੀਂ ਹੈ ਲੇਕਿਨ ਹੁਣ ਇਹ ਹੀ ਭਾਜੀ ਇਹ ਦੇਗ ਦੇਗ ਆ उस्ताद जी ना ਨਹੀਂ देख ਨਹੀਂ ਆ ਦੇਗ ਆ नहीं ये पतीला हुआ ਮੈਂ ਤੁਹਾਨੂੰ ਦੱਸਦਾ ਇਹ ਦੇਗ ਹੀ ਆ ਯਾਨੀ ਮਿਸਾਲ ਤੌਰ ਤੇ ਹੁਣ ਨਵੇਂ ਦੌਰ ਦੇ ਵਿੱਚ ਆਹੀ ਦੇਗ ਆ ਉਹ ਪੁਰਾਣਾ ਦੌਰ ਕੁੜਦਮ 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 ਉਹ ਖਤਮ ਹੋ ਗਿਆ ਹੁਣ ਸਿਰਫ ਕਿਹੜਾ ਕਿਹੜਾ ਪੁਰਾਣਾ ਦੋ ਕੁੜਦਮ 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 ਓਏ ਕੜਛੇ ਨੇ ਪੱਕਦੇ ਸੀ ਨਾਈਆਂ ਤੁਹਾਨੂੰ ਪਤਾ ਹਜੇ ਤੱਕ ਦੇਗਾਂ ਚੱਲਣ ਦਈਆਂ ਇਹ ਦੇਗ ਨਹੀਂ ਤੂੰ ਇਹ ਕਹਿ ਕਿ ਵੀ ਉਸਤਾਦ ਜੀ ਦੇਗ 'ਚ ਨਹੀਂ ਪੱਕਦੇ ਹੁਣ ਇਹ 'ਚ ਪੱਕਦੇ ਇਹੀ ਦੇਗ ਹੀ ਆ ਨਹੀਂ ਹੁੰਦਾ ਉਸਤਾਦ ਜੀ ਸਾਡੇ ਦੌਰ ਦੀ ਕਿੱਦਾਂ ਪੱਕਦੇ ਉਹਦੇ 'ਚ ਕੁੜਦਮ 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 ਹੈਲੋ ਜੀ ਫਿਰ ਉਸਤਾਦ ਬੜੇ ਮਜ਼ੇ ਆ ਰਹੇ ਨੇ ਤੁਹਾਨੂੰ ਉਸਤਾਦ ਜੀ ਮੇਰੋ ਭਲਾ ਕੀ ਆ ਜਰਾ ਇੱਕ ਦੇਗ ਦਾ ਹੋਰ ਕਰੀ ਯਾਨੀ ਇਹਦਾ ਬੰਦਾ ਕੁੜਦਮ 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 ਉਹ ਨਹੀਂ ਚੱਲਦਾ ਹੁਣ ਉਹ ਨਹੀਂ ਚੱਲਦਾ ਉਹ ਚੱਲਦਾ ਵਾ ਉਸਤਾਦ ਜੀ ਉਹ ਜਦੋਂ ਚੱਲਦਾ ਅੱਜ ਵੀ ਚੱਲਦਾ हाँ जी ਜਦੋਂ ਉਹਦਾ ਜਿਹੜਾ ਸੁਭਾਨ ਅੱਲਾ ਇਹ ਦੇਖ ਤੁਹਾਨੂੰ ਪਤਾ ਕਾਹਦੀ ਆ ਇਹ ਅਸੀਂ ਮੂੰਹ ਕੱਢੀ ਸੀ ਉਹਦੀ ਆ ਓਕੇ ਹਾਂਜੀ ਵਾਹ ਵਾਹ ਠੀਕ ਹੈ ਨਾ ਅੱਲਾ ਖੈਰ ਕਰੇ ਨੈਸ਼ੀ ਨੁਸਤ ਹਸਦ ਔਰ ਬਹੁਤ ਸਾਰਿਆਂ ਦੀਆਂ ਜਾਨਾਂ ਦਾ ਅੱਲਾ ਨੇ ਬਚਾ ਲਿਆ ਜਾਂ ਜਿਹੜੇ ਵਿਚਾਰਿਆਂ ਨੂੰ ਅੱਗੋਂ ਗੇਮ ਪੈਣੀ ਸੀ ਬਚਣਾ ਸੀ ਉਹ ਬਚ ਕੇ ਆ ਉਹਦੀ ਦੇਗ ਅਸੀਂ ਦੇ ਰਹੇ ਹਾਂ ਹੁਣ ਸ਼ੁਕਰ ਅੱਲਾ ਦਾ ਯਾਨੀ ਆਪਾਂ ਸਾਰੇ ਨਿਜ਼ਾਮ ਠੀਕ ਆ ਜੀ ਤੇ ਆ ਚੁੱਕੋ ਹਾਲੇ ਤੱਕ ਕਹਿੰਦੇ ਦੇਗ ਦੇ ਉਤਲੇ ਦਾਣੇ ਤੋਂ ਪਤਾ ਲੱਗ ਜਾਂਦਾ ਦੇਗ ਕਿਦਾਂ ਦੀ ਹੋਣੀ ਹੈ ਹਏ ਉਸਤਾਦ ਜੀ ਤੁਸੀਂ ਟੱਕਣ ਚੁੱਕਿਓ ਬਗੈਰ ਦੱਸ ਦੇਣਾ ਉਸਤਾਦ ਲੋਕ ਹੋ ਮਿੱਠੇ ਤੇ ਮਹੱਲੇ ਦੇਗ ਸੀ ਉਹਨਾਂ ਨੇ ਕਿਹਾ ਚੈੱਕ ਕਰ ਥੱਲੇ ਤੱਕ ਚਲਾ ਗਿਆ ਮੋਰਾ ਪਾਤਾ ਐਂਡ ਤੱਕ ਉਹਨਾਂ ਨੇ ਕਿਹਾ ਕੀ ਕਹਿੰਦਾ ਮੈਨੂੰ ਉੱਤੋਂ ਸਮਝ ਨਹੀਂ ਆ ਰਹੀ ਇੰਨਾ ਡੂੰਘਾ ਹੱਥ ਮਾਰਤਾ ਉਹ ਥੱਲੇ ਚੁੱਲ੍ਹੇ ਤੱਕ ਚਲ ਗਿਆ ਥੱਲੇ ਚਲਾ ਗਿਆ ਦੇਖੋ ਥੱਲੋਂ ਬਾਹਰ। ਪਾਣੀ ਨਿਕਲ ਆਇਆ ਉੱਤੋਂ ਚੌਲ ਖਾਈ ਜੀ ਮੈਂ ਥੱਲੇ ਜਾ ਕੇ ਪਾਣੀ ਵੀ ਪੀ ਜਾ ਰਿਹਾ ਉਸਤਾਦ ਜੀ ਉਹਨਾਂ ਨੇ ਦੇਖ ਤੇ ਹੀ ਪੰਪ ਲਾਤਾ ਅੱਛਾ ਭਾਈ ਹੁਣ ਇਹ ਵੰਡਣੀ ਨਹੀਂ ਬੜੀ ਕਿੱਦਾਂ ਵਾ ਤਾਂ ਜੀ ਆ ਛੋਟੀ ਪਲੇਟਾਂ ਛਾਪਰ ਦੇ ਵਿੱਚ ਚੋਲ ਪਾਓ ਮੈਂ ਛਾਪਰ ਫੜਦਾ ਤੁਸੀਂ ਪਾਈ ਜਾਓ ਓਕੇ ਡਨ ਐਵਰੇਜ ਕੱਢਣੀ ਹੈ ਇੱਕ ਦੇਗ ਦੇ ਵਿੱਚ ਉਹਨੂੰ 10 ਕਿਲੋ ਦੀ ਦੇਗ ਦੇ ਵਿੱਚ 5 ਕਿਲੋ ਚਿਕਨ ਪਾਇਆ ਹੋਵੇ ਨਾ ਇਹਦੇ ਇਹ ਚ ਕਿੰਨਾ- 150 ਛਾਪਰ ਬਣਦਾ ਇਹ ਜੀ ਚ ਚਿਕਨ ਕਿੰਨਾ ਵਾ 6 ਕਿਲੋ 6 ਕਿਲੋ 10 ਕਿਲੋ ਚ ਤੈਨੂੰ 5 ਕਿਲੋ ਗਿਆ ਸੀ 5 ਕਿਹਾ ਸੀ ਜਦੋਂ ਦੇਣਾ ਹੋਵੇ ਦਿਲ ਦੁਲ ਖੋਲ ਕੇ ਦੋ ਮਾਲਕ ਨੂੰ ਪੁੱਛਿਆ ਨਹੀਂ ਨਹੀਂ। ਮਾਲਕ 10,000 ਦਾ ਹਿਸਾਬ ਲਾਇਆ ਸੀ ਉਹਨੇ ਕਿਹਾ ਕਿ ਕਰ ਦੇਣਗੇ ਨਹੀਂ ਦਿਲ ਖੋਲ ਕੇ ਤੇ ਤੂੰ ਕੋਲੇ ਗਿਆ ਤਾਂ ਵਾ ਤੈਨੂੰ 5 ਕਿਲੋ ਦੇ ਜੋ ਕਿਹਾ ਵਾ ਤੂੰ 6 ਕਿਲੋ ਕਿਉਂ ਇਹਨੂੰ ਪਾਏ ਜਿਹਨੇ ਕਿਹਾ 10 ਕਿਲੋ ਚੌਲ 5 ਕਿਲੋ ਮੁਰਗਾ ਬਹੁਤ ਹੁੰਦਾ ਵਾ ਹਾਂਜੀ ਉਸਤਾਦ ਜੀ 10 ਕਿਲੋ ਚੌਲ 6 ਕਿਲੋ ਮੁਰਗਾ 2 ਕਿਲੋ ਚਨੇ ਉਹ ਵੀ ਪਵਾਤੇ ਲਓ ਜੀ ਉਸਤਾਦ ਜੀ ਨੇ ਕਿਹਾ ਸੀ ਓਏ ਚੂਏ ਉਸਤਾਦ ਜੀ ਨੇ ਕਿਹਾ ਇੱਕ ਹਾਸਤ ਦੀ ਦੇਗ ਦੇਣੀ ਹੈ 10 ਕਿਲੋ ਦੀ ਉਹਨੇ ਇੰਨੀ ਵੱਡੀ ਦੇਤੀ ਕਹਿੰਦਾ ਦੋ ਹਾਸੇ ਦੇ ਇੱਥੇ ਵੀ ਤੁਰੇ ਫਿਰਦੇ ਆ ਹਾਂਜੀ ਲੈ ਜੀ ਭਾਜੀ ਠੀਕ ਹੈ ਜੀ ਤੂੰ ਹੈ ਨਹੀਂ ਦੱਸ ਦੇਣਾ ਮੈਂ ਕਿੱਦਾਂ ਦੀ ਪੱਕੀ ਕਾਲੂ ਸਾਹਿਬ ਤੁਸੀਂ ਛਾਪਰ ਫੜੀ ਜਾਣੇ ਠੀਕ ਆ ਇਹਦੇ ਨਾਲ ਠੀਕ ਆ ਕਿ ਇਹਦੇ ਨਾਲ ਸਾਜੀ ਠੀਕ ਆ? ਨਿੱਕੇ ਦਾ ਨਿੱਕੇ ਨਾਲ ਉਹਦੇ ਨਾਲ ਛਾਪਰ ਪਾੜ ਜਾਣਾ ਵਾ ਉਸਤਾਦ ਜੀ ਹਾਂ ਸਹੀ ਗੱਲ ਆ। ਦੇਗ ਅੰਦਰ ਬੜੀ ਹੈ ਤੇ ਕੁਝ ਟੀਮ ਮੈਂਬਰਾਂ ਨੇ ਉਹ ਪਿਆਰੀ ਲੁੱਡੀ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਮਾਸ਼ਾਅੱਲਾ ਇਹ ਜ਼ਰਾ ਕੈਮਰਾ ਕਿੱਧਰ ਵੀ ਲੈ ਕੇ ਆ ਲੰਮੂ ਹਾਂ 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 ਇੱਧਰ ਵੀ ਲਿਆ ਜ਼ਰਾ ਕੈਮਰਾ ਚੱਲਦੇ ਚ ਆ ਜਾ ਇੱਧਰ ਲੰਮੂ ਸੀ ਇਹ ਜ਼ਰਾ ਲੁੱਕ ਦੇ ਜ਼ਰਾ ਇੱਥੋਂ ਉਸਤਾਦ ਜੀ ਓਕੇ ਕਿਊ ਰੋਲ ਕੈਮਰਾ ਐਕਸ਼ਨ ਐਕਸ਼ਨ ਲਓ ਜੀ ਸਾਦੇ ਮੁਹਤਰਮ ਓ ਮਿੱਠਾ ਜੀ ਸੁਭਾਨ ਅੱਲਾਹ ਉਹੀ ਗੱਲ ਇਹ ਦਮ ਪਾਣੀ ਦਾ ਦਿੱਤਾ ਵਾ ਇਹ ਚੌਂਦੀ ਦੇਖ ਲਿਆ ਆ ਉਹ ਛੋਟਾ ਚੋਲ ਤਾਂ ਨਹੀਂ ਕਿਤੇ ਟੋਟਾ ਹੀ ਆ ਟੋਟਾ ਨਹੀਂ ਇੱਧਰ ਵੇਖੋ ਬਾਬਾ ਹੈ ਵੀ ਨਹੀਂ ਤੇ ਟੰਗੀ ਜਾਂਦੀ ਉਸਤਾਦ ਜੀ ਮਾਸਲਾ ਤਾਂ ਕਰ ਲੈਣਾ ਨਹੀਂ ਨਹੀਂ ਉਹ ਸਿਆਣੇ ਬੰਦੇ ਜੋ ਬੈਠੇ ਸੀ ਰੋਟੀ ਤੇ ਇਦਾਂ ਕਰਦੇ ਹੁੰਦੇ ਮੇਰੀ ਗੱਲ ਗੱਲ ਕਰਨ ਹੋਣੀ ਵੀ ਆ ਉਸਤਾਦ ਜੀ ਤੁਸੀਂ ਇਹ ਵੀ ਸੋਚੋ ਕਿ ਤੁਸੀਂ ਚਿੱਟਾ ਸੂਟ ਪਾਇਆ ਲੱਠੇ ਦਾ ਸੀ ਇਹ ਦੇਖ ਕਿਸੇ ਨਬੀਨੇ ਨੇ ਲਾਈ ਹੈ ਜੀ ਔਰ ਨਹੀਂ ਸਬੂਤੇ ਚੌਲਾਂ ਦਾ ਟੋਟਾ ਇੱਕ ਕਰਤਾ ਵਾਰੀ ਇੰਜ ਕਰੋ ਨਾ ਮੈਂ ਸਦਕੇ ਜਾਵਾਂ ਕੀਪਿੰਗ ਗਲਵਸ ਨੇ ਆਵਾ ਮੈਂ ਇੱਕ ਹੋਰ ਕਹਿੰਦਾ ਸੀ ਮੈਨੂੰ ਵੀ ਹਾਸਤ ਦੀ ਸਮਝੋ ਥੋੜੇ ਯਾਰ, ਪਲੇਟ ਇੱਕ ਤਾਂ ਦਿਓ ਪਾ ਕੇ ਸਾਦੇ ਮੁਹਤਰਮ ਇਹਨੂੰ ਇੱਕ ਵਾਰੀ ਐ ਹਲਾਓ ਨਹੀਂ ਨਹੀਂ ਠੰਡੇ ਹੋਣੇ ਉਸਤਾਦ ਜੀ ਨਾ ਕਰਨਾ ਇੱਕ ਮਿੰਟ ਨਹੀਂ ਯਾਰ ਹਲਾ ਕੇ ਭੇਜਿਆ ਉਹਨਾਂ ਨੇ ਨਹੀਂ 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 ਉਸਤਾਦ ਜੀ ਤਿੰਨ ਤਿੰਨ ਚੌਲਾ ਹਾਂ ਹਾਂ ਸਾਰਾ ਕੁਝ ਕਾੜੂ ਯਾਰ ਪਾਪ ਦਾ ਮਜ਼ਾ ਲੈ ਕਾਲੂ ਜੀ ਪਾ ਓਏ ਓਏ ਡੋਲੇ ਨਾ ਵੱਡੇ ਕਰ ਲਈ ਓਏ ਹਲੋ ਸਾਦ ਜੀ ਕਿੰਨਾ ਫਰਕ ਪਾਤਾ ਉਹਨੇ ਉੱਥੇ ਦੇ ਉੱਥੇ ਹੀ ਹੈ ਚੌਲ ਉਹ ਨਹੀਂ ਹਿੱਲ ਗਏ ਆ ਭਾਵ ਨਿਕਲ ਗਈ ਸਾਦ ਜੀ ਉਸਤਾਦ ਜੀ ਕੂੜ ਪੁਣਾ ਵਾ
ਕੂੜ ਚੌਲ ਪਾਣੀ, ਟੋਟਾ ਹੋ ਗਏ ਹਾਂ, ਸਾਰੇ। ਆ ਲਓ। ਹਾਏ 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 ਹਾਏ, ਸੁਭਾਨ ਅੱਲਾਹ, ਥੋੜੀ ਪਾਉਣੀ ਤੇ ਸਦਕੇ ਜਾਵਾਂ। ਐ ਕੋ ਤਜਰਬਾਕਾਰੀ, ਐ ਪੂਰੀ ਪਮਾਇਸ਼ ਚ 150 ਛਾਪਰ ਨਿਕਲਿਆ ਜੀ। ਇਹ ਓਏ ਮੇਰੀ ਮੋਟਰਸਾਈਕਲ ਨਾਲ ਟੰਗ ਕੇ ਆ ਓਏ। ਨਹੀਂ ਤੇਰੀ ਮੋਟਰਸਾਈਕਲ ਤੋਂ ਖੂਜ ਕਮਾਉਣਾ ਜਿੰਨਾ ਜਿਹਦੇ ਲਈ ਪਕਵਾਈ ਉਹਦੇ ਮੱਲੇ ਨਹੀਂ ਦੇਣੀ। ਲੈ ਜਾ ਕੋਈ ਮਿੱਠਿਆ। ਜ਼ਮੀਨ पे ना रखो भाई, पतीला मत ਸੁਭਾਨ ਅੱਲਾਹ, में। ਉਸਤਾਦ ਜੀ ਤੁਸੀਂ ਪੂਰਾ ਇਨਸਾਫ ਕਰ ਰਹੇ ਮਾਸ਼ਾਅੱਲਾ। ਹਾਏ ਹਾਏ ਹਾਏ, ਦੇਖਿਓ ਪਤੀਲਾ ਲਿਆ ਦੇਣਾ, ਉਹਦੇ ਚ ਰੱਖੀ ਜਾਓ। ਹਾਂ ਉਹ ਲਿਆ ਜਰਾ ਚੱਕ ਕੇ। ਤੁਸੀਂ ਕੀ ਕਹਿੰਦੇ ਪਤੀਲਾ ਲਿਆ ਯਾਰ। ਪਰ ਖੋਲ, ਗੱਲਾਂ 'ਚ ਲੱਗਾ ਵਾ ਤੂੰ। ਹਲੋ ਹਲੋ ਸਾਜ ਲਓ ਜੀ, ਤੁਸੀਂ ਅੱਜ ਤੱਕ ਕੋਈ ਐਸਾ ਅਦਾਰਾ ਦੇਖਿਆ ਜਿੱਥੇ ਹਾਸਤ ਦੇ ਨਾਂ ਦੀ ਦੇਖ ਦਿੱਤੀ ਜਾਵੇ? ਕੈਸੀ ਗੱਲ ਹੈ, ਲਿਆ ਲਿਆ ਪਤੀਲਾ ਸਾਨੂੰ ਲਿਆ ਵੀ ਸ਼ਰਮ ਹਾਸਲ ਆ। ਨਹੀਂ ਸਹੀ ਗੱਲ ਆ ਯਾਰ। 10 ਕਿਲੋ ਚੌਲ, 5 ਕਿਲੋ ਚਿਕਨ ਤੇ 2 ਕਿਲੋ ਚਣੇ। ਹੁਣ ਤੂੰ ਮੈਨੂੰ ਕਹਿ ਰਿਹਾ ਸੀ ਉਸਤਾਦ ਜੀ ਆ ਜਿਹੜੇ ਨਾ ਖਾਇਆ ਕਰੋ, ਜਿਹੜੇ ਮੁਹੱਬਤ ਨਾਲ ਸਾਨੂੰ ਕੁਝ ਖਵਾਉਂਦੇ ਨਾ ਖਾਇਆ ਕਰੋ ਲੋਕੀ। ਆ ਹੁਣ ਇਹ ਆ ਕਿਹਦਾ ਵਾ? ਇਹ ਤੇਰਾ, ਇਹ ਤੂੰ ਦੇ ਰਿਹਾ। ਉਸਤਾਦ ਜੀ ਸਾਰਾ ਹੀ ਆਪਾਂ ਦੇ ਰਹੇ ਨਹੀਂ ਮੈਂ ਇੱਕ ਗੱਲ, ਕਿਉਂਕਿ ਗੱਲ ਤੂੰ ਕੀਤੀ ਸੀ ਨਾ, ਹਾਂਜੀ। ਹੁਣ ਇਹ ਤੂੰ ਦੇ ਰਿਹਾ। ਹੁਣ ਹਾਂ ਸਹੀ ਗੱਲ। ਟੈਨਸ਼ਨ ਨਹੀਂ ਲੈਣੀ, ਓਕੇ ਉਸਤਾਦ ਜੀ, ਟੈਨਸ਼ਨ ਦੇਣੇ का ਲੈਣੇ ਉਸਤਾਦ ਜੀ ਇੱਕ ਨਾਲ ਹੁਣ ਗੱਲ ਵੀ, ਕਿੰਨੇ ਦੋਸਤ ਮੈਸੇਜ ਕਰੀ ਜਾਂਦੇ ਟਿਕਟੌਕ ਤੇ ਮੈਸੇਂਜਰ ਤੇ ਵੀ, ਅਸੀਂ ਕੁਝ ਖਾਣਾ ਖਵਾਉਣਾ ਚਾਹੁੰਦੇ। ਹੁਣ ਕੀ ਕੀਤਾ ਜਾਏ? ਮੈਂ ਸਲਮਾਨ ਸਾਹਿਬ ਦਾ ਨੰਬਰ ਦੇਈ ਜਾਂਦਾ ਵਾ। ਉਹ ਤੂੰ ਉੱਥੇ ਦੇ ਦੇ ਆਪਣਾ ਨੰਬਰ ਦੇ। ਛੇਤੀ ਕੰਮ ਵੱਲ ਧਿਆਨ ਕਰ, ਕੰਮ ਵੱਲ ਧਿਆਨ ਕਰ ਛੇਤੀ। ਡੰਡ ਡਬਲ ਮਾਰ ਕੇ ਤੇਰੇ ਹਾਏ। ਦੰਦ ਬਾਹਰ ਕਰ ਦੇਣੇ ਆ। चाचा जी आइट ला लो ਉਹ थले। ਖੋਲੀ ਜਾ ਛਾਪਰ, ਖੋਲੀ ਜਾ ਤੂੰ। ਲੰਗੜਾ ਬਾਜ਼ੀਗਰ ਹੁੰਦਾ ਹੀ ਚੱਲ। ਬਾਤ ਕਰਦੇ ਓਏ, ਮਸਹਿਰ ਜੀ ਜੰਪ ਬਣਾਇਆ ਹੁੰਦਾ, ਠਹਿਰ ਜਾ। ਲੈ। ਛੇਤੀ ਕਰ। ਓਏ चाचू आइट ला लो ਹੋਏ थले। ਰਕਸ਼ਿਆਂ ਨੂੰ ਹੱਥ ਦੇਣ ਵਾਲੇ ਆ, ਉਧਰ ਫੜਾ ਛਾਪਰ। ਅੱਲਾ ਵੀ ਤੂੰ ਕਿੰਨਾ ਉਹ ਵਾਰ ਗਫੂਰ ਰਹੀਮ ਆ ਤੂੰ ਕਿੰਨਾ। ਬੇਸ਼ੱਕ ਮਾਸ਼ਾਅੱਲਾ, ਇੱਕ ਤਾਂ ਤੋਲ ਕੇ ਤੁਸੀਂ ਛਾਪਰ ਚਾਰ ਚਾਰ ਪਾਈ ਜਾਂਦੇ, ਇੱਕ ਇੱਕ ਬੋਟੀ ਪਾਈ ਜਾਂਦੇ। ਇੱਕ ਇੱਕ ਬੋਟੀ ਤੋਂ ਵੱਧ ਬੋਟੀ ਨਹੀਂ ਗਈ। ਸ਼ੇਖ ਸਜਾਦ ਮੁਹੰਮਦ ਨਾਮ ਆ। ਇਹਦੇ ਵਿੱਚ 4 ਬੋਟੀਆਂ ਨਾ ਹੋਣ। ਬਾਜੀ ਉਹ ਇੱਕ ਨਿੱਕੇ ਨਿੱਕੇ ਨੇ। ਇੱਕ ਦੀਆਂ 4 ਇੱਧਰ ਕੀਤੀਆਂ ਵਾ। ਤਵੱਜੋ ਕਰ ਲੈ, ਕੰਮ ਚੜ ਗਿਆ ਤੇਰੇ ਤੇ। ਇਹ ਚੌਲ ਗ੍ਰਾਈਂਡਰ ਤੇ ਪੱਕੇ ਆ। हाजी एक साइड तो पाओ, बोटियां टूटन डी हैं जी। ਟੋਟਲਾਂ ਦੇ ਤੂੰ ਬੋਟੀਆਂ ਆਪ ਅੱਗੇ ਹੋ ਜਾ ਵਰਤਾਵਾ ਹੈ। ਨਾਲੇ ਉਸ ਛਾਪਰ ਅੱਗੇ ਰੱਖਿਆ ਕਰ, ਚੌਲਾਂ ਦਾ ਦਾਣਾ ਥੱਲੇ ਨਾ ਡਿੱਗੇ। ਮੈਂ ਸਾਰੇ ਤੇ ਕੋ ਚੁਕਾਉਣਾ ਹੀ। ਇੱਕ ਇੱਕ ਦਾਣਾ ਜਿਹੜਾ ਵਾ ਤੂੰ ਗੰਡਾ ਲਾਗਲਾ ਸੁੱਟੀ ਜਾ ਮੈਂ ਹਰ ਕੰਮ ਮੈਂ ਹੀ ਕਰਾਂ, ਤੈਨੂੰ ਛਾਪਰ ਵੀ ਖੋਲ ਕੇ ਦਵਾਂ, ਗੰਡਾ ਵੀ ਮਾਰਾਂ। ਤੁਸੀਂ ਇੱਥੇ ਇੱਕ ਤੁਸੀਂ ਹਲੇ ਕੀਤਾ ਹੀ ਛਾਪਰ ਹੀ 2 ਭਰੇ ਆ। 150 ਛਾਪਰ ਨਿਕਲਣਾ ਚਾਹੀਦਾ ਪੂਰਾ ਗਿਣ ਕੇ। ਨਹੀਂ 150 150 ਨਹੀਂ 50 ਨਿਕਲਨੇ ਆ ਪੂਰੇ। ਠੀਕ ਚੱਲ, ਚੱਲ, ਇਸ ਚੱਲ। ਤੋਂ ਵੱਧ ਦਾ जे उस्ताद जी पाउंडे 40 ਬੰਜਨ ਬੜੇ। ਉਸਤਾਦ ਜੀ ਹੁਣ ਮੇਰੇ ਸੁਣੋਗਾ ਨਵਾਂ ਕੰਮ ਸ਼ੁਰੂ, ਇੱਕ ਪੈਕਟ ਚੌਲ ਦਾ ਤੇ ਇੱਕ ਪੈਕਟ ਠੰਡੇ ਪਾਣੀ ਦਾ। ਨਹੀਂ ਨਾਲ ਭਾਜੀ, ਨਾਲ ਉਹ ਕੋਕ ਦੀ ਬੋਤਲ। ਹੈ ਹੈ ਟਾਪ ਤਾਂ ਛੋੜੇ ਇੱਕ ਪੈਕਟ, ਇੱਕ ਇੱਕ ਬੋਤਲ। ਹਾਂ ਕਿ ਛਾਪਰ ਵੱਡੇ ਮੰਗਾ ਲਏ ਆ। ਛਾਪਰ ਕਿੱਡੇ ਘੋੜੇ ਮੁੱਛਾਂ ਨਿਕਲੀਆਂ ਇਹਨਾਂ ਟਾਣੇ ਚ ਬੋਟੀ ਨਹੀਂ ਹੈਗੀ। ਨਾਲੇ ਕਿਸੇ ਦੇ ਮੂੰਹ 'ਚ ਜਾਵੇ ਚੱਸ ਤੇ ਆਵੇ ਨਾ। ਉਹ ਇਹਨੇ ਛਾਪਰ ਕਰਨਾ ਇਹ ਛਾਪਰ ਚੌਲਾਂ ਵਾਲੇ। ਆ ਹੁਣ ਆਏ ਛਾਪਰ। ਇੱਕ ਚਾਹ ਵਾਲਾ ਛਾਪਰ ਆ ਗਿਆ। ਪਰੇ ਲੈ ਆ ਯਾਰ ਇਹਨੂੰ। ਲੈ, ਚਲੋ। ਆ ਇਹ ਛਾਪਰ। ਪਹਿਲੇ ਵੇਲੇ ਕਰ ਲੋ, ਹਾਂ ਉਹ ਵੱਡੇ ਖੋਲ ਲੋ ਦੁਬਾਰਾ। ਪਹਿਲੇ ਵੇਲੇ ਕਰ ਲੋ ਸਾਜੀ। ਨਹੀਂ ਉਹ ਆਪਣੀ ਟੀਮ ਦੇ ਆ। ਇਹ ਚ ਪਤਾ ਵੀ ਲੱਗਦਾ ਵਾ। ਉਹ ਆਪਾਂ ਲੈ ਜਾਗੇ ਦੋ ਦੋ ਟੀਮ ਦੇ ਸੀ। ਗਰਮ ਆ ਸਾਜੀ। ਪਰ ਗੋਲ ਗਰਮ ਹੀ ਹੋਣੇ ਆ। ਓਏ ਅੱਛਾ ਜੀ। ਪਹਿਲੇ ਆਪ ਤੇ ਖਾ ਲਈਏ। ਨਹੀਂ ਨਹੀਂ ਸਾਜੀ। आपने खाने पे नहीं, मैं पहले चेक ही नहीं किया हाले तक। साजी पहले आप खा लें। ਹਲੋ ਪਾ ਕਾ ਚੈੱਕ ਕਰੋ। हम थोड़ा सा इधर देख ले कि हम खिलाने क्या जा रहे हैं। हाँ ये ਇਹਦੇ ਨੇ ਪਾਓ ਨਾ ਸਾਜੀ। ਚਬੋ ਤੇ ਦੱਸ ਰਹੀ ਹੈ ਕਿਤੇ ਹਦਾਇਤ ਆ। और प्लेटों का मैंने कह दिया, टेंशन मत लो। ਰੱਖਿਆ सुभान अल्लाह। भर के जरा भर के भर के।
ਐਸ ਪਲੇਟ ਚ ਪਾਉਣੀ ਸੀ। ਪਤਾ ਨਹੀਂ ਕਿਹੜੀ ਕਿਹੜੀ ਤਲਿਸਮੀ ਜੀ ਦੇਖ ਲਿਆ, ਬੋਟੀ ਚੜਦੀ ਨਜ਼ਰ ਆਉਂਦੀ ਆ। ਇਹ ਪਹਿਲੇ ਕਿਤੇ ਜਾਫਰੀ ਬਰੋਸਟ ਤੇ ਕੰਮ ਕਰਦੇ ਰਹੇ, ਰੇਟ ਦੀ ਪ੍ਰਾਈਸ ਦੱਸਣ ਲਈ ਆ। ਮੈਂ ਕਹਿੰਦਾ ਮੰਡੀ ਦਈਏ ਸਾਰੇ। ਲਓ ਜੀ ਅਜ਼ਾਨਾਂ ਖਤਮ ਹੋ ਗਈਆਂ। ਲੋਨੀ ਸਾਹਿਬ ਇਹਦਾ ਕਿੰਨਾ ਤਜਰਬਾ ਬੰਦੇ ਦਾ ਦੇਵ ਪਕਾਉਣ ਵਾਲੇ ਦਾ? ਉਸਤਾਦ ਜੀ ਮੁੰਡਾ ਹੈਗਾ ਵਾ ਤਕਰੀਬਨ ਕੋਈ 15 ਸਾਲਾਂ 25 ਕੁ ਸਾਲ। ਪੈਸੇ ਕਿੰਨੇ? 12 ਦਾ ਰਕਸ਼ੇ ਦਾ ਕਿਰਾਇਆ ਉਹ ਵਿੱਚ ਹੀ ਹੁੰਦਾ। ਵਿੱਚ ਹੀ। ਹਾਂਜੀ 1200 ਲੱਗ ਕਿਉਂ? ਲਿਆ ਯਾਰ ਲਿਆ, ਸਾਰੇ ਵੰਡ ਦੇਣੇ ਆ। ਹੈ ਮੇਰੇ ਲਈ ਹੁਣ ਸਾਰੇ ਬਣ ਦੋ। ਹੈਟਰ ਕਿੰਨੇ ਕਾ ਕੁਝ ਬਣੇਗਾ ਵੀ ਅਗਲੇ ਦਾ ਕਿ ਨਹੀਂ? ਸਾਜੀ ਸਾਡੇ 2 ਦਿਨ ਨਾਲ ਨਹੀਂ ਆਣੇ ਉਹਦੇ। ਸਾਜੀ ਇਹ ਮੱਕੂ ਨੇ ਉਹ ਪਕਾਈ ਹੁੰਦੀ ਨਾ ਮੇਰੇ ਫੁੱਫੜ ਕੋ। ਵੰਡਰਫੁਲ ਹਨ। ਨਹੀਂ ਨਹੀਂ ਸੁਭਾਨ ਅੱਲਾਹ ਵੀ ਸੁਭਾਨ ਅੱਲਾਹ। ਸੱਜ ਫੇਲ ਪਰ ਛੱਡ ਦੇ। ਬਾਹਰ ਜਿੱਦਾਂ ਨਜ਼ਰ ਆ ਰਿਹਾ ਨਾ ਮਾਹੌਲ, ਉਂਝ ਹੀ ਬਿਲਕੁਲ ਨਹੀਂ ਹੈ। ਹਾਂ ਅੱਗੇ ਹਿਸਾਬ ਲਾ ਲਾ। ਤੇਰੇ ਫੁੱਫੜ ਨੇ ਕਿਹੜਾ ਚੌਲ ਫੁਲਾ ਕੇ ਫੁੱਟਦਾ ਕਰ ਦੇਣਾ ਸੀ। ਮਿੱਠਾ ਜੀ ਲੋਕੀ ਉਂਗਲਾਂ ਚੜਦੇ ਰਹਿੰਦੇ ਆ, 3 ਦਿਨ ਉਂਗਲਾਂ ਚੜਦੇ, ਸਵਾਦ ਨਹੀਂ ਜਾਂਦਾ। ਉਹ ਕੀ ਉਂਗਲਾਂ ਚੜ ਥੱਲੋਂ ਹੱਡੀਆਂ ਨਿਕਲ ਆਉਂਦੀਆਂ ਵਾ। ਹਾਂਜੀ ਨੋਨੀ ਤਕਦੀਰ ਮਾਠੀ ਦੇ ਕਿਤੇ ਫੁੱਫੜ ਦੀ 3 ਦਿਨ ਪਲੈਨਿੰਗਾਂ ਹੁੰਦੀਆਂ ਰਹੀਆਂ, ਹਰਚਾ ਹੁੰਦੀ ਰਹੀ। ਐਨ ਮੌਕੇ ਤੇ ਦੇਖ ਨੂੰ ਨਹੀਂ ਲੱਗਿਆ। ਚਲੋ ਪਲੈਨਿੰਗ ਵੀ ਕਿਤੇ ਪੁੱਠੀ ਹੋ ਗਈ ਆ, ਉਧਰ ਚੈੱਕ ਕਰ। ਉਹਨੇ ਦੇਖਦੇ ਸਹਾਰੇ ਕਿੰਨੇ ਵਾਅਦੇ ਕਰ ਲਏ, ਮੈਂ ਤੈਨੂੰ ਇਦਾਂ ਪੈਸੇ ਦਊਂਗਾ, ਦੇਖ ਪਕਾਉਣੀ ਆ। ਚਲੋ ਯਾਰ ਜਿੱਦਾਂ ਦੀ ਤੇਰੀ ਤੇ ਦਿਹਾੜੀ ਲੱਗ ਗਈ ਮੈਂ ਲਾਉਂਦੇ ਹੀ ਵਿੱਚੋਂ। ਆ ਇਹਦੀ ਦਿਹਾੜੀ ਲੱਗਣੀ ਸੀ, ਬਸ ਠੀਕ ਹੈ ਲੱਗ ਗਈ। ਕੋਈ ਨਹੀਂ ਯਾਰ, ਕੋਈ ਨਹੀਂ, ਗੱਲ ਸੋਹਣੇ ਪੱਕੇ ਆ, ਰੰਗ ਰੂਪ ਤੋਂ ਪਤਾ ਚੱਲਣ ਦੇ ਆ, ਜ਼ੈਕਾ ਵੀ ਕੋ ਸਹੀ ਆ। ਰਾਜੀ ਨਹੀਂ ਯਾਰ ਜਦ ਦੱਸਦੇ ਤੈਨੂੰ। ਉਹ ਅੱਗੇ ਵੀ ਤੋਰਨੀ ਛੇਤੀ ਕਰ ਯਾਰ, ਕੋਈ ਗੱਲਾਂ ਵੀ ਕਰੋ ਨਾ ਤੁਸੀਂ। ਯਾ ਪਲੇਟਾਂ ਲੈ ਆਉਣਾ ਯਾਰ। ਨਾਲ ਅੱਛਾ ਇਕੱਠੇ ਉਹਦੀ ਤੇਰੀ ਵੈਸੀ ਜਾਨ ਨਿਕਲੀ ਚੋੜਾਂ ਨਾਲ ਵੇਖ ਕੇ। ਜਾਨ ਤੂੰ ਤਾਂ ਸਖਤੇ ਚ ਚਲਾ ਗਿਆ ਵਾ। ਇਸ ਬੱਚੇ ਨੇ ਜਿੱਦਣ ਦਾ ਟੀ ਟਾਈਮ ਕੀਤਾ ਨਾ ਉਸਤਾਦ ਜੀ ਕਿ ਮੈਂ ਦੇਖ ਦੇਣੀ ਆ, ਹਾਂਜੀ ਇਹ ਭੇਸ ਬਦਲ ਕੇ ਆਉਂਦਾ, ਪਤਾ ਨਹੀਂ ਕਿਹਨੂੰ ਦੇਣੀ ਉਸਤਾਦ ਜੀ ਨੇ। ਜਿੱਦਣ ਦੀ ਗੱਲ ਹੋਈ ਹੈ ਨਾ ਕਿ ਦੇਖ ਦੇਣੀ ਆ ਦਫ਼ਤਰ 'ਚ, ਵੱਡਾ ਤਾਲਾ ਲਾਇਆ ਆਟੇ ਵਾਲੀ ਡਰਮੀ ਨੂੰ ਉਸੇ ਦਿਨ ਦਾ। ਯਾਰ ਪਤਾ ਕੀ ਗੱਲ ਆ, ਤੁਸੀਂ ਆ ਨਾ ਇੱਕ ਜਾਣਾ ਚੱਲ ਜਾਵੇ ਇੱਥੇ ਖਲੋ ਕੇ ਨਾ ਦੇਈ ਜੋ ਲੋਕਾਂ ਨੂੰ। ਤਾਂ ਇਕੱਠੇ ਹੀ ਜਾਵਾਂਗੇ ਹੁਣ। ਇੱਕ ਜਣਾ ਚੌਕ 'ਚ ਜਾਣਾ ਪੈਣਾ, ਇੱਥੋਂ ਕਿਸੇ ਨੇ ਲੈਣੇ, ਸਾਰੇ ਸੌਖੇ ਘਰ ਵਾਲੇ ਆ। ਸਾਰੇ ਸਾਜੀ ਗੱਡੀਆਂ ਆਂਦੇ ਜਾਂਦੇ ਰਕਸ਼ਿਆਂ ਵਾਲੇ, ਮੋਟਰਸਾਈਕਲਾਂ ਵਾਲੇ। ਯਾਰ ਦਾਨਸ਼ ਮੈਂ ਬੱਕਰੇ ਛਾਪਰ ਲੈ ਖਲੋਤਾ ਸੀ ਤੇ ਜੋ ਉਸਤਾਦ ਨੇ ਕਿਹਾ ਸੀ ਬੱਕਰੇ ਦੇ, ਯਾਰ ਕਾਰ ਵਾਲੇ ਮੈਨੂੰ ਕਹਿੰਦੇ ਮਟਨ ਹੈ ਨਹੀਂ, ਇਹ ਹਮ ਨਹੀਂ ਖਾਤੇ। ਲੈ ਇੱਥੇ ਚੌਲ ਕਿਉਂ ਨੇ ਫੜਨੇ, ਇਹ ਚੌਕ 'ਚ ਵੰਡਣੇ ਪੈਣੇ ਆ। ਦੇਖੋ ਉਸਤਾਦ ਜੀ ਸਵੇਰਾ ਹੋਟਲ ਦੇ ਲਾਗੇ ਲੈ ਕੇ ਜਾਓਗੇ ਨਾ, ਉੱਥੇ ਬਹੁਤ ਉਹਨਾਂ ਦੇ ਹੋਟਲ ਦਾ ਬੇੜਾ ਕਰ ਦਿਆ ਜਦਾ। ਨਹੀਂ ਦਿਲ ਕਰੇ ਅਸੀਂ ਉੱਥੇ ਦੇਗ ਬਣਦੇ ਹੋਏ ਡਾਲਾ ਪੈ ਜਾ ਸਾਰਾ। ਆ ਬੰਦ ਕਰੀ ਜਾ ਯਾਰ, ਗੁਜਰਾ ਇੱਥੇ ਗੱਲਾਂ ਕਰੀ ਜਾਂਦਾ ਮੈਂ, ਕਿਤੇ ਤੂੰ ਵੀ ਹੱਕਦਾਰ ਹੋ ਜਾ ਕਿਤੇ ਕੰਮ ਦਾ। ਉਸਤਾਦ ਜੀ ਚੋਲ ਜ਼ਮੀਨ ਨਾਲ ਲੱਗੇ ਹੀ ਨਹੀਂ ਹੈ ਜ਼ਰਾ ਵੀ। ਇਹ ਵੇਖੋ ਕੀ ਲੱਗਣ ਮਤਲਬ। ਦੇ ਆ, ਸਹੀ ਗੱਲ ਆ। ਉਹਨੇ ਦੇਗ ਸਾਰੀ ਛਾਤੇ ਪਕਾਈ ਆ। ਮੰਨਣਾ ਤੇਰੀ ਦੇਖ ਨੂੰ ਪਾਰੇਗਾ ਫੇਲ। ਲਓ ਜੀ, ਮੈਂ ਅੱਲਾਹ ਜੀ, ਮਾਂ ਕਬੂਲ ਕਰੇ ਮਨਜ਼ੂਰ ਦਿੱਤੀ। ਫਰਮਾਏ। ਇਹ ਕਬੂਲ ਹੋਣੀ ਚਾਹੀਦੀ ਹੈ ਜੀ, ਮਾਸ਼ਾਅੱਲਾ ਜਜ਼ਾਕੱਲਾ। ਮੇਰੇ ਉਸਤਾਦ ਨੂੰ ਅੱਲਾਹ ਤਾਲਾ ਇਸ ਤੋਂ ਕਾਮਰੇ ਨੇ ਜੁਗਨੂਆਂ ਦੀ ਖੈਰ ਹੋਵੇ, ਜਾਨੀ ਆਰਮੀ ਦੀ ਖੈਰ ਹੋਵੇ। ਤੂੰ ਨਹੀਂ ਰਚਨਾ ਏਦਾਂ। ਹਾਂ ਠੀਕ ਹੋ ਗਿਆ ਸਰ ਜੀ, ਥੈਂਕ ਯੂ। ਆਦਰ ਪਵਾਈ ਆ। ਨਾਲ ਹੀ ਉਧਰ ਐ ਡੱਡ ਫੜ ਪਵਾਈ ਜਾ ਯਾਰ। ਤੁਸੀਂ ਕੋਈ ਗੱਲ ਵੀ ਤੇ ਕਰੋ ਉਹਨਾਂ ਦੇ ਨਾਲ ਵਿਚਾਰੇ। ਤਾਲੇ ਸਾਹਿਬ ਤੁਸੀਂ ਜ਼ਰਾ ਉਹ ਲਓ, ਦੱਸੋ ਜਰਾ ਐਕਸ਼ਨ। ਨੋਨੀ ਜ਼ਰਾ ਹੋਸਟ ਕਰ ਯਾਰ ਪ੍ਰੋਗਰਾਮ। ਮਾਲਿਕ ਨਾਜ਼ਰੀਨ ਬੇਗਰੇ ਸਜਾਈ ਜਾਨੀ ਔਫੀਸ਼ੀਅਲ ਅੱਜ ਦੀ ਦੇਖ ਵੰਡਣ ਦਾ ਮਕਸਦ ਇਹ ਕਿ ਹਾਸਦੀ ਨੂੰ ਪਰੇ ਰੱਖਣਾ ਜੀ। ਉਹ ਪਹਿਲੇ ਬਹੁਤ ਪਰੇ ਸੀ, ਉਹਨੂੰ ਜ਼ਰਾ ਹੋਰ ਪਰੇ ਕੀਤਾ। ਨਹੀਂ ਨਹੀਂ ਸ਼ੁਕਰ ਉਹਨਾਂ ਦਾ ਹੀ ਸ਼ੁਕਰ ਕੀਤਾ। ਉਹ ਬਹੁਤ ਇੱਧਰ ਚੈੱਕ ਕਰ। ਉਹ ਚਮਚ ਪਲੇਟਾਂ ਲੈ ਆਇਆ ਤੂੰ ਕਿਹਾ ਚੱਲ ਗਏ ਪਰਾਂ, ਹਾਫੀ ਨੂੰ ਟੱਕੀ ਫਿਰਦਾ ਭਾਂਡੇ। ਆ ਨਾਲ ਰੱਖਣਾਗੇ ਪਲੇਟਾਂ ਲੈ ਫਿੜੇ। ਕੀ ਹੋ ਗਿਆ? ਐ ਲਓ ਜੀ ਲਓ ਜੀ ਭਾਜੀ ਕਹਿੰਦਾ ਡੋਲ ਨਾਲ ਨਹੀਂ ਲੱਗੇ। ਹਾਂਜੀ ਇਹਦੇ ਨਾਲ ਨਹੀਂ ਲੱਗੇ। नाजरीन माजरत ख्वाह हाँ, मेरी थोड़ी तबीयत नसाद ट्रिप लगा के आए, उस्ताद जी का हुक्म से देख देनी है। मेरे जेठ से कह रहे पता नहीं मैनू देनी है, लेकिन मैनू भोरा भोरा दे शुरू करो। ਨੋਨੀ ਯਾਰ ਉਹਦੇ ਬੁਰੀ ਆ। नोनी सही है ਉਹ ਘਰ ਨਹੀਂ ਹੈ, ਗਏ ਨੇ ਕਿਤੇ। ਕਿਤੇ माशाल्लाह 5 किलो नाई ने। अच्छा बरकत कैसी पई है, 5 किलो नाई ने कढ़े, 5 किलो नोनी ने कढ़े, देख फिर उत्थे ही है। ये करम हुंदे नोनी जी। ਦੇਖ ए बिस्मिल्लाह। ਨੋਨੀ ਆ ਇਹ ਲੋ। ਇਹ ਸਾਡੀ ਮਾਠੇ ਗਰੀਬ ਗੁਰਬਤ ਵੀ ਪਾਓ ਜੀ, ਕੀ ਪਤਾ ਹਲਕੇ ਹਲਕੇ ਅਸੀਂ ਵੀ ਹਾਸੇ ਤਾਂ ਇਹ ਸੁਪਰ ਕਾਇਨਾਤ ਨਹੀਂ ਕੀ ਸਾਜੀ। ਸਾਨੂੰ ਵੀ ਕਿਤੇ ਬੋਟੀ ਆਉਣ ਦਿਓ। ਕਹਿੰਦਾ ਹਲਕੇ ਹਲਕੇ ਅਸੀਂ ਵੀ ਹੱਥ ਦਾ। ਹਲਕੇ ਹਲਕੇ ਨਾ ਕਹਿ। ਆਲੋ ਸਾਜੀ ਲਪਾਰ ਜਿਹੜੇ ਭਰਵੇਂ ਹਾਸੇ ਤਾਂ ਉਹਨਾਂ ਦੀ ਦੇਖ, ਆ ਜਿਹੜੇ ਹਲੇ ਕੇ ਸ਼ੁਰੂ ਹੋਏ ਹਾਸਦੀਨ ਉਹਨੂੰ ਕੱਖ ਵੀ ਨਹੀਂ। ਕੋਟਾ ਪਾ ਕੇ ਰੱਖਤਾ ਮੈਨੂੰ ਵੀ ਦੱਸੋ। ਜਿਹਦੀ ਵਜ੍ਹਾ ਤੋਂ ਜਿਹੜੇ ਭਰਵੇਂ ਆਸ ਦਿਨ ਉਹਨਾਂ ਦੀ ਦੇ ਨਾਮ ਦੀ ਦੇਖ, ਜਿਹੜੇ ਸ਼ੁਰੂ ਹੋਏ ਉਹ ਕੱਗ ਵੀ ਨਹੀਂ। ਇੱਕ ਵੱਡਾ ਛਾਪਰ ਨੋਨੀ ਨੂੰ ਦੇਣਾ ਵਾ, ਜਿਹਦੇ ਨਾਮ ਦੀ ਦੇਗਾ ਉਹਦੇ ਘਰ ਪਹੁੰਚਾਏ। ਇਹ ਦੁਪਹਿਰ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਇਹ ਮਰਹਬਾ ਬਰੋਸਤੋ ਤੋੜੇ ਜੀ ਭਾਈ, ਅਸੀਂ ਜਿਹੜੇ ਛਾਪਰ ਭਰ ਦੇਣ ਬਸ ਉਸਤਾਦ ਜੀ। ਇਹਨੇ ਜੌਲੀ ਖੋਲੀ ਦੁਪਹਿਰ ਦੇ ਧੁੱਪੇ ਖਿਲਾਰੇ ਨੂੰ ਸਾਰੇ ਦੇਖ ਦੇਣੀ ਹੈ। 1 ਵਜੇ ਦਾ ਟਾਈਮ ਸੀ, 7 ਵਜੇ ਉੱਥੇ ਖਲੋਤੇ ਆ। ਆ ਲੋ ਉਧਰ ਉਹ ਤਾਲੋ ਨੂੰ।
ਬਗਾਨੀਆਂ ਦੇਗਾ ਤੋਂ ਕਿੰਨਾ ਲੈ ਕੇ ਖਾਈ ਜਾਂਦੇ, ਲੇਕਿਨ ਇਸ ਦੇਖ ਦੀ ਫੇਰ ਆਸ ਆ। ਨਹੀਂ ਛੋਟਾ ਕਾਲੂ ਮੱਥੇ ਤੇ ਪੱਟੀ ਬੰਨ ਕੇ ਫਿਰਨ ਦਿਆ ਬਾਜੀ। ਬਾਜੀ ਖੰਜਰ ਲੈ ਕੇ ਫਿਰਨ ਦਿਆ। ਓਏ ਦਾਨਸ਼ ਕੀ ਹੋਣਾ? ਪਤਾ ਨਹੀਂ ਉਧਰ ਸਾਜੀ ਓਕੇ ਵੀਰ ਫੜਾ ਲੈ ਕਾਲੂ ਨੂੰ ਤਾਂ ਮੈਂ ਬਾਅਦ ਚ ਖਾਣੇ। ਤੁਸੀਂ ਕਿਸੇ ਨੂੰ ਛਾਪਰ ਦੇਣਾ ਨਾ, ਅੱਗੋਂ ਕਿਦਾਂ ਦੇ ਕਰੈਕਟਰ ਹੁੰਦੇ ਆ ਵੀ ਬੋਟੀ ਥੋੜੀ ਜਿਹੀ ਵਿੱਚੋਂ ਨਿਕਲੀ ਲੱਗਾ, ਇਹ ਪਤਾ ਲੱਗ ਗਿਆ ਵੀ ਚਿਕਨ ਵਾਲੇ ਆ ਲੇਕਿਨ ਬੋਟੀ ਹੈ ਨਹੀਂ। ਲੈ ਜੇ ਬੰਦਾ ਵੰਡਣੀ ਤਾਂ ਬੰਦਾ ਬੋਟੀ ਦੇ ਪਾ ਜਿਵੇਂ ਤੁਸੀਂ ਵੰਡਣੇ ਸਾਜੀ ਆ ਕਿਸਮਤ ਹੁੰਦੀ ਆ। ਤੇ ਕਮ ਸੇ ਕਮ ਤੁਸੀਂ ਮਾੜੀ ਬੋਟੀ ਦੇ ਅਗਲੇ ਨੂੰ ਪਾ ਦਿਓ। ਹੋਸ਼ ਸਾਜੀ ਮੈਂ ਠੀਕ ਆ ਸਹੀ ਗੱਲ ਹੈ ਸਾਜੀ। ਤਰੀਕੇ ਨਾਲ ਤੇ ਜੇ ਹੁਣ ਬੋਟੀ ਬਹੁਤੀ ਲੰਘ ਗਈ ਆ, ਹਰਾਮ ਦੀ ਕਮਾਈ ਆ, ਸਦਕਾ ਦੇ ਕੇ ਸਹੀ ਕਰਾਈ ਜਾਂਦੇ ਆ। ਨਹੀਂ ਜੇ ਵਾਕਈ ਉਸਤਾਦ ਜੀ ਗੱਲ ਆ, 2-3 ਬੋਟੀਆਂ ਇਕੱਠੀਆਂ ਆ ਗਈਆਂ ਤਾਂ ਉਹਨੂੰ ਪਤਾ ਕੀ ਕਹਿਣਾ ਵਾ, ਪੂਰਾ ਚੌਲ ਤਾਂ ਪਾ ਲੈਂਦੇ, ਬੋਟੀਆਂ ਹੀ ਪਾਈ ਜਾਂਦੇ, ਕਿਸੇ ਕੋਈ ਨਹੀਂ ਇੱਥੋਂ ਗੱਡੀ 'ਚ ਨਾ ਰੱਖ ਲਿਓ, ਆਪਣੀ 'ਚ ਬਾਹਰ ਬਣਨੇ ਆ ਅੱਲਾ ਕਰ। ਸਾਜੀ ਮੈਂ ਤੁਹਾਨੂੰ ਦੱਸਾਂ, ਮੈਂ ਇਸ ਤੋਂ ਚਨੇ ਤੇ ਮੁਰਗਾ ਇਕੱਠੇ ਕਰਾਇਆ ਕਿ ਕਿਸੇ ਨੂੰ ਅਗਰ ਬੋਟੀ ਨਾ ਜਾਵੇ ਸਮਝੇ ਚਨੇ ਵਾਲੇ, ਹਾਂ ਜੇ ਕਿਸੇ ਨੂੰ ਬੋਟੀ ਜਾਵੇ ਸਮਝੇ ਬੋਟੀ ਵਾਲੇ। ਲੇਕਿਨ ਵਿੱਚ ਥੋੜੀ ਜਿਹੀ ਵੀ ਕੰਤਰ ਚਲੀ ਗਈ ਨਾ, ਹਾਏ ਹਾਏ ਲੇਕਿਨ ਉਸਤਾਦ ਜੀ ਨੋਨੀ ਨੂੰ ਕਹੋ ਵੀਡੀਓ ਕਾਲ ਤੇ ਆਪਣੇ ਘਰ ਦੀ ਛੱਤ ਦੇਖੇ ਚਣੇ ਉੱਥੇ ਭਿਓਏ ਪਏ ਆ, ਉਹ ਪਾਏ ਨਹੀਂ ਚਣੇ ਤਾਂ ਉਹ ਨਹੀਂ ਚਣੇ ਡੇ ਹੈਗੇ ਆ ਵਿੱਚ, ਚਣੇ ਥੋੜੇ ਆ। 2 ਕਿਲੋ ਇਹ ਚਣਿਆਂ ਦਾ ਕਿਤੇ ਪੀਸ ਕੇ ਪਾਤੇ। 3 ਕਿਲੋ ਤੂੰ ਚਣੇ 3 ਕਿਲੋ ਤੂੰ ਚਣੇ ਕਰਦਾ, 4 ਕਿਲੋ ਤੂੰ ਮੁਰਗਾ ਕਰਦਾ, 5 ਕਿਲੋ ਫੇਕ ਤੇ ਸਬੂਤ ਹੋਣਾ ਦੇ ਕੰਮ। ਮੇਰੇ ਚੌਲ ਪਾਉਣੇ ਵਿੱਚ ਤੈਨੂੰ ਲੱਗੇਗਾ ਕਿ ਦੁਕਾਨਦਾਰ ਬੰਦਾ ਲੱਗਾ। ਸੁਭਾਨ ਅੱਲਾ। ਮੈਂ ਸ਼ੁਰੂ ਚ ਕਿਹਾ ਮੈਂ ਜਾਦਰੀ ਪ੍ਰੋਸਟ ਤੋਂ ਆਇਆ, ਉਹ ਸ਼ੁਰੂ ਇੱਧਰ ਥੋੜਾ ਪਾਉਂਦੇ ਹੁੰਦੇ। ਸਾਦੇ ਮੋਹਤਰਮ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਕਹਿੰਦੇ ਇਹ ਬੱਚਾ ਵਾ, ਬੱਚੇ ਨੂੰ ਜਿਵੇਂ ਕਿੱਦਾਂ ਦੀ ਕਾਹਦੋਂ ਦਿੱਤੀ ਇਹ? ਚੱਲ ਲਿਆ ਜਲਦੀ। ਪੂਰੀ ਹੋ ਗਈ ਉਹਦੇ ਕੋਲ? ਯਾਰ ਇਹ ਸੋਹਣੀ ਨਹੀਂ ਨਾ ਭਾਈ। ਜ਼ਿੰਮੇਵਾਰੀ ਦਿੱਤੀ, ਟੋਟਾ ਪਕਵਾ ਕੇ ਲਿਆ ਨਾ। ਹਾਂਜੀ ਤੂੰ ਨਾ ਟੋਟਾ ਬੇਟਾ ਇੱਥੋਂ। ਜਿਹੜਾ ਸਾਡੀ ਦੇਖ ਦੇ ਬਿਹਾਵ ਤੇ ਕਾਲੂ ਦੇ ਫੁੱਫੇ ਨੇ ਕਰਦਾ ਚੁੱਕਿਆ, ਐਨ ਮੌਕੇ ਤੇ ਉਹਦੇ ਕੋਲ ਕੀਤੀ ਅੱਗੇ ਆਈ ਆ, ਜਿਹੜੀ ਮੌਲਾ ਨੇ ਐਨ ਮੌਕੇ ਤੇ ਉਹਦੇ ਕੋਲ ਦੇਖ ਹੋਈ ਆ। 3 ਦਿਨ ਦੀ ਪਲੈਨਿੰਗ ਬਣੀ ਵੀ ਕਾਲੂ ਦੇ ਫੁੱਫੇ ਨੇ ਦੇਖ ਪਕਾਉਣੀ, ਪੂਰੇ ਮੱਕੂਆਂ ਦੀ ਬੈਂਦ ਉਹ ਦੇਣ ਚਲਾ ਗਿਆ ਵੰਡਣ। ਹਾਂਜੀ ਠੀਕ ਓਕੇ। ਕਿਸੇ ਉਹ ਵੰਡਣ ਗਿਆ ਸਲਮਾਨ। ਚਲੋ ਚੰਗਾ ਇਹ 5 ਪੈਕਟ ਦੇ ਹਾਈ ਸਾਹਿਬ ਦੇ ਸ਼ਹਿਰ ਤੇ ਕਰ ਲੈਣੇ, ਡਿੱਗੀ 'ਚ ਰੱਖ ਲੈਣੇ। ਤਾਜ ਜੀ ਮੈਂ ਘਰ ਕਹਿ ਕੇ ਚੋਲ ਹੋਣਗੇ ਉਸਤਾਦ ਜੀ ਹੁੰਦੇ ਆ ਘਰ ਦੀ। ਸਹੀ ਦੱਸਿਓ ਸਾਦ ਦਾਨਸ਼ ਤੂੰ ਹਿਸਾਬ ਲਾ ਕਿ ਸਾਡਾ ਟੀ ਟਾਈਮ ਕੀ ਹੋ ਗਿਆ, ਤੈਨੂੰ ਕੋਈ ਸਮਝ ਆ ਰਹੀ ਕਿ ਕੀ ਹੈ? ਕੋਈ ਸਮਝ ਨਹੀਂ ਟਾਈਮ ਬਣ ਗਿਆ ਅਜੀਬ ਜਿਹਾ ਸੈਟਅਪ ਨਹੀਂ ਹੋ ਗਿਆ? ਕਦੀ ਕਿਸੇ ਦਾ ਇਦਾਂ ਦਾ ਹਿਸਾਬ ਕਿਤਾਬ ਹੋਇਆ ਸੀ? ਕਦੀ ਵੀ ਨਹੀਂ ਸਾਜ ਜੀ, ਕਿਸੇ ਨੇ ਨਹੀਂ ਕੀਤਾ। ਸਾਜੀ YouTube ਨੂੰ ਚਾਹੀਦਾ ਤੁਹਾਨੂੰ ਤਕਮਾ ਇਮਤਿਆਜ਼ ਦੇ। ਨਹੀਂ ਮੈਨੂੰ ਨਹੀਂ ਚਾਹੀਦਾ। ਉਸਤਾਦ ਜੀ ਉਹ ਆਪ ਪਰੇਸ਼ਾਨ ਦੇ ਤੇ ਦਿੱਤਾ ਤਗਮਾ ਇਮਤਿਆਜ਼, ਸਾਰਾ YouTube ਨੇ ਦਿੱਤਾ। ਆ ਤਗਮਾ ਵੀ, ਇਮਤਿਆਜ਼ ਵੀ, ਇਸਮਾਈਲ ਵੀ, ਸਾਰੇ ਇੱਧਰ ਮਜੀਦ ਵੀ, ਵਜ਼ੀਰ ਵੀ। ਯਾਰ ਆਡੀਅנס ਸਾਰੀ ਪਰੇਸ਼ਾਨ ਹੈ ਕਿ ਇੱਕ ਟੀ ਟਾਈਮ ਦੇ ਵਿੱਚ ਭਾਈ ਫੈਸਲ ਉਸਤਾਦ ਜੀ ਦੇ ਹੱਥ ਚੁੰਮਣ ਡਿਆ ਹੁੰਦਾ, ਦੂਜੇ ਟੀ ਟਾਈਮ ਦੇ ਵਿੱਚ ਉਸਤਾਦ ਜੀ ਨੂੰ ਪੌਲਾ ਲਾਉਣ ਡਿਆ ਹੁੰਦਾ, ਉੱਥੇ ਕਿਤੇ ਦੜਾ ਡਿਆ ਹੁੰਦਾ ਉਸਤਾਦ ਜੀ ਨੇ। ਹੋਰ ਹੀ ਕੁਝ ਹੋ ਗਿਆ ਬਾ ਮਾਹੌਲ। ਇਹ ਦੇਖੋ ਲੱਗਦਾ ਨਹੀਂ ਭਾਂਡੇ ਧੋਣਾ ਚੈੱਕ ਕਰਨ ਡਿਆ ਚੌਲ, ਥੱਲੇ ਟਰੇ ਪੂਰੀ ਹੋਇਆ ਸਹੀ ਗੱਲ। ਧੋਣ ਤੋਂ ਪਹਿਲੇ ਖਾਣ ਡਿਆ ਦੇਖੀ। ਹਾਂਜੀ ਇਹ ਅਸੀਂ ਹਰ ਰੋਜ਼ 1 ਘੰਟੇ ਦੀ ਮੁਲਾਕਾਤ ਕਰਦੇ ਆ ਤੇ ਸ਼ੋਅ ਹੀ ਨਹੀਂਗਾ। ਸਹੀ ਗੱਲ ਆ। ਜਿਹੜੇ ਸਾਲ ਹੁੰਨੇ ਆ ਉਹ ਸਾਰਾ ਕੁਝ ਉਹਨਾਂ ਦੇ ਸਾਹਮਣੇ। ਇਦਾਂ ਲੱਗਦਾ ਨਹੀਂ ਪਹਾੜੀ ਤੇ ਲਾਉਂਦੇ ਜੋੜ ਉਧਰ ਚੈੱਕ ਕਰੋ, ਇਹ ਵਾਹਦ ਮੁਲਾਕਾਤ ਆ ਜਿਹੜੀ ਟੱਪੇ ਮਾਰ ਕੇ। ਰੂਬਰੂ ਔਰ ਅੱਛੇ ਤਰੀਕੇ ਨਾਲ ਸਾਜ ਜੀ ਇੱਕ ਗੱਲ ਦੱਸੋ, ਤੁਸੀਂ ਪੂਰੇ ਤਰੀਕੇ ਨਾਲ ਵੰਡਣੇ ਨੇ, ਖੁਦਾ ਦੀ ਕਸਮ। ਚਲੋ ਉਸਤਾਦ ਜੀ ਤੁਸੀਂ ਸ਼ੁਕਰ ਕਰੋ ਅਸੀਂ ਚੌਲ ਚੌਕ 'ਚ ਵੰਡਣੇ, ਜੇ ਗੇਟ ਦੇ ਅੰਦਰ ਹੁੰਦੇ ਤੇ ਅੱਬੇ ਨੇ ਕੁੜੀ ਦੀ ਆਵਾਜ਼ ਕੱਢ ਕੇ ਚੌਲ ਲੈਣੇ। ਅੱਛਾ ਜੀ ਭਾਜੀ ਮੇਰੇ ਬੰਦੇ ਮਰਿਆ ਹੋਇਆ, ਮੈਨੂੰ 2 ਪੇਪਰ ਤੋਂ ਦੇਣਾ। ਤੇ ਬਾਹਰ ਦੇਖਣੇ ਬੰਦਾ ਜਿੰਦਾ ਹੋਣਾ ਸੀ। ਅੱਛਾ ਅੱਗੇ ਤੂੰ ਹਿਸਾਬ ਲਾ ਕੇ ਮੈਂ ਕੀ ਕਰ ਰਿਹਾ? ਕੀ ਸਾਜ ਜੀ? ਜਿਹਨੂੰ ਬੋਟੀ ਪੈ ਰਹੀ ਉਹਨੂੰ ਮੈਂ ਚੌਲ ਥੋੜੇ ਪਾ ਰਿਹਾ, ਜਿਹਦੇ ਚ ਬੋਟੀ ਨਹੀਂ ਆ ਰਹੀ ਉਹਨੂੰ ਮੈਂ ਚੌਲ ਜ਼ਿਆਦਾ ਪਾ ਰਿਹਾ। ਓ ਹੋ क्या कहने साज जी, ਕੀ ਕਰਨੇ? ਸਮਝ ਆ ਰਹੀ ਗੱਲ? ਏਦਾਂ ਹੀ ਹੈ, ਬਰੀਕੀ। ਹਿਸਾਬ ਇੱਕੋ ਜਿਹਾ ਹੋਵੇ। ਇਹ ਬਰੀਕ ਬੰਦੇ ਸਾਜੀ ਬਰੀਕ ਕੰਮ ਕਰ ਸਕਦਾ ਵਾ। ਇਹ ਮੋਟੇ ਆ ਚੰਗੇ ਭਲੇ, ਬਰੀਕ ਕਿੱਥੋਂ ਆ? ਚੱਲ ਨੋਨੀ 3 ਉਹ ਘੰਟੇ ਸਿਹਤ ਬੰਦਾ 3 ਘੰਟੇ ਦੇਖ ਪੱਕੀ ਨਾ, ਨੋਨੀ ਦਾ ਨਾ ਹੀ ਕੋ 5 ਘੰਟੇ ਬੈਠਾ। ਉਹ ਕਹਿਣ ਡਈ ਯਾਰ ਇੰਨੀ ਰਖਵਾਲੀ ਤੇ ਮਟਨ ਵਾਲੇ ਰੱਖਦੇ, ਤੂੰ ਸਾਦਾ ਚਣੇ ਵਾਲੇ ਚੌਲ ਤੇ ਇੰਨੀ ਦੇਰ ਬਹਿ ਗਿਆ। ਉਹ ਭਾਈ ਉਹਦੀ ਜ਼ਿੰਮੇਵਾਰੀ ਹੈ ਨਾ ਉੱਤੇ। ਜ਼ਿੰਮੇਦਾਰੀ ਨਹੀਂ, ਇਹਨੇ ਕੱਢ ਕਢਾ ਕੀਤਾ ਵਾ। ਕੱਚੇ ਚੌਲਾਂ 'ਚ ਪਹਿਲਾਂ ਮੁੱਠ ਭਰੀਆਂ 2 ਉਹ ਕਰ ਲੈ ਗਿਆ। ਨਹੀਂ ਹੁਣ ਜਿਹਨੂੰ ਆਏਗੀ ਬੋਟੀ ਉਹ ਮੈਂ ਕਹਿੰਦਾ ਦੁਆਵਾਂ ਦਵਾ ਦੇਗਾ ਕਿ ਨਹੀਂ ਸਾਰਿਆਂ ਨੂੰ? ਦੇਗਾ। ਭਾਈ ਮਿੱਠੇ ਨੇ ਦੇਖ ਦਿੱਤੀ, ਮੁੜ ਕੇ 8 ਦਿਨ ਆਪ ਭੁੱਕਟੀ। ਤੇ ਦੇਖ ਕੇ ਤੇ ਹੁਣ ਮਹੀਨਾ ਹਰ ਗੱਲ ਤੇ ਦੇਖ ਵੜੀ ਜਾ ਰਿਹਾ, ਧੱਕੇ ਨਹੀਂ। ਤੇ ਦੇਖ ਦਿੱਤੀ ਸੀ। ਹਾਂ ਦਾਤ ਨੇ ਕਿਹਾ ਕੀ ਖਾਦਾ ਸੀ? ਉਹ ਯਾਰ ਉਹ ਦੇਖ ਦਿੱਤੀ ਸੀ ਕਿ ਮਾੜੇ ਚੌਲ ਖਾਦੇ। ਤੂੰ ਉਹਨੂੰ ਕਿਤੇ ਸੁਣਿਆ? 11 ਵਜੇ ਢਿੱਲਾ ਜਿਹਾ ਤੁਰਿਆ ਫਿਰਨ ਦਿਆ, ਸੁੱਤਾ ਉੱਠਿਆ। ਉਹ ਕਹਿੰਦਾ ਲਾਲੀ ਕੀ ਨੂੰ ਦੱਸ ਕਰਦਾ ਗਿਆ, ਉਹਨੇ ਹੁਣ ਪੁੱਛੀ ਜਾਂਦੀ ਕਿ ਜੋੜ ਆਏ ਕਿ ਨਹੀਂ ਆਏ। ਉਹਨੂੰ ਕਿ ਆ ਰਹੇ ਆ। ਸਾਜੀ ਇੱਕ ਦੁਕਾਨਦਾਰ ਨੂੰ ਕਹੀ ਜਾਵੇ ਤੇਰਾ ਕੰਮ ਚੱਲਦਾ, ਕਹਿੰਦਾ ਨਹੀਂ, ਕਹਿੰਦਾ ਦੇਖ ਦੇ। ਕਹਿੰਦਾ ਕਿਉਂ? ਕਹਿੰਦਾ ਮੈਂ ਵੀ ਪਿਛਲੇ ਹਫਤੇ ਦਿੱਤੀ। ਮੇਰਾ ਵੀ ਨਹੀਂ ਚੱਲਿਆ। ਉਹ ਯਾਰ ਨਹਿਰ ਲਿਆ ਦੇ ਯਾਰ, ਸਮਾਨ ਬਾਲਟੀ ਲਿਆ ਦੇ, ਉਹਦੇ ਵਿੱਚ ਰੱਖੀਏ ਜੀ। ਯਾਰ ਆ ਜਾਣੇ ਯਾਰ। ਅੱਜ ਗਿਰ ਜਾਣੇ ਯਾਰ ਇਹਨੇ ਦੇਖ ਦਿੱਤੀ ਆ, ਇੰਨੀ ਫਿੱਕੀ ਦਿੱਤੀ ਆ। ਮਹੱਲੇ ਦਾ ਸਿਆਣਾ ਬੰਦਾ ਕਹਿੰਦਾ ਯਾਰ ਮੈਨੂੰ ਨਾ ਕਬੂਲ ਹੋ ਗਈ, ਬਾਕੀ ਧੱਕੇਸ਼ਾਹੀ ਕਰਨੀ ਕਰੀ ਜਾਓ। ਇਹਨੇ ਦੇਖ ਵੰਡੀ, ਪਹਿਲੇ 9000 ਸੇਲ ਸੀ, ਦੇਖ ਵੰਡੀ ਅਗਲੇ ਦਿਨ 3500 ਰਹਿ ਗਈ। ਦੱਸੋ ਕੋਈ ਦੇਖ ਵੱਡੇ ਤੇਰੇ ਮੂੰਹ ਕਰਕੇ ਮੌਲਾ ਅੱਛਾ ਉਸਤਾਦ ਜੀ ਦੇਖ ਵੰਡਣ ਦੇ ਤੇ ਫੇਰ ਲੋਕੀ ਇਹਨੂੰ ਕਹਿੰਦੇ ਯਾਰ ਜੇ ਸਹੀ ਨੀਅਤ ਨਾਲ ਵੰਡਣ ਨੇ ਫੇਰ ਨਹੀਂ।
ਏਡਾ ਵੰਡਦੇ ਆ ਇੱਕ ਬੰਦਾ ਕਹਿੰਦਾ ਓਏ ਨਾ ਲਿਓ ਇਹਦੇ ਕੋਲ ਚੌਲ ਤੁਹਾਡੇ ਕਾਰੋਬਾਰ ਤਬਾਹ ਹੋ ਜਾਣੇ ਆ। ਮੈਂ ਲਿਆ ਸੀ ਅੱਗੇ ਮੇਰਾ ਚੰਗਾ ਭਲਾ ਕੰਮ ਸੀ। ਕਈ ਬੰਦੇ ਸਾਰੇ ਛਾਪਰ ਗਿਣਨ ਦੇ ਹੋਣੇ ਪਿੱਛੇ ਉੱਥੇ ਦੇਖਣ ਲੱਗਿਆ ਤੇ ਪੱਕੀ ਗੱਲ ਹੈ ਇੰਨੇ ਛਾਪਰ ਹੋਏ। ਮੈਂ ਨਹੀਂ ਗਿਣੇ। ਇਹ ਨਾ ਕਮੈਂਟ ਆਵੇ ਤੇ ਗੱਲ ਕਰਿਓ। ਉਹਨਾਂ ਨੇ ਕਹਿਣਾ ਗੱਲ ਤੇ ਕੋਈ ਸਵਾਦ ਦੀ ਹੋਣੀ ਨਹੀਂ ਦਈ, ਚਲੋ ਆਰੇ ਤੇ ਲੱਗੇ ਰਹੋ ਛਾਪਰ ਕਿੰਨੇ ਹੋ ਗਏ। ਬਾਕੀ ਤੇਰੀ ਮੈਂ ਚੋਲ ਹੀ ਬੜੇ ਕਮਾਲ ਦੇ ਕੋ ਆ ਕੇ ਲਿਆ, ਕੀ ਕਰੀਏ। ਚੌਲ ਖਾਦੇ ਹੀ ਨਹੀਂ ਬੇਟੇ। ਹਾਂ ਉਸਤਾਦ ਜੀ ਕੁਝ ਵੀ ਨਹੀਂ ਹੁੰਦਾ। ਚੌਲ ਮੂੰਹ ਚ ਜਾਣ 6 ਕਿਲੋ ਮੁਰਗੇ ਵਾਲੇ। ਹਾਏ ਹਾਏ ਪਤਾ ਲੱਗਦਾ ਵਾ ਕਿ ਚੋਲ ਹੈ। ਔਰ ਦੂਸਰੀ ਗੱਲ ਮੈਂ ਤੁਹਾਨੂੰ ਦੱਸਾਂ ਉਸਤਾਦ ਜੀ, ਵੱਡੀ ਗੱਲ ਔਰ ਦੂਸਰੀ ਗੱਲ ਇਹ ਆ, ਤੀਸਰੀ ਯਾਦ ਆ ਉਸਤਾਦ ਜੀ ਭਲੇ ਵਕਤਾਂ ਸਿਰਫ ਸਾਦਾ ਚਿੱਟੇ ਚੌਲਾਂ ਵਾਲੇ ਚਿੱਟੇ ਚਣੇ ਵਾਲੇ ਚੌਲ ਹੁੰਦੇ ਸੀਗੇ। ਹਾਂਜੀ ਯਾਰ ਵੀ ਛੱਡ ਗੱਲਾਂ ਦੇ ਇਹੀ ਬੰਦਾ ਵਾ, ਇਹੀ ਬਣਦਾ ਸੀ, ਇਹੀ ਬੰਦਾ ਸੀਗਾ। ਜਦੋਂ ਤੁਸੀਂ ਅੱਲਾ ਦੀ ਰਾਹ ਤੇ ਦੇਣਾ ਨਾ, ਫਰਾਖ ਦੀ ਨਹੀਂ ਨਾ ਦਿਓ। ਉਸਤਾਦ ਜੀ ਨੂੰ ਦੇ ਨਾ ਪਲੇਟ। ਮਾਲਕ ਬੜੀ ਮਿਹਰਬਾਨੀਆਂ ਕਰਦੇ ਆ। ਮੇਰਾ ਹਿੱਸਾ ਹੁਣ ਮੈਨੂੰ ਪਾ ਦਿਓ, ਮੇਰੀ ਮਿਹਨਤ ਜਿਹੜੀ ਹੈਗੀ ਉਹ ਦੇ ਦਿਓ। ਮੈਂ ਕੁਝ ਨਹੀਂ ਕਹਿਣਾ ਮੈਂ ਥੋੜੀ ਜਿਹੀ ਬੋਟੀ ਭਾਵੇਂ ਨਾ ਸਾਹਿਬ ਤੁਸੀਂ ਕਰਨਾ ਵਾ, ਕੁਝ ਨਹੀਂ ਕਹਿਣਾ। ਲੈਣੇ ਤੂੰ ਸਾਜੀ ਬਸ ਥੋੜੇ ਬਸ ਬਸ ਮੈਂ ਬੇਸਿਕਲੀ ਟ੍ਰਿਪਲ ਆਈ ਆ ਨਾ। ਚੋਲ ਦੇ ਦਿਓ ਬਸ ਮੈਨੂੰ, ਆ ਚਿਕਨ ਰਹਿਣ ਵੀ ਦਿਓ ਤੇ ਕੋਈ ਨਹੀਂ। ਤੁਹਾਡੀ ਆ। ਅੱਛਾ ਸਲਮਾਨ 15 ਛਾਪਰ ਲੈ ਕੇ ਤੇ ਆਣੇ ਕਿਹੜਾ ਬੱਚਿਆਂ ਨੂੰ ਸਾਰੇ ਕੱਪੜੇ ਪਾੜਤੇ ਵੀ 15 ਛਾਪਰਾਂ ਦੇ ਕਿਹੜੇ ਤੇਰੇ ਕੱਪੜੇ ਪਾੜ ਜਣੇ ਬੰਦਾ ਪੁੱਛੇ। ਆਪਣਾ ਅੰਦਰ ਅਹਿਮਦ ਨੂੰ ਦੇ ਕੇ ਆ। ਤੂੰ ਹੋਰ ਨਾ ਲੈ ਚੌਲ ਕੱਢਿਆਂ ਚੋਂ ਲੈ ਲਈ। ਗੱਡੇ ਤੇ ਯਾਰ ਅੱਧਾ ਪਤੀਲਾ ਕੱਢ ਕੇ ਤੇ ਆਏਗਾ ਸਵੇਰੇ। ਇਹਦੇ ਮਗਰ ਇਹਨੂੰ ਪਤਾ ਚੱਲ ਗਿਆ ਨਾ ਘਰ ਦੇਗ ਵੰਡਣੀ ਹੈ ਇੱਥੇ ਘਰ ਦੱਸਿਆ ਇਹਦੇ ਭਰਾ ਉਸਤਾਦ ਜੀ ਟਾਇਰਾਂ ਵਾਲੇ ਬੂਟ ਪਾ ਕੇ ਸਵੇਰ ਦੇ ਦਫ਼ਤਰ ਦੇ ਅੱਗੇ ਫਿਰਦੇ ਆ। ਲੈਡਿੰਗ ਕਰਨ ਦੇ, ਵੀਲਿੰਗ ਕਰਨ ਦੇ ਬੋ ਮੋਰੇ। ਇੱਕ ਭਰਾ ਨੇ ਸੁਲਤਾਨ ਅਲੀ ਸਾਹਿਬ ਦਾ ਗੈਟਅਪ ਕੀਤਾ ਵਾ ਵੀ ਬੜਕਾ ਮਾਰ ਕੇ ਮੈਂ ਚੌਲ ਲੈਣੇ ਨੇ। ਚੈੱਕ ਤੇ ਕਰ ਲਾ ਮਿੱਠਿਆ, ਦੋਵੇਂ ਹੱਥ ਚੈੱਕ ਤੇ ਕਰ ਉਹਦੇ। ਤੂੰ ਕਿਤੇ ਫੁੱਫੋ ਦਾ ਡਿਨਰ ਸੈੱਟ ਖੋਲ ਲਿਆ ਤੇ ਚੌਲ ਵੀ ਖਾਣ ਡਿਆ ਵਾ, ਪਲੇਟਾਂ ਦੀ ਫਾਇਤ ਵੀ ਕਰਨ ਡਿਆ ਮੈਂ। ਅੱਜ ਦੋਵੇਂ ਭਰਾ ਇਹਦੇ ਵੋਕੀ ਟੋਕੀ ਲੈ ਕੇ ਫਿਰਨੇ ਆ, ਦੇਖ ਮੁੜ ਨਹੀਂ ਗਏ ਹੈ। ਉਹ ਕੋਈ ਗੇਟ ਤੇ ਕੇ ਪਹੁੰਚ ਗਈ। ਅੰਦਰ ਚਲੀ ਗਈ ਇੱਕ ਚੌਲ ਚ ਕਹਿੰਦਾ ਇੱਕ ਘਰ ਕਹਿੰਦਾ ਕੀ ਬਣਿਆ, ਕਹਿੰਦਾ ਮੁੜ ਕੇ ਤੂੰ ਅੱਗੇ ਆ ਜਾ ਬਸ। ਹੋਰ ਹੀ ਐ ਚੱਲ ਰਿਹਾ ਟੋੜ ਆ ਕਿਤੇ ਨਾਲੇ ਵੀ ਕਹਿ ਰਿਹਾ ਓਵਰ। ਉਹਨੇ ਯਾਰ ਪੂਰੀ ਰੈਕੀ ਕੀਤੀ ਹੈ ਉਸਤਾਦ ਜੀ, ਪੂਰੀ ਰੈਕੀ ਕੀਤੀ ਹੈ। ਹੋਰ ਚਾਚਾ ਜੀ ਹੁਣੇ ਵੀ ਮੰਡੀ ਕੁਆਟਰ ਫੇਰ ਰਹੇ ਸੀ ਪਕਵਾਨ ਦੇ ਸਾਹਮਣੇ। ਬੜੇ ਨੇ ਉਸਤਾਦ ਜੀ ਬਹੁਤ। ਜਦੋਂ ਦਾ ਘਰ ਦੱਸ ਗਿਆ ਚੋਲ ਲੈ ਗਏ ਲੋਕੀ। ਉਹਦੇ ਹੀ ਰੋਕ ਬਾਕੀ ਉਸਤਾਦ ਜੀ ਆਲੂ ਫੋਰੀ ਜਹਾਂਗੀਰ ਵਾਲੇ ਬਣ ਗਏ ਕਿ ਨਹੀਂ? ਠੀਕ ਉਸਤਾਦ ਜੀ ਉਸਤਾਦ ਇਹ ਕੌਣ? ਇਹ ਜਿਹੜੇ ਲੈ ਕੇ ਆਏ ਨੇ। ਬਿਸਮਿਲ੍ਲਾ ਮਾਂ ਸਦਕੇ ਜਾਵੇ। 300 ਵਾਲੀ ਪਲੇਟ ਹੈ ਜੀ। ਹਾਫ ਪਲੇਟ ਲਾਉਣੀ, ਹਾਫ ਪਲੇਟ। ਡਬਲ ਸ਼ਾਮੀ ਵਾਲੀ ਪਲੇਟ ਲਾ ਦਿਓ ਜੀ, ਡਬਲ ਸ਼ਾਮੀ ਵਾਲੀ ਸਟਾਰਟ ਲਾ ਕੇ 4 ਨੰਬਰ ਟੇਬਲ ਖਾਲੀ ਕਰ ਬਈ। ਓਹੋ ਗਲਾਸ ਲੈ ਲੈਤੇ ਭਈਆ। ਉਹ ਭਾਜੀ ਥਾਣੇ ਦੇ ਵੰਡਨ ਨੇ। ਚੱਲ ਅਰੇ ਸਾਜੀ ਤੂੰ ਕਿੱਧਰ? ਉਹ ਮੈਂ 4 ਨੰਬਰ ਟੇਬਲ ਤੇ ਫੜਾ ਕੇ ਆਇਆ। ਫੜਾ ਦੇ। ਹਾਂਜੀ ਸ਼ਾਮੀ ਨਹੀਂ ਆਈ ਨਾਲ। ਇਹ ਦੁਪਹਿਰੀ ਆਉਣੀ ਸੀਗੀ, 1 ਵਜੇ ਦਾ ਦਿੱਤਾ ਹੈ ਟਾਈਮ। ਬੋਲੀ ਉਸਤਾਦ ਜੀ ਦੇ ਲੋ ਬਰਕਤ ਹੀ ਹੈ। ਮੇਰਾ ਦਿਲ ਕਹਿੰਦਾ ਨਹੂਸਤ ਖਤਮ ਹੋ ਜਾਏਗੀ ਹੁਣ। ਬਰਕਤੀ ਆ। ਅਸੀਂ ਮੰਡੀ ਕੁਆਟਰ ਵੀ ਖਾਣ ਦੇ ਅਸੀਂ ਖਤਮ ਹੋ ਗਈ ਸੀ, ਹੋ ਚੁੱਕੀ ਉਹਦੇ ਸ਼ੁਕਰਾਨੇ ਚ ਕੰਮ ਕਰ ਰਹੇ ਸੀ। ਅੱਛਾ ਤੇ ਉਸਤਾਦ ਜੀ ਜਦੋਂ ਤੱਕ ਇਹਨੇ ਆਪ ਨਹੀਂ ਨਾ ਜਾਣਾ, ਇਹਨੂੰ ਯਕੀਨ ਨਹੀਂ ਹੋਣਾ ਕਿ ਟਲ ਗਈ ਨਹੂਸ। ਅੱਜ ਇੱਕ ਅੱਧੀ ਦੇਖ ਤੁਹਾਡੀ ਹੋਰ ਬਣਦੀ ਹੈ ਕਿਹੜੀ? ਨਹੂਸਤ ਸੱਚੀ ਮੁੱਚੀ ਦੀ ਦੂਰ ਕਰਨ ਦੀ। ਹਾਂ ਇਹ ਤਾਂ ਨਹੀਂ ਹਜੇ ਬਣਦੀ। ਹੁਣ ਮੈਂ ਤੁਹਾਨੂੰ ਦੱਸਾਂ, ਹੁਣ ਪੂਰਾ ਪਕਵਾਨ ਲੇਕਿਨ ਉਹ ਕਿਤੇ ਹੋਰ ਬਣਦੀ ਆ। ਉਹ ਗਾੜੂ ਦੇ ਬੁੱਪੜ ਕੋ ਬੰਦੀ ਆ। ਪਰ ਜਾਤੀ ਕੀਤੀ ਆ, ਇਹ ਤੋਂ ਵੱਧ ਹੋਣੇ ਸੀ ਚੋਲ। ਨਹੀਂ ਮਜ਼ੇਦਾਰ ਚੌਲ ਆ ਬੜੇ ਯਾਰ। ਅੱਛੇ ਯਾਰ, ਨਹੀਂ ਵੈਰੀ ਗੁੱਡ ਮਾਰਕ। ਚੌਲ ਮਾੜੇ ਨਹੀਂ ਹੈਗੇ, ਚੌਲ ਠੀਕ ਆ, ਪੱਕੇ ਨਹੀਂ ਸੀ। ਨਹੀਂ ਠੀਕ ਹੈ ਸਹੀ ਹੈ। ਸੁਪਰ ਕਾਇਨਾਤ ਦੇ ਨੇਗੇ ਸਾਜ ਇਹ ਸੁਪਰ ਗਾਉਂ ਦੇ ਆ। ਇਹ ਕੁੱਲ ਸੁਪਰ ਕਾਇਨਾਤ ਦੇ ਆ ਤੇਰੇ ਲਈ, ਖਾ ਜਾ ਬਸ। ਜਿੰਨੇ ਤੈਨੂੰ ਦੇ ਦਿੱਤੇ ਨਾ ਉਸਤਾਦ ਜੀ ਨੇ ਤੇਰੀ ਕਿੰਨੇ ਦੇ ਤੇ ਮੂੰਹ ਲੋ ਗਿਆ ਮੇਰਾ, ਉਧਰ ਚੈੱਕ ਕਰ। ਉਹਦੀ ਤੂੰ ਅਮੀਰੀ ਚੈੱਕ ਕਰ, ਅਮੀਰੀ। ਇੱਕ ਗੱਲ ਜ਼ੇਨ ਚ ਰੱਖੀ, ਇਹ 1000 ਰੁਪਏ ਸਲਾਮੀ ਵਾਲੀ ਰੋਟੀ ਨਹੀਂ ਹੈ। ਇਸ ਤੋਂ ਬਾਅਦ ਫੂਡ ਔਰ ਕਸਟਰਡ ਕੁਸਟਰ ਨਹੀਂ ਆਉਣਾ, ਇਹੀ ਕੁਛ ਬਾਅਦ 2 ਚਮਚੀਆਂ ਔਰ ਬੋਟੀ ਨੂੰ ਕਿਸ ਤਰ੍ਹਾਂ ਐਸਾ ਹੈ। ਮਤਲਬ ਨਾ ਬੜਾ ਰੀਜ਼ਨੇਬਲ ਹੋ ਕੇ ਤੋੜ ਰਿਹਾ। ਉਸਤਾਦ ਜੀ ਇਹ ਘਰ ਆਪਣੇ ਸਿਰਫ ਝਾਤੀ ਤੋਂ ਕਦੀ ਗੌਰ ਨਾ ਮਾਰਨੀ ਹੈ। ਬਸ ਉਸਤਾਦ ਜੀ ਤਰੀਕਾ ਘਰ ਖਾਣ ਦਾ ਸੈਂਸ ਹੁੰਦੀ ਆ। ਦੱਸ ਗਿਆ ਚੌਲ ਉਹ ਦੇਖੋ ਉਹ ਆ ਚੀਜ਼ ਬੇਟੇ ਆ ਸਹੀ ਆ। ਸਾਨੂੰ ਰੈਡ ਜਿਹਾ ਘਰ ਆ ਇੱਥੇ ਕਿਦਾਂ ਮੁੱਠਾ ਲਾ ਘਰ ਇੱਥੋਂ ਚਮਚ ਫੜ ਕੇ ਰੋਟੀ ਖਾਂਦੇ ਆ। ਕਿੱਦਾਂ ਨਹੀਂ ਚਮਚ ਫੜਾਈ, ਮੈਂ ਤੈਨੂੰ ਦੱਸਾਂ ਵੀ ਕਿੱਦਾਂ ਰੋਟੀ ਖਾਂਦੇ ਲੋਕੀ। ਆ ਪਲੇਟ ਆ, ਆ ਚਮਚ ਹੁੰਦੀ ਸੀ ਹਾਂ ਤੇ ਅੱਜ ਸਾਜੀਆ ਤੁਹਾਡੇ ਨਾਲ ਹੋਣਾ ਦੀਦਾਰ ਕਸਮ ਹੈ ਵੀ। ਯਾਰ ਸਾਰੀ ਜ਼ਿੰਦਗੀ ਖਾਦੇ ਟੋਟਾ ਚੌਲ, ਇਹ ਬੁਰਕੀਆਂ ਭਰ ਕੇ ਕਸਟਰਡ ਆ ਗਿਆ ਸਾਹਮਣੇ, ਤੇ ਕਸਟਰਡ ਵੀ ਉਦਾਂ ਹੀ ਪਾਉਣ ਡਿਆ ਨਿਕਲ। ਪਾਗਲ ਹੋਇਆ ਪਿਆ, ਦੇਖ ਨਾ ਸਹੀ ਆਪਣੇ ਨੈਸ਼ਨਲ ਤੇਰੇ ਤਾਂ ਟੈਲ। ਬਸ ਮੈਂ ਅੱਗੇ ਤੋਰਨ ਲੱਗਾ ਹੁਣ। ਯਾਰ ਉਹ ਰਾਇਤਾ ਆਲੂ ਦਾ ਉਸਤਾਦ ਜੀ ਹਲੇ ਦਾੜ ਵੀ ਗਿੱਲੀ ਦਾੜ ਨਹੀਂ ਕਿੱਲੀ ਹੋਰ ਅੰਦਰ ਕੌਣ ਆ? ਆ ਰੋਡ ਵੀ ਆਈ ਜਾਂਦੇ ਵਿੱਚ। ਸਾਹਿਬ ਭਾਈ ਹੈ। साहब भाई हैं, शराज भाई हैं, शबाज भाई हैं,
ਮੈਂ ਕਿਹਾ ਚਾਚਾ ਜੀ ਵਿੱਚ ਰੋਡ ਆਉਂਦੇ, ਕਹਿੰਦਾ ਯਾਰ ਉਹ ਹਲਕੀ ਜਿਹੀ ਹਨੇਰੀ ਚੱਲ ਗਈ ਸੀ, ਹੋਰ ਐਸਾ ਕੋਈ ਰੌਲਾ ਨਹੀਂ। ਉਹ ਨਹੀਂ, ਉਹ ਜੇਲ ਰੋਡ ਆਇਆ ਸੀ। ਉਹ ਤੈਨੂੰ ਮੈਂ ਖਾਣਾ ਵਾ, ਤੂੰ ਮਿੰਟ ਕੁ ਬਾਅਦ ਆ ਜਾਨੀ ਆ। ਸਾਈਡ ਤੇ ਕਰਕੇ ਉੱਤੇ ਇੱਟ ਰੱਖ ਦਿਓ। ਰਾਇਤਾ ਨਹੀਂ ਲੈ ਕੇ ਆਇਆ ਉਹ ਅਸ਼ਬਾ ਉਹਨੂੰ ਦੇ ਕੇ ਅਸ਼ਰਾਦ ਨੂੰ। ਉਹਦੇ ਅਜੇ ਮੇਦੇ ਚ ਅਲਸਰ ਆ, ਉਹਦੇ ਅਜੇ ਮੇਦੇ ਚ ਅਲਸਰ ਆ ਜੀ। ਅਲਸਰ ਇਸ ਦੁਨੀਆ में। ਹਾਂਜੀ ਆਹ ਜੇ ਹੁਣ ਡ੍ਰਿਪ ਲਵਾ ਕੇ ਆਇਆ ਸਾਜੀ। ਹਟ ਜਾ ਮਿੱਠੇ, ਥੋੜੇ ਖਾ। ਥੱਲੇ ਵਾਲੀ ਪਲੇਟ ਦੇ। ਹੋਰ ਦਿਓ ਸਾਜੀ ਮਿੱਠੇ ਨੂੰ। ਸਾਜੀ ਗੱਲਾਂ ਦੀਆਂ ਗੱਲਾਂ ਨਹੀਂ ਜੋ ਸਾਜੀ ਮੈਂ ਬਸ ਹਲਾਲ ਦੇ ਮੈਂ ਪੈਸੇ ਬਸ ਮੈਂ ਹੋਰ ਨਹੀਂ ਲੈਣੇ ਬਸ। ਬੇਟਾ ਜੀ ਇਸ ਤੋਂ ਬਾਅਦ ਪਤੀਲੇ 'ਚ ਚਮਚ ਲੱਗਣਾ ਤੇਰਾ, ਬਸ ਕਰੀ ਦੀ ਹੁੰਦੀ ਆ। ਸਾਲਿਆਂ ਅੰਦਰ ਭਰਤ ਪਾਉਣੇ ਚੌਲਾਂ ਦਾ, ਇਹ ਨਾ ਚੌਲਾਂ ਦੀ ਦੀਵਾਰ ਖੜੀ ਹੋ ਜਾਵੇ ਅੰਦਰ। ਅੱਛਾ ਚਲੋ ਆਲੂ ਦੇ ਖਾਤੇ ਸਹੀ ਹੈ। ਹੁਣ ਤੁਸੀਂ ਆਪ ਹੀ ਕਿਹਾ ਪਲੇਟ ਦੇ ਆਲੂ ਲੈ ਲਓ ਉਹ ਦੇ, ਤੇ ਆ ਉਹ ਦੇ ਨਾ। ਅੱਛਾ ਸਾਜੀ ਕਾਲੂ ਕਚੀਚੀਆਂ ਲੈਂਦੇ ਆ, ਇਹਨੂੰ ਦੇ ਦਿਓ, ਹੋਰ ਮੈਨੂੰ ਮਾਰਨ ਨਾ ਲੱਪੇ। ਆ ਵੇਖੋ ਸਾਜੀ ਹਲਾਲ ਦੇ ਪੈਸੇ ਨੇ ਮਾਸ਼ਾਅੱਲਾ ਬਹੁਤ ਪਿਆਰੇ ਚੌਲ ਬਣੇ ਨੇ। ਗੱਲਾਂ ਦੀਆਂ ਗੱਲਾਂ 100 ਗੱਲਾਂ ਦੀ ਇੱਕ ਗੱਲ। ਪੈਸੇ ਹਲਾਦੇ ਸੀ ਲੇਕਿਨ ਤੂੰ ਖਰਾਬ ਕਰ ਲਿਆ ਅੱਗੋਂ। ਸੋਹਣਾ ਹੋ ਗਿਆ ਲੋ ਭਾਜੀ। ਜੀ ਘਰ ਦੱਸ ਗਿਆ। ਮੈਂ ਤੈਨੂੰ ਕਹਿ ਰਿਹਾ ਤੂੰ ਸਾਈਡ ਤੇ ਰਹਿ। ਸਾਜੀ ਨੂੰ ਨਿਸ਼ਾਨੀ ਲਾ ਲਓ। ਉਹ ਗਰਦਨ ਲੱਸੀ ਖਾ ਕੇ ਰੱਖ ਦੋ। ਸੋ ਅੱਧ ਰੱਸਾ ਸਿਰੇ ਤੇ ਚੋਲ। ਹਾਂ ਅੱਛੇ ਹੈ ਸਾਜੀ। ਮੇਰੇ ਹਿਸਾਬ ਨਾਲ ਆਪਾਂ ਬਾਹਰ ਜ਼ਿਆਦਾ ਨਹੀਂ ਵੰਡਦੇ। ਇਹ ਬਾਹਰ ਵੰਡਣ ਲਈ ਸੀ, ਇਸੇ ਲਈ ਇੱਥੇ ਬਾਹਰ ਬਹਿ ਕੇ ਵੰਡੇ। ਮੇਰੇ ਹਿਸਾਬ ਨਾਲ ਤੁਹਾਨੂੰ ਜ਼ਿਆਦਾ ਨਹੀਂ ਦੇਤੇ। ਆਹ ਹਿਸਾਬ ਹੈ। ਉਧਰੋਂ ਫੜਾ ਅਲੀ ਨੂੰ ਲਿਆ ਬੈਠੇ ਉਹਨੇ ਦੇ। ਬਸ ਸਾਜੀ ਉਹ ਤੇਰੇ ਝੂਠੇ ਪਲੇਟ 'ਚ ਮੈਂ ਖਾਵਾਂ। ਉਹ ਸਾਡੀ ਵੀ ਆਮਦ ਥੋੜੀ ਜੀ ਖੁੱਲੇ ਯਾਰ। ਨਾ ਉਸਤਾਦ ਉਹ ਸਾਡਾ ਵੀ ਥੋੜਾ ਜਿਹਾ ਹਿਸਾਬ ਸਾਜੀ ਕਿਤਾਬ ਘਰ ਦੱਸ ਗਿਆ ਜੋ ਲਾਉਣੇ ਆ। ਭਰਾ ਸ਼ਿਫਾ ਵਾਲੀਆਂ ਟੋਪੀਆਂ ਪਾ ਕੇ ਫਿਰਦੇ ਵੱਡੀਆਂ। ਤੇਰਾ ਝੂਠੀ ਪਲੇਟ 'ਚ ਖਾਵਾਂਗੇ, ਕੋ ਸਾਡਾ ਵੀ ਅੰਦਰੋਂ ਫੁੱਲ ਪੂਰਾ ਜਾਲੀ ਨਾਲ ਧੋ ਕੇ ਲਿਆ ਇਹਨੂੰ। ਸਾਡਾ ਵੀ ਕੋਈ ਹਿਸਾਬ ਲੱਗੇ ਯਾਰ। ਬਾਜੀ ਕਿਤੇ ਗੱਡੀ 'ਚ ਡਿੱਗੀ 'ਚ ਰੱਖੀ ਜਾਂਦੇ ਆ। ਨਹੀਂ ਸਮਾਨ ਹੈ। ਠੀਕ ਹੈ ਓਕੇ ਜਾ। ਗੱਡੀ ਚੈੱਕ ਕਰਨੀ ਭਾਜੀ, ਮੈਨੂੰ ਡਾਊਟ ਆ। ਧੋ ਕੇ ਲਿਆ ਪਲੇਟ ਚੰਗੀ ਤਰ੍ਹਾਂ। ਭੱਜ ਕੇ ਜਾ। ਕਾਲੂ ਗੱਡੀ ਦੇਖ ਕੇ ਆਈ ਕਾਲੂ। ਗੱਡੀ ਦੇਖ ਕੇ ਹੋਣੀ। ਭਾਈ ਮਿੱਠੇ ਤੇ ਕੀ ਖੇਡਣ ਮੈਂ ਤੈਨੂੰ 2 ਬੋਟੀਆਂ ਹੋਰ ਪਾ ਦੇਣਾ, ਤੂੰ ਮੈਨੂੰ ਮੁਰਗਾ ਜੋੜ ਕੇ ਦੇਣਾ ਵਾ। ਇੱਥੇ ਤੁਰਦਾ ਨਜ਼ਰ ਆਵੇ। ਕਦੋਂ ਸਹੀ ਦੱਸੀ ਕੈਦ ਕੱਟ ਕੇ ਆਇਆ। ਯਾਰ ਮਿੱਠੇ ਭੁੱਖ ਖਾ ਲਾਈ ਲੈ। ਹੋਈ ਆ, ਕਿਤੇ ਠਪੈਰਾ ਖੋਲਣ ਡਿਆ ਮੈਂ। ਘਰ ਵੀ ਲੈ ਜਾ ਭਰਾ ਦੇ, ਭੇਂਡਾ ਲੰਘਿਆ ਤੋਂ ਬਾਅਦ। ਇਹ ਪਿੱਛੇ ਬੰਦਾ ਬਾਲਟੀ ਲੈ ਕੇ ਨਹੀਂ ਫਿਰਨ ਡਿਆ ਵੀ ਉਹਨੂੰ ਚਾਵਲ ਪਾਪਾ ਦੇਈ ਜਾਣੇ ਆ। ਨਹੀਂ ਉਹ ਦੇਖ ਕੱਲੀ ਹੱਡੀ ਨੇ ਕੀ ਹਾਕੀ ਖੇਡਣ ਦਿਆ ਉਹਦੇ ਨਾਲ। ਦੱਸ ਇਹ ਜਿਹੜਾ ਗੋਲ ਸਾਜੀ ਉਹਦੇ ਵਿੱਚੋਂ ਐਂਡ ਕਰਕੇ ਆ ਦੇਖੋ। ਉਹਦੇ ਮਿੱਠੇ ਖਾਂਦੇ ਯਾਰ, ਉਹਨੂੰ ਤੂੰ ਉਹਦੇ ਤੇ ਹੱਥ ਤੇ ਨਾ ਬੋਲ। ਯਾਰ ਮਿੱਠੇ ਮੈਂ ਤੇਰੇ ਪੱਲਿਓ ਖਾਣੇ ਯਾਰ, ਆਪਣਾ ਨਸੀਬ ਖਾਣੇ, ਤੈਨੂੰ ਕਾਹਦੀ ਤਕਲੀਫ ਆ ਹੈ? ਉਹਦੇ ਮੂੰਹ ਤੇ ਨਾ ਮਾਰਦੀ ਐ ਕਰ। ਮਾਸਟਰ ਟੈਲੈਂਟ ਦਾ ਮੁੰਡਾ ਬਣ ਮਾਸਟਰ ਟੈਲ ਵਾਲਿਆਂ ਦਾ ਵੀ ਹਲਕੇ ਤੂੰ ਆਪਣੇ ਖਾਤੇ ਤੇਰੀ ਗੱਲ 'ਚ ਮੈਂ ਬੋਲਿਆ ਮਿੱਠੇ ਐ ਲੱਗ ਤੂੰ ਬੋਤਲ ਲਵਾ ਕੇ ਆਇਆ। ਅੱਬੇ ਨੇ 6 ਉਲਟੀਆਂ ਕੀਤੀਆਂ ਤੂੰ। ਅੱਬੇ ਨੇ ਪੀਰਾਂ ਦੇ ਉਸ ਤੋਂ 2 ਵਾਰੀ ਕੜਛਾ ਖਾਦਾ ਇੱਥੇ ਪੱਛ ਪਿਆ ਹੋਇਆ ਉਹਦੇ। ਪੀਰਾਂ ਕੋ ਆਹੋ ਸੱਚ ਪੀਰ ਨੇ ਮਾਰਤਾ ਸੀ। ਲੈ ਸਕੇ ਪੀਰ। ਪੀਰਾਂ ਦੇ ਉਰਸ ਤੋਂ ਕੜਚਾ। ਨੋਨੀ ਤੂੰ ਦਿਲ ਛੋਟਾ ਮਤ ਕਰ, ਸਹੀ ਬਣੇ। ਕਾਲੂ ਨੂੰ ਦੇਖ ਚੌਲ ਦੇਖ ਕੇ ਥੋੜੇ ਦਿਨ ਘਬਰਾ ਕੇ ਦਾ ਸਤਾਜੀ ਲੱਗਦਾ ਫਿਰ ਛਾਪਰਾਂ 'ਚ ਬਹੁਤੇ ਪਾ। ਕਹਿੰਦਾ ਸਾਜੀ ਆਪਾਂ ਬਹੁਤ ਪੰਡ ਤੇ ਆ। ਕਿੰਨਾ ਆਪਾਂ ਲੱਗਦਾ ਬਹੁਤੇ ਵੰਡ ਤੇ। ਲਓ ਉਸਤਾਦ ਜੀ ਅੱਜ ਤੋਂ ਚਾਵਲ ਬੰਦ ਆ। ਸੋਹਣਾ ਹੋ ਗਿਆ। ਤੁਹਾਨੂੰ ਪਤਾ ਮੈਨੂੰ ਡਾਕਟਰ ਨੇ ਅੱਜ ਚਾਵਲ ਮਨਾ ਕੀਤੇ ਆ। ਤੇ ਅੱਜ ਤੋਂ ਬੰਦ ਸਾਜੀ ਸੋਹਣਾ ਹੋ ਗਿਆ। ਚਾਵਲ ਹਦਾਇਤ ਵਾਲੇ ਨਹੀਂ ਸੀ। ਨਹੀਂ ਸਹੀ ਹੋ ਗਿਆ ਯਾਰ ਕੀ ਹੈ। ਉਹ ਵਿਆਹਾਂ ਸ਼ਾਦੀਆਂ ਤੇ ਖਾਣੇ ਖਾਣ ਐਂਡ ਤੋਂ ਬਾਅਦ ਕਿਤੇ ਨਹੀਂ ਨਹੀਂ ਸੋਹਣਾ ਹੋ ਗਿਆ ਮੈਂ। ਮਾਸ਼ਾਅੱਲਾ। ਹਾਂ ਸਾਜੀ ਸੋਹਣਾ ਹੋਵੇ ਨਾ ਹੋਵੇ ਆ ਗਏ। ਓਏ ਬੱਸ ਕਰਦੇ ਤੂੰ ਮਾਸੂਮ ਡਰਾਮੇ ਚ ਆਇਆ ਵਾ ਵੀ ਕਿਦਾਂ ਚੌਲ ਡੀਸੈਂਟ ਮੋਲ ਕੇ ਖਾਣ ਡਿਆ ਵਾ। ਉਹਨੇ ਬੋਟੀਆਂ ਦੇ ਕੈਸੀਆਂ ਵਿੱਚੋਂ ਐ ਲੈਦਾ ਐ ਵੇਖ ਤਾਂ ਸਹੀ। ਸਿਰ ਉੱਤੇ ਚੁੰਝ ਲੱਗਣੀ, ਥੱਲੇ ਪਾਵੇ ਲੱਗਣੇ ਆ। ਪੂਰੀ ਮੁਰਗਾ ਤਿਆਰ। ਇਹ ਕਿਤੇ ਸਕੀਮ ਉਹਨਾਂ ਨੇ ਸਕੀਮ ਕੱਢੀ ਵੀ ਹੱਡੀਆਂ ਦੇ ਮੋਬਾਈਲ ਦਾ ਪਾਉਚ ਲੈ ਜਾ। ਗੱਡੀਆਂ ਦੇ ਮੋਬਾਈਲ ਦਾ ਬੋਕਸ ਲੈ ਆ ਵੀ ਸਕੀਮ ਆਈ ਹੈ। ਠੁੱਡੇ ਚੋਲਾ ਜੀ ਤੋੜੀ ਲੜਾ ਕੇ ਕਹਿੰਦੇ ਤੁਸੀਂ ਮੰਦੀ ਪੱਕੀ ਆ। ਕਿਹੜੀ ਮਿਹਰਬਾਨੀ ਆ। ਆਲਾ ਯਾਰ ਆਲਾ ਆਲੋ ਸਾਜੀ ਮੈਂ ਨਹੀਂ ਖਾਣੇ। ਆਲਾ ਲੋ ਆਲਾ ਯਾਰ ਤੂੰ ਖਾ ਲੈ ਮਿੱਠੇ ਆਲਾ। ਓਏ ਕਰ ਲੈ ਯਾਰ ਥੋੜੇ ਜਿਹੇ ਚਾਵਲ। ਨਹੀਂ ਰਹਿਣ ਦੇ, ਮੈਂ ਨਹੀਂ ਖਾਂਦਾ, ਮੈਂ ਚਲੇ ਜਾਂਦਾ। ਮੈਨੂੰ ਉਂਝ ਕਹਿ ਦੋ ਮੈਂ ਚੱਲ ਜਾਂਦਾ ਇਦੋਂ। ਓ ਯਾਰ ਨਾ ਲੜੋ ਯਾਰ। ਇਹਦਾ ਛੋਟਾ ਭਰਾ ਨੀ ਜਿਹੜਾ ਉਹ ਬਰੀਕ ਜੇ ਮੂੰਹ ਵਾਲਾ, ਉਹ ਸਵੇਰੇ ਸਵੇਰੇ ਕਹਿੰਦਾ ਕੈਟ ਫੂਡ ਨਹੀਂ ਲਾਏ ਮੇਰੇ ਲਈ। ਓਏ ਜਿਹੜਾ ਇਹਦਾ ਉਹ ਭਰਾ ਨਾ, ਉਹਦੇ ਤੇ ਖੋਖਲਾ ਲੱਗ ਕੇ ਇੱਥੇ ਵੀ ਲੱਗ ਜਾਂਦਾ। ਆਹੋ ਓਏ ਘਰ ਵੀ ਲੈ ਜਾ ਸਵੇਰ ਦਾ ਅੱਬਾ ਖਾਲੀ ਅੰਦਰਾਂ ਨਾਲ ਖੇਡ ਲਿਆ ਵਾ। ਇਹਦਾ ਭਰਾ ਮੈਂ ਦੇਖਿਆ ਬਰੀਕ ਜਿਹਾ ਐਨ ਡਾਲਰ ਦਾ ਪੈਨ ਆਉਣ ਡਿਆ ਕਿਤਾ ਸੁੱਕਾ ਜਿਹਾ। साजी हमारी बात जाया होगी हमने इतनी ਮਾਸ਼ਾਅੱਲਾ ਦੁਬਾਰਾ ਕਰ ਲਓ, ਕਿਹੜਾ ਫਿਲਮ ਚ ਆਉਣ ਡਈ ਹੈ। ਤੂੰ ਤੇ ਬੜਾ ਇਹਦਾ ਤੇਰਾ ਮਾਮਾ ਨੌਕਰਾ ਤੇਰਾ। ਓਏ ਮੈਂ ਮਿੱਠਾ ਖਾਨ ਸਾਹਿਬ ਮਾਂ ਤੇ ਬਾਅਦ ਉਹਨੂੰ ਪਲੇਟ ਇਹ ਦੇਖੋ ਨੇ 2 ਵਾਰੀ ਪੜੀ ਕਿ ਨਹੀਂ। ਤੂੰ ਵੀ ਉਹ ਫੜੀ ਜਾ ਰਿਹਾ ਉਹਦੇ ਕੋਲ। ਸਾਜੀ ਉਹ ਖਾਣਾ ਚਾਹੁੰਦਾ ਵਾ, ਉਹਨੂੰ ਨਹੀਂ ਨਹੀਂ ਮੈਂ ਭੁੱਖ ਬਸ ਲੱਗੀ ਆ। ਮੈਂ ਕਾਲੂ ਨੂੰ ਵੀ। ਜਿਨ੍ਹਾਂ ਦੇ ਅੱਗੂ ਨਹੀਂ ਆਇਆ ਉਹਨਾਂ ਨੂੰ ਦੂਸਰੇ ਨਹੀਂ ਮਿਲਨੇ। ਕੌਣ ਰਹਿ ਗਿਆ ਹੁਣ? ਆ ਫੜ ਯਾਰ ਉਰੇ ਆ ਕਾਸ਼ੀ। ਆ ਜਾ ਬਾਅਦ ਚ ਖਾ ਲਈ ਉਰੇ ਆ ਜਾ ਉਰੇ ਆ। ਛੋਟੇ ਬਾਅਦ ਫਿਰ ਲੈ ਕੇ ਆਏ ਸੀ ਮੈਂ। हमने बात करी थी मैं कहा घर भी ले जा चावल तेरा अब्बा सवेर दा सुक्कियां अंदरां ना खेडने गड़ों ਗਿਟਾਰ ਵਿੱਚ ਸੁੱਕੀਆਂ ਅੰਦਰਾਂ ਨਾਲ ਗਿਟਾਰ ਵਜਾ ਰਿਹਾ ਸੀ। ਸਟਿੰਗ ਨਹੀਂ ਮਿਲੂ। ਇੱਕ ਸਟਿੰਗ ਲਿਆ। ਯਕੀਨ ਮੈਨੂੰ ਭੁੱਖ ਨਾਲ ਤੇ ਛੋਟਾ ਭਰਾ ਜਿਹੜਾ ਲੰਬਾ ਜਿਹਾ, ਉਹਦੀਆਂ ਸਾਫ਼ ਆਂਦਰਾਂ ਨਜ਼ਰ ਆਉਣੀਆਂ। ਐ ਲੱਗਦਾ ਮੰਜੀ ਹੋਣੀ ਕਿਸੇ ਨੇ। ਕਹਿੰਦਾ ਉੱਤੇ ਕਹਿ ਵੀ ਮਿੱਠੇ ਰਿਹਾ। ਉਸਤਾਦ ਜੀ- ਆਰਡਰ ਵੀ ਮਿੱਠੇ ਲਾ ਰਿਹਾ। ਯਾਰ
ਸਟੇਡੀਅਮ ਦੇ ਬਾਹਰ ਖਿਆਮ ਹੋਟਲ ਨਹੀਂ ਉਹਦੇ ਬਾਹਰ ਇਹਦੇ ਪਰ ਨੂੰ ਖਟਾ ਲੜਿਆ ਵਾ ਲੋਕਾਂ ਨੇ ਜੁੱਤੀ ਸਿੰਘ ਅੱਛਾ ਮੈਡੀਸਨ ਵੀ ਕੋਈ ਜੁੱਤੀ ਸੰਘਾ ਕੇ ਘਰ ਲਿਆ ਉਹ ਵੀ ਸੈੱਟ ਹੋ ਗਿਆ ਅੱਛਾ ਜੁੱਤੀ ਸਿਖਾਉਂਦੇ ਆ ਮਿਰਕੀ ਚ ਇਹਦੇ ਅੱਬੇ ਨੂੰ ਕੁਝ ਵੀ ਹੋ ਜੇ ਉਹਦਾ ਇਲਾਜ ਹੋਈ ਅੱਛਾ ਯਾਰ ਬਾਹਰ ਹੀ ਚੜਿਆ ਹੋਵੇ ਭਾਵੇਂ। ਨਿਸ਼ ਵੀ ਆਵੇ ਤਾਂ ਵੀ ਹਾਂ ਉਸਤਾਦ ਜੀ ਭਾਈ ਮਿੱਠਾ ਮੇਰੇ ਅੱਬੂ ਨੂੰ ਜੁਗਤਾ ਮਾਰਨ ਡਿਆ ਤੇ ਮੇਰਾ ਅੱਬੂ ਸ਼ੋਅ ਵੇਖਣ ਡਿਆ ਉਹ ਡਿਜ਼ਰਵ ਕਰਦਾ ਤੇ ਅੱਬੂ ਮੇਰਾ ਕਹਿੰਦਾ ਇਹ ਨੋਨੀ ਭਲਾ ਮੇਰੀ ਜੁਗਤਾ ਮਾਰਨ ਡਿਆ। ਯਾਰ ਤੇਰੇ ਅੱਬੂ ਬਹੁਤ ਸ਼ਰੀਫ ਆ ਮਾਸ਼ਾ ਮੈਂ ਕਿਹਾ ਹਾਂਜੀ ਨਹੀਂ ਮੇਰੇ ਬੁੱਧੂ ਜਿਹੜਾ ਨਬਲਾ ਪਿਸਤੌਲ ਲਾ ਕੇ ਇਹਦੇ ਪਾਪਾ ਦੀ ਪਰਸਨੈਲਿਟੀ ਬਹੁਤ ਅੱਛੀ ਹੈ ਅੱਛੀ, nice man। ਅੱਲਾਹ ਨੂੰ ਸੇਧ ਦੇਵੇ ਬਹੁਤ ਆਲਾ ਪਰਸਨੈਲਿਟੀ ਉਹਨਾਂ ਦੀ ਸਰਕਾਰੀ ਸਕੂਲ ਦੇ ਟੀਚਰ ਲੱਗਣ ਦੇ ਹਾਂਜੀ ਔਰ ਪਰਸਨੈਲਿਟੀ ਉਦਾਂ ਦੀ ਨਾ ਹਾਂ ਸਹੀ ਗੱਲ ਪੀਪੀਐਸ ਦੇ ਨਾ ਸਕੂਲ ਟੀਚਰ ਲੇਕਿਨ ਕੰਮ ਕਰਾ ਜਿਹੜਾ ਮੈਂ ਤੈਨੂੰ ਕਿਹਾ ਤੇਰੇ ਅੱਬੇ ਦਾ ਅੱਛਾ ਜੀ ਹਾਂਜੀ ਜ਼ਰੂਰੀ ਹੈ ਉਸਤਾਦ ਜੀ ਇਧਰ ਇਹਦਾ ਦੂਸਰਾ ਭਰਾ ਨਹੀਂ ਹੈ ਲੰਬਾ ਉਹ ਇਦਾਂ ਲੱਗਦਾ ਕਿਸੇ ਨੇ ਕੱਟ ਕੇ ਉੱਤੇ ਰੱਖਿਆ ਹੈ ਲੱਤਾਂ ਦੇ ਉਹਨੇ ਜਿਹੜਾ ਚੱਲਦਾ ਹੈਂਗਰ ਵਾਲਾ 2 ਪੀਸ ਆ ਉਹ ਗਵੰਡਰ ਨੇ ਲੰਬੇ ਦਾ ਭਰਾ ਦਾ ਬੜਾ ਰੌਲਾ ਬਣਿਆ ਸੈਫ ਨਹੀਂ ਬੜਾ ਕੈਮਰਾਮੈਨ ਉਹਨੂੰ ਅੰਦਰ ਕਿਉਂ ਕਹਿੰਦਾ ਯਾਰ ਲਾਈਟ ਵਾਲਾ ਸਟੈਂਡ ਦੇ ਅੰਦਰ ਕਰੋ ਉਹਦੇ ਉੱਤੇ ਇਹਦੇ ਬਰੇ ਕਸੜ ਖਾਣਾ ਤੇ ਨਾ ਭੁੱਲਿਆ ਕਹਿੰਦਾ ਸਪਰਿੰਗਾਂ ਵਾਲਾ ਹਲਵਾ ਤੇ ਖਿਲਾ ਦੇ ਉਹ ਜੈਲੀ ਹਾਂ ਯਾਰ ਇਹਦੇ ਸਿੰਘਾਂ ਵਾਲਾ ਹਲਵਾ ਯਾਰ ਜ਼ਿੰਦਗੀ 'ਚ ਪਹਿਲੀ ਵਾਰੀ ਆ ਕਸਟਰਡ ਲੈ ਜਾ ਦੇਖਿਆ ਤਾਂ ਉਹਨੇ 2 ਨਾਨ ਖਾ ਗਿਆ ਇਹਨੇ ਕਰਕੇ ਯਾਰ ਅੱਛਾ ਇਹਦੇ ਜਨਮਨ ਲੋਕੀ ਕਸਟਰਡ ਨਾ ਖਾਏ ਦੇ ਨਾਨ ਅੱਛਾ ਜੀ ਹਾਂਜੀ ਖਾਂਦੇ ਆ ਮੈਂ ਨਹੀਂ ਦੇਖਿਆ ਸਾਰੇ ਮੈਂ ਤੈਨੂੰ ਕਹਿਣਾ ਖਾਂਦੇ ਲੋਕੀ ਹਾਂ ਮਤਲਬ ਬੈਠੇ ਅਗਰ ਕਸਟਰਡ ਪਿਆ ਨਾਲ ਕੁਲਚੇ ਪਿਆ ਬੁਰਕੀ ਲਾ ਕੇ ਖਾ ਜਾਣਗੇ 2-3 ਉਹ ਮੇਰਾ ਉਹਦੇ ਨਾਲ ਕੀ ਆ ਕੋਈ ਬਨਾ ਵਾ ਨਹੀਂ ਮਨਾ ਤਾਂ ਨਹੀਂ ਲੇਕਿਨ ਉਹ ਕੰਟਰਾਸਟ ਨਹੀਂ ਹੈ ਉਹਦਾ ਯਾਰ ਮਿੱਠੇ ਚੌਲਾਂ ਦੇ ਜ਼ਰਦੇ ਤੇ ਸ਼ੋਰਬਾ ਪਾ ਕੇ ਨਹੀਂ ਖਾਂਦੇ ਲੋਕ ਖਾਂਦੇ ਆ ਉਹ ਤੇ ਬੰਦਾ ਉਹ ਵੀ ਹੁਣ ਜੇ ਸ਼ੁਰੂ ਹੋਇਆ ਅੱਜ ਤੋਂ 15 ਸਾਲ ਪਹਿਲੇ ਉਹ ਵੀ ਜਾਹਲ ਸਮਝਿਆ ਜਾਂਦਾ ਸੀ ਪਾਗਲਾ ਸਭ ਕੁਝ ਹੁੰਦਾ ਵਾ ਉਸਤਾਦ ਮੈਂ ਛੋਟੇ ਹੁੰਦੇ ਨੇ ਸ਼ੋਰਬਾ ਪਾਇਆ ਤੇ ਮੇਰੀ ਪੂਰੇ ਬਰਾਤ ਚ ਅੱਜ ਤੱਕ ਮੈਨੂੰ ਜ਼ਲੀਲ ਕਰਦੇ ਮੇਰਾ ਮਾਮਾ ਮੇਰੇ ਕਹਿੰਦਾ ਉਰੇ ਆਣੀ ਮੇਰੀ ਮੈਨੂੰ ਕਹਿੰਦਾ ਉਰੇ ਆਣੀ ਛੋਟੀ ਭੈਣ ਆ ਨਾ ਮੇਰੀ ਮਾਮੇ ਤੋਂ ਛੋਟੀ ਆ ਤੇਰੇ ਮੁੰਡੇ ਦੀਆਂ ਹਰਕਤਾਂ ਚੈੱਕ ਕਰ ਸੱਦ ਕੇ ਹਾਂ ਤੇ ਠੀਕ 9 ਸਾਲ ਬਾਅਦ ਮੈਂ ਮਾਮੇ ਨੂੰ ਦੇਖਿਆ ਖਾ ਰਿਹਾ ਮੈਂ ਮੈਨੂੰ ਕਿਹਾ ਮੈਂ ਕਿਹਾ ਉਰੇ ਆਣੀ ਤੇਰਾ ਭਰਾ ਹਰਕਤਾਂ ਚੈੱਕ ਕਰ ਬੜੇ ਬੜੇ ਭਾਈ ਲੋਕੀ ਇਦਾਂ ਕਰਦੇ ਆ ਅਗਰ ਯਾਰ ਤੁਹਾਡਾ ਮਨ ਚਲੇ ਤਾਂ ਸੌਦਾ ਜੋ ਮਰਜ਼ੀ ਤੁਸੀਂ ਖਾਈ ਜੋ ਚ ਕਿਹੜੀ ਗੱਲ ਜਾਣਾ ਤਾਂ ਅੰਦਰ ਹੀ ਹੈ ਨਾ ਹੁਣ ਮੇਰਾ ਇੱਕ ਮਾਮੂ ਹੰਸਾ ਜੀ ਉਹ ਗਜਰੇਲੇ ਦੇ ਉੱਤੇ ਹਰੀਆਂ ਮਿਰਚਾਂ ਭੁੱਕ ਕੇ ਖਾ ਗਿਆ ਕੱਟ ਕੇ ਜਾਹਲ ਹੈ ਉਹ ਉਹਨੇ ਜਾਹਲੀਅਤ ਨਹੀਂ ਉਹਨੂੰ ਤੇਲੇ ਤੋਂ ਤੇ ਹਰੀਆਂ ਮਿਰਚਾਂ ਕੱਟ ਕੇ ਪਾ ਕੇ ਖਾ ਗਿਆ ਚਮਚ ਦੇ ਨਾਲ ਨਹੀਂ ਇਹ ਸ਼ੌਕ ਜਾਂ ਮਨ ਚਲੇਗਾ ਸੌਦਾ ਨਹੀਂ ਹੈ ਇਹ ਜਾਹਲੀਅਤ ਆ ਸਾਰੇ ਇਦਾਂ ਦੇ ਹੀ ਆ ਬੇਵਕੂਫੀ ਹੈ ਮਸਤ ਆ ਉਹ ਸਾਰੇ ਇਦਾਂ ਦੇ ਹੀ ਆ ਸਾਜੋ ਦੀ ਤਬੀਅਤ ਹੀ ਇਦਾਂ ਦੀ ਆ ਹੁਣ ਜੁਮੇਰਾਤ ਵਾਲੇ ਦਿਨ ਜਲੇਬੀਆਂ ਉਹਨੇ ਵੰਡੀਆਂ ਜਲੇਬੀਆਂ ਦੇ ਉੱਤੇ ਕੈਚਅਪ ਪਾ ਕੇ ਖਾ ਗਿਆ ਸਹੀ ਕਹਿਣ ਡਿਆ ਇੱਕ ਇਹਦਾ ਮਾਮਾ ਵਾ ਸਾਲਗਿਰਾ ਦਾ ਕੇਕ ਨਹੀਂ ਉਹਦੇ ਉੱਪਰ ਸਿਰਕੇ ਵਾਲਾ ਪਿਆਜ਼ ਪਾ ਖਾਣ ਡਿਆ ਸੀ ਉਹ ਕਹਿੰਦੇ ਆਲ ਫਾਲ ਜਿਹਾ ਇੱਕ ਇਹਦੇ ਤਾਏ ਨੇ ਵਿਆਹ ਤੋਂ ਛਿੱਤਰ ਖਾਦੇ ਆ ਹਾਂਜੀ ਸਬਜ਼ ਚਾਹ ਕਸਟਰਡ ਚ ਪਾ ਕੇ ਜੂਸ ਜਿਹਾ ਬਣਾ ਲਿਆ ਮਿਲਕ ਸ਼ੇਕ ਜਿਹਾ ਇਸ ਤਰ੍ਹਾਂ ਹੀ ਆ। ਉਹਨੂੰ ਕੇਕ ਪਸੰਦ ਨਹੀਂ ਉਹ ਰੋਟੀ ਨਾਲ ਖਾਂਦਾ ਕੇਕ ਹਲਵੇ ਦੇ ਉੱਤੇ ਨਿੰਮ ਵਾਲੇ ਹੈਪੀ ਬਰਥਡੇ ਵਾਲਾ ਪੱਤੇ ਪਾ ਉਹਨੂੰ ਖਾ ਕੇਕ ਗਿਆ ਨਹੀਂ ਪਸੰਦ ਕਿਹਨੂੰ ਮਾਮੇ ਮੇਰੇ ਨੂੰ ਹੈਲੋ ਤੇ ਤੈਨੂੰ ਤੇ ਬੁਲਾਉਂਦਾ ਨਹੀਂ ਹੋਣਾ ਫਿਰ ਉਹ ਇਹ ਸਾਰੀ ਫੈਮਿਲੀ ਨੂੰ ਨਾ ਬਲਰ ਨਜ਼ਰ ਆਉਂਦਾ ਵਾ ਉਹ ਯਾਰ ਬੜੀ ਸੋਹਣੀ ਇੰਜ ਕਰਕੇ ਕਸਟਰਡ ਦੀ ਦੇਖ ਪੱਕੀ ਪਈ ਆ ਦਾਦਾ ਨੂੰ ਹਲਕਾ ਬਲਰ ਨਜ਼ਰ ਆਉਂਦਾ ਉਹਨੇ ਇੰਜ ਕਰਕੇ ਧਨੀਆ ਚੁੱਕਿਆ ਐ ਛੱਟਾ ਲਾ ਕੇ ਨਾ ਕਸਟਰਡ ਦੀ ਦੇਖ ਤੇ ਹੋ ਗਿਆ ਚਿਕਨ ਪਕੌੜਾ ਅੱਗੇ ਰੱਖ ਕੇ ਕੈਚਅਪ ਵਾਲੀ ਬੋਤਲ ਐਂ ਕਰਦਾ ਯੇ ਚਿਕਨ ਪਕੌੜੇ ਕਿਹਦੇ ਵਾਲੀ ਬੋਦਾ ਕਰਾਂਗੇ ਉਸਤਾਦ ਜੀ ਬੜਾ ਬੇਵਕੂਫ ਹੈ ਕਸਟਰਡ ਦੇ ਉੱਤੇ ਨਮਕੀਨ ਚੌਲ ਪਾ ਕੇ ਖਾਣ ਡਿਆ ਉਹ ਤੋਂ ਤੈ ਲਾਈ ਜਾਵੇ ਥੱਲੋਂ ਕਸਟਰਡ ਜੋੜੀ ਜਾਵੇ ਉਹ ਖਾਂਦੇ ਆ ਇਦਾਂ ਸਾਜੀ ਉਹ ਖਾਂਦੇ ਆ ਯਾਰ ਬੜੇ ਬੜੇ ਲੋਕ ਖਾਂਦੇ ਆ ਵਲੀਮੇ ਚੋਂ ਬਾਹਰ ਨਿਕਲ ਕੇ ਕਾਰ ਦੇ ਵਿੱਚ ਬਹਿ ਕੇ ਐਦਾਂ ਚਿਕਨ ਪਕੌੜਾ ਚੇਜੋ ਕਰਕੇ ਕਹਿੰਦਾ ਉੱਥੇ ਤਾਂ ਕਿਸੇ ਨੇ ਸਕੂਨ ਨਾਲ ਖਾਣ ਨਹੀਂ ਦਿੱਤਾ ਇਹ ਜੁੜ ਗਿਆ ਚਿਕਨ ਪਕੌੜੇ ਦਾ ਪਤਾ ਹੀ ਕੋਈ ਨਹੀਂ ਸੀ ਉਹਨੂੰ ਡੋਰ ਬੰਨ ਕੇ ਤੇ ਗਾਂਟੀ ਬਣਾਈ ਆਹੋ। ਭਾਈ ਘਰ ਆ ਇਹਦੀ ਮਾਮੀ ਨੇ ਕੁੱਟਿਆ ਤੇ ਮਾਮੂ ਨੂੰ ਕਿਉਂ? ਬੇਦਲ ਡੱਬੀ ਚ ਤੁੰਨ ਕੇ ਚਿਕਨ ਪਕੌੜਾ ਭਰਿਆ ਹੋਇਆ ਘਰ ਲਿਆ ਉਰਿਆ ਮਾਰਿਓ ਨਾ ਸਾਜੀ ਮਾਰਿਓ ਨਾ ਲੈ ਚੌਲ ਵੀ ਨਾਲ ਉਸਤਾਦ ਜੀ ਐਡਾ ਮਸਤਾ ਚਿਕਨ ਸ਼ੈਸ਼ ਲੈ ਕੇ ਨਾ ਗੁੱਡੀ ਜੋੜ ਕੇ ਵਧਾਉਣ ਡਿਆ ਉਹ ਮੈਂ ਕਿਹਾ ਖਾਈ ਉੱਤਰ ਜੇ ਬਹੁਤੇ ਪੈ ਜਾਣ ਨਾ ਤੇ ਪਹਿਲੇ ਕਹਿਦਾ ਭਾਜੀ ਥੋੜੇ ਕੱਢ ਲਓ ਉੱਥੇ ਔਖਾ ਹੁੰਨੇ ਆ ਨਹੀਂ ਨਹੀਂ ਹੱਸਣ ਦੇ ਆ ਹੱਸਣੇ ਆ ਅੱਛਾ ਸੰਡੇ ਅਸੀਂ ਤਾਂ ਚੌਲ ਫਸਣ ਡਏ ਆ ਤੁਸੀਂ ਅੰਦਰ ਜੋੜ ਵੀ ਗਏ ਹੋਰ ਮਜ਼ਾ ਕਰੈਕਟ ਪਸੀਨੋ ਪਸੀਨ ਵੀ ਹੋਇਆ ਉਧਰ ਹੀ ਦੇਖੀ ਜਾਂਦੇ ਖਾਣੇ ਆ ਕੋ ਲੈ ਕੇ ਅੱਛਾ ਐਸੀ ਜਗ੍ਹਾ ਤੇ ਵੀ ਖਲੋਤਾ ਹੁੰਦਾ ਨਾ ਆ ਤੁਹਾਡਾ ਜਿਹੜਾ ਕਾਜੀ ਵੀ ਲੋਕੇ ਖਲੋਤਾ ਵਾ ਜਿੱਥੇ ਕੋਈ ਵੀ ਨਹੀਂ ਹੈਗਾ ਤੇ ਉੱਥੇ ਵੀ ਆਵਾਜ਼ ਆ ਰਹੀ ਨਾ ਟੀ ਟਾਈਮ ਚ ਤੇ ਇਹਨੇ ਹੱਸੀ ਜਾਣਾ ਤੇ ਉੱਥੇ ਵੀ ਹੱਸ ਕੇ ਨਾ ਉੱਥੇ ਵੀ ਲੁਕਦਾ ਜਿੱਥੇ ਕੱਲਾ ਖਲੋਤਾ ਵਾ ਉੱਥੇ ਵੀ ਕਰਿਓ ਉੱਥੇ ਤਾਂ ਤੁਸੀਂ ਵੀ ਹੱਸ ਲਾ ਉੱਥੇ ਬਹੁਤ ਅੱਛਾ ਬਸ ਹਨਾ ਉਹ ਉਧਰ ਬੈਠਾ ਨਾ ਪਰ ਇਹਨੂੰ ਮੂੰਹ ਕਰਕੇ ਉੱਥੇ ਵੀ ਸ਼ਰਮਾਈ ਜਾ ਰਿਹਾ ਕਿ ਇਹਨੂੰ ਐ ਲੱਗਦਾ ਮੈਨੂੰ ਵੇਖਣ ਦੇ ਸਾਰੇ ਉਸਤਾਦ ਜੀ ਐਡਾ ਬੇਵਕੂਫ ਕਾਰ ਆ ਸਾਰੇ ਆਪਸ ਚ ਡਕਾਰ ਮਾਰਨ ਖੇਡਦੇ ਯਾਰ ਸਟੇਜ ਤੇ ਲਾੜੇ ਨਾਲ ਬੈਠਾ ਪਤਾ ਨਹੀਂ ਕੀ ਸੂਜੀ ਬਰਫੀ ਦੀ ਢੇਲੀ ਚੋ ਕੇ ਨਾ ਥੱਲੇ ਫੱਟੇ ਤੇ ਰੱਖਦੀ ਫੱਟਾ ਬਰਾਬਰ ਕਰਤਾ ਉਹਨੇ ਲਾੜੇ ਨੇ ਮਾਰਿਆ ਉਹਨੂੰ ਮਾਮਾ ਪਾਵਾ ਇੱਕ ਉੱਚਾ ਨੀਵਾਂ ਸੀ ਮੈਂ ਏਮ ਨਾਲ ਦੀ ਲੈ ਕੇ ਆ ਤੂੰ ਜ਼ਾਇਆ ਕਰਤੀ ਇੱਕ ਬਰਾਤ ਤੇ ਬੱਸ ਗਈ ਲਈ ਜਾਵੇ ਉਹ ਸਿਆਣਾ ਜਿਹਾ ਬੰਦਾ ਆ ਕੇ ਇਹਦੇ ਅੱਗੇ ਮੰਜੀ ਖਿਲਾਰ ਗਿਆ
ਯਾਰ ਆਹ ਪਲੇਟਾਂ ਤੇ ਲਿਆ ਧੋ ਕੇ ਹੁਣ ਮੈਂ ਦਵਾਂ ਬਾਕੀ ਲੰਮਾ ਗੁਲਾਮ ਜਾਮਣ ਹੀ ਸਾਜੀ ਉਹ ਲੰਮਾ ਗੁਲਾਮ ਜਾਮਨ ਲੰਮਾ ਗੁਲਾਮ ਜਾਮਣ ਉਹ ਗੁਲਾਮ ਜਾਮਨ ਨਹੀਂ ਗੁਲਾਬ ਜਾਮਨ ਹਾਂ ਗੁਲਾਮ ਜਾਮਣ ਉਹ ਗੁਲਾਮ ਨਹੀਂ ਗੁਲਾਬ ਜਾਮਨ ਹਾਂ ਉਹ ਗੁਲਾਮ ਜਾਮਣ ਲੈ ਕੇ ਨਾ ਗੁਲਾਮ ਜਾਮਣ ਓਏ ਗੁਲਾਮ ਉਹ ਯਾਰ ਗੁਲਾਮ ਜਾਮਣ ਲੈ ਕੇ ਨਾ ਉਹ ਚ ਸਰਾ ਕਰਕੇ ਸਿਕਲ ਭਰਨ ਦਿਆ ਲੈ ਬੜੇ ਉਹਨੂੰ ਤਾਂ ਗੁਆ ਬਣਾਇਆ ਨੇ ਉਹ ਖਾਈ ਪੱਕਾ ਹੋ ਜਾਂਦਾ ਵਾ ਉਹਦੇ ਨਾਲ ਅੰਦਰ ਲਗਾਈਦਾ ਵਾ ਅੰਦਰ ਢਿੱਡ ਚ ਪਾਈਦਾ ਵਾ ਮੇਦਾ ਕਿਤੇ ਜ਼ਰੂਰੀ ਆ ਉਹ ਮੇਰੇ ਯਾਰ ਇਹਦੇ ਬਾਕੀ ਮੈਂ ਸਮਝਾ ਦਿੰਦਾ ਉਹਨੂੰ ਇਹਦੇ ਵਿਆਹ ਤੇ ਬਰਾਤ ਦੇ ਟਾਈਮ ਮੈਨੂੰ ਬੋਤਲ ਨਹੀਂ ਮਿਲੀ ਤੇ ਬਾਹਰ ਆ ਕੇ ਪਾਨ ਵਾਲਿਆਂ ਨੇ ਗਿਲਾ ਕਰ ਰਿਹਾ ਬਾਕੀ ਪਤਾ ਨਹੀਂ ਕਿੱਦਾਂ ਵਸਾ ਦੀਆਂ ਇਹਨਾਂ ਨੇ ਯਾਰ ਮੈਂ ਤਾਂ ਨਹੀਂ ਸਮਝ ਆਉਂਦੀ ਇਹ ਨਹੀਂ ਵਸਣੀ ਇਹਦੇ ਘਰ ਇੱਕ ਬੋਤਲ ਨਹੀਂ ਮਿਲੀ ਯਾਰ ਤੈਨੂੰ ਇਹਦੇ ਘਰ ਚੈਨਲ ਹੈ ਉਹ ਸੇਵੀਆਂ ਵਾਲੀ ਛੋਟੀਆਂ ਲੱਭੀਆਂ ਵੈਲਡਿੰਗ ਰਾਡ ਚੱਕੀ ਫਿਰੇ ਉਹ ਚੱਲ ਗਿਆ ਪ੍ਰੋਗਰਾਮ ਸਾਡਾ ਸੇਵੀਆਂ ਵਾਲਾ ਉਹ ਚੱਲਣਾ ਹੈ ਉਸਤਾਦ ਜੀ ਓਏ ਕੀ ਕਾਲੂ ਨੇ ਮੇਰੀਆਂ ਵੱਖੀਆਂ ਤੋੜੀਆਂ ਯਾਰ ਉਹ ਆਈਟਮ ਸਮਝ ਨਾ ਗਈ ਸਾਡੀ ਨਹੀਂ ਉਹ ਕਾਲੂ ਨੂੰ ਸਹੀ ਸ਼ਿਕੰਜਾ ਉਹ ਪਾਉਂਦਾ ਦੋ ਫੜ ਕੇ ਪੂਰਾ ਉਹ ਕੰਚਾ ਜਿਹਾ ਐ ਕਰ ਵਾਹ 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 ਵੀ ਕੀ ਮਜ਼ਾ ਆਇਆ ਵੀ ਕਾਲੂ ਉਹਦੇ ਨਾਲ ਕੀ ਲੜ ਰਿਹਾ ਉੱਪਰ ਢੋਲ ਵੀ ਦਿੱਤੀਆਂ ਆਪਣੇ ਆਪ ਆਹੋ। ਪਿੱਛੇ ਨੂੰ ਜਾ ਇੰਨੀਆਂ ਚਮਚੀ ਵੀ ਲਿਆਉਣੀ ਨਾਲ ਚਮਚੀਆਂ ਨਹੀਂ ਸੀ ਚਾਹੀਆਂ ਇਹ ਪਾਓ ਸਾਜੀ ਠੰਡੇ ਹੋ ਗਏ ਹੁਣ ਨੂੰ ਤਾਂ ਖਾਣ ਨੂੰ ਵੀ ਦਿਲ ਕਰਨਾ ਕਾਲੂ ਮੈਂ ਲੈ ਕੇ ਦੇਣਾ ਮੇਰਾ ਤੇਰੇ ਨਾਲ ਵਾਦਾ ਉਸਤਾਦ ਜੀ ਕਾਲੂ ਨੂੰ ਦੇ ਦੇਣਾ ਤੈਨੂੰ ਪਤਾ ਚੌਲਾਂ ਲਈ 5 ਪਲੇਟਾਂ ਲੈ ਕੇ ਜਾਂਦੇ ਆ ਮੈਂ ਸਾਰੇ ਕੰਮ ਕੀਤੇ ਹਾਂਜੀ ਇਹ ਪਲੇਟ ਫੜ ਕੇ ਦੋ ਇੱਧਰ ਉੱਧਰ ਤੋਂ 4 ਪਲੇਟਾਂ ਲੈ ਜਾਂਦੇ ਹਾਂਜੀ ਹਾਂਜੀ ਇੱਦਾਂ ਹੀ ਸਾਜੀ ਇਹ ਵਰਤੋਣ ਵਾਲਿਆਂ ਨੂੰ ਜ਼ਿਆਦਾ ਤਜਰਬਾ ਨਾਲੇ ਉਹਨਾਂ ਨੇ ਗਲਵਜ਼ ਪਾਏ ਹੁੰਦੇ ਨਹੀਂ ਮੈਂ ਉਹ ਆ ਦੇ ਨਾ ਆ ਲੋ ਇੰਜ ਫੜ ਕੇ ਲੈ ਜਾਣ ਹਾਂ 3 4 ਪਲੇਟਾਂ ਆਮਾ ਕੱਪੜੇ ਵਾਲੀਆਂ ਮਾਰਕੀਟ ਵੱਡੇ ਵੱਡੇ ਥਾਲ ਚੁੱਕੇ ਹੁੰਦੇ ਤੇ ਪਲੇਟਾਂ ਹੀ ਪਲੇਟਾਂ ਪਈਆਂ ਹੁੰਦੀਆਂ ਹਾਂਜੀ। ਇੱਕ ਜਣਾ ਐਦੀ ਥਾਲਾਂ ਦੇ ਵਿੱਚ ਹਾਂਜੀ ਉਹਨੂੰ ਪਤਾ ਹੁੰਦਾ ਕਿ ਇਹਦੀ ਰੋਟੀ ਹੈ ਇਹਦੀ ਰੋਟੀ ਹਾਂਜੀ ਕਸਮੇ ਯਾਰ ਇਹਨੇ ਮੱਛੀਆਂ ਦਾ ਪੈਕਟ ਬਣਨਾ ਸੀਗਾ ਉਹਨੂੰ ਹੱਥ ਲਵਾਉਣ ਵਾਸਤੇ ਫੁੱਫੋ ਕੋ ਝੰਗ ਭੇਜਤਾ ਵੀ ਹੱਥ ਲਾ ਕੇ ਭੇਜ ਪਜਾਮਾ ਵਾਲਾ ਆਹੋ ਉਹ ਫੁੱਫੋ ਅੱਧਾ ਪੈਕਟ ਹੀ ਰੱਖ ਗਈ ਉਹਨੇ ਹੱਥ ਲਾਉਣਾ ਸੀ ਹੱਥ ਫੇਰਤਾ ਉਹਨੇ ਉਸਤਾਦ ਜੀ ਮਿੱਠੇ ਨੂੰ ਦੇ ਦਿਓ ਮੈਂ ਨਹੀਂ ਖਾਣੇ ਬਸ ਭਰਾਵਾ ਆ ਵੇਖ ਇਹ ਕਿਹਦੇ ਲਓ ਦਿਲੋਂ ਨਹੀਂ ਆਹ ਉਹਨੂੰ ਫੜਾ ਯਾਰ ਉਹਨੂੰ ਇੱਕ ਉਹਦਾ ਤੇ ਇੱਕ ਉਹਦਾ ਯਾਰ ਵੇਟਰ ਸੀਗਾ ਦਾਨਸ਼ ਸੈਫ ਨੂੰ ਦੇ ਦੇ ਸੈਫ ਬਾਈ ਲੈ ਲਓ ਵੇਟਰ ਸੀ ਕਸਟਮਰ ਆ ਕੇ ਅੱਛਾ ਬਣਨ ਦੀ ਖਾਤਰ ਘਰੋਂ ਮਿੱਠੀ ਸੌਫ ਲੈ ਕੇ ਜਾਣ ਡਿਆ ਨਹੀਂ ਤਾਂ ਮਾਲਕ ਦਿੰਦੇ ਹੁੰਦੇ ਆ ਲਓ ਜੀ ਮੈਂ ਸਾਰੀ ਦੇਗ ਵੰਡ ਕੇ ਸਿਰਫ ਆ ਇੱਕ ਬਚਾਈ ਆਪਣੀ ਹਾਏ ਗਰਦਨ ਵਾਲੀ ਸਰ ਜੀ ਕੀ ਸਾਜੀ ਬਾਤ ਮੇਰੀ ਹੈ ਵੀ ਫੇਵਰਟ ਹੈ ਤਾਵਾ ਡੁੱਬਿਆ ਇਹਨੂੰ ਕਹਿੰਦੇ ਸੀ ਕਿ ਵੀ ਪਰੇ ਹੀ ਰਹਿ ਤੈਨੂੰ ਮੈਂ ਖਾਣਾ ਹਾਂ ਇਹਨੂੰ ਕਹਿੰਦੇ ਆ ਇਹਨੂੰ ਇਹਦਾ ਪਤਾ ਹੀ ਨਹੀਂ ਫਿਰ ਬੇਟੇ ਸਿਆਣੇ ਬਿੱਲੀ ਦੀ ਫੇਵਰੇਟ ਹੁੰਦੀ ਹੈ ਸਿਆਣੇ ਕਹਿੰਦੇ ਹੁੰਦੇ ਆ ਵੀ ਚੁੱਪ ਕਰਕੇ ਗੱਲ ਸੁਣੀ ਗਈ ਹਾਂਜੀ ਸਰਦਾਰ ਕਹਿੰਦੇ ਵਾਰੀ ਵਾਰੀ ਸਿਆਣੇ ਕਹਿੰਦੇ ਭੁੱਖਾ ਵਰਤਾਵਾ ਭੁੱਖਾ ਜਾਂ ਰੱਜਿਆ ਲੇਕਿਨ ਉਸਤਾਦ ਜੀ ਨੇ ਬਹੁਤ ਇਨਸਾਫ ਨਾਲ ਦੇਖ ਵੰਡੀ ਆ ਹਾਂਜੀ। ਪਹਿਲੇ ਆਪਣੇ ਬੱਚਿਆਂ ਨੂੰ ਸੋਚਿਆ ਵਾ ਔਰ ਆਪਣੇ ਬਾਅਦ ਸੋਚਿਆ ਜਿਹੜੀਆਂ ਸਾਰੀਆਂ ਸਾਈਡ ਤੇ ਬੋਟੀਆਂ ਲਾਈਆਂ ਸਾਨੂੰ ਦਿੱਤੀਆਂ ਵਾ ਬੜੀ ਮਿਹਰਬਾਨੀ ਆਹ ਮਸਲੇ ਕੋ ਗਰਦਨ ਪਾਈ ਗਿਆ ਇਹਨੂੰ ਕਹਿੰਦੇ ਵਾਲਿਦੈਨ ਸਭ ਤੋਂ ਪਹਿਲੇ ਬਾਹਰ ਲੋਕਾਂ ਨੂੰ ਵੰਡੀ ਹਾਂ ਬਾਹਰ ਲੋਕਾਂ ਨੂੰ ਵੰਡਿਆ ਇੱਕ ਮਿੰਟ ਗੱਲ ਸੁਣਾ ਕਿ ਦੇਖ ਭਰ ਗਈ ਆ ਓਏ ਉਹਨੂੰ ਤਾਂ ਕਹੀਏ ਪਤੀਲਾ ਤੇ ਵਾਪਸ ਕਰੀਏ ਯਾਰ ਕੀ ਗੱਲ ਹੈ ਯਾਰ ਤੇਰੀ ਬਿਸਮਿਲ੍ਲਾ ਹੁਣ ਇਹ ਪਤੀਲਾ ਮੱਕੂ ਆਣੇ ਨਾ ਲੈ ਜਿਓ ਜਿਹੜਾ ਭਰਨ ਨੇ ਉਸਤਾਦ ਜੀ ਤੂੰ ਹੁਣ ਕੋਈ ਛੋਟਾ ਬਰਤਨ ਲੈ ਆਉਂਦਾ ਅਕਲ ਦੇ ਆਨੇ ਆ ਹੁਣ ਕਿੰਨੇ ਦਾ ਚੌਲ ਸਾਜੀ ਤੇ ਉਹਨਾਂ ਨੂੰ ਟਰੇ ਲੈ ਲੈਂਦਾ ਇੱਕ ਹੁਣ ਚਲੋ ਕੋਈ ਨਹੀਂ ਮਾਫੀ ਦੇ ਦਿਓ ਕੋਈ ਉਹ ਦੇਣੇ ਉਸਤਾਦ ਜੀ ਤੁਸੀਂ ਸਹੀ ਦੱਸਿਓ ਇਨਸਾਫ ਕਰਿਆ ਦੇਖੋ ਨਾ ਮਾਸ਼ਾਅੱਲਾ ਮੇਰੇ ਉਸਤਾਦ ਦੀ 50 ਸਾਲ ਉਮਰ ਦੇ ਬਾਜ਼ੂ ਦੇ ਕਿਹੜੇ ਖੂਬਸੂਰਤ ਆ ਲੜਕੀਆਂ ਦੇ ਬਾਜ਼ੂ ਆ ਤਾਂ ਬਾਲਾ ਪੂਰਾ ਨਾ ਤਾਂ ਤੇ ਕਰ ਕਿਉਂ ਦੇਖੋ ਆ ਬਾਜ਼ੂ ਨਹੀਂ ਸ਼ੋਪੀਸ ਵਾਲੇ ਆ ਗਏ ਆ ਸ਼ੋਪੀਸ ਵਾਲੇ ਬਾਜ਼ੂ ਆ ਦੇਖ ਤੁਸੀਂ ਇਦਾਂ ਲੱਗਣ ਦੇ ਪਾਗਲ ਸਹੀ ਕਰਾਇਆ ਹੁੰਦਾ ਇਹ ਤਾਂ ਬਸ ਸਾਜੀ ਕਰੋੜੀ ਖਾਣ ਵਾਲੀ ਹੁੰਦੀ ਤੁਹਾਨੂੰ ਪਤਾ ਹੀ ਨਹੀਂ ਲੈ ਜਾ ਘਰ ਲੈ ਜਾ ਇਹਨੂੰ ਇਹਨੇ ਘਰ ਹੀ ਨਹੀਂ ਜਾਣੀ ਆ ਓਏ ਉਹ ਤੋਂ ਕਹੀ ਲਿਆ ਬੇਲਚਾ ਫੜ ਲਾ ਉੱਤੋਂ ਆਪਣੀ ਮਰ ਓ ਸਾਜੀ ਯਾਰ ਬਸ ਕਰ ਉਹ ਯਾਰ ਘਰੋੜੀ ਖਾਣ ਵਾਲੀ। ਉਹ ਰਹਿਣ ਦੇ ਖਾਣ ਵਾਲੀ ਆਏ ਸੁਭਾਨ ਅੱਲਾਹ ਇਹਨੇ ਬੱਚਿਆਂ ਨੂੰ ਘੜੋੜੀ ਖਵਾਉਣ ਤੋਂ ਉਹ ਪਹਿਲਾਂ ਜ਼ਰਦੇ ਦੀ ਹੁੰਦੀ ਆ ਸਾਜੀ ਇਹ ਵੀ ਖਾਣ ਨਹੀਂ ਵਾਲੀ ਇਹ ਵੀ ਠੀਕ ਜ਼ਰਦੇ ਦੀ ਸਾਡੇ ਘਰੋਂ ਕਦੇ ਦੇਗ ਇੰਜ ਨਹੀਂ ਸੀ ਗਈ ਸਾਜੀ ਸਾਫ ਕਾਲੂ ਕਿਤੇ ਤੇਰੇ ਫੁੱਫੜ ਕੋਲੋਂ ਪੱਕੀ ਹੁੰਦੀ ਨਾ ਮੈਂ ਕਹਿੰਦਾ ਸਾਜੀ ਤੁਹਾਡੀ ਯਾਦ ਆ ਚਲੇ ਜਾਣੀ ਸੀ ਚੱਲ ਫੁੱਫੜ ਨੇ ਕਿਹੜਾ 5 ਕਿਲੋ ਚੌਲ ਕੋਲੋਂ ਪਾ ਦੇਣੇ ਸੀਗੇ ਸਾਨੂੰ ਪਤਾ ਹੀ ਤੇਰੇ ਫੁੱਫੜ ਦਾ ਵੀ ਬਾਜ਼ੂ ਕੱਟਣ ਲੱਗੇ ਸੀਗੇ ਵਲੀਮੇ ਦੀ ਰੋਟੀ ਦੀ ਵਜ੍ਹਾ ਤੋਂ ਭਾਜੀ ਲੈ ਕੇ ਜਾਣੀ ਆ ਗੇੜ ਭਾਈ ਉਹਨੇ ਇੱਥੇ ਹੀ ਆਉਣਾ ਵਾਪਸ ਉਹਨੇ ਆ ਜਾਣਾ ਸਾਜੀ ਕਾਲੂ ਆ ਵੀ ਹੁਣ ਕਰ ਲਾ ਗੱਲਾਂ ਉਹ ਓ ਨਾ 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 ਸਾਨੂੰ ਪਤਾ ਹੀ ਆ ਕਸਟਰਡ ਚ ਲਾਲ ਬੇਗ ਨਗਾਤੇ ਸੀ ਉਸ ਬੰਦੇ ਨੇ ਤੇ ਬਾਅਦ ਚ ਕਹਿੰਦੇ ਮੇਵੇ ਕੱਟੇ ਆ ਸਾਨੂੰ ਸਾਰੇ ਪਤਾ ਟਮਾਟਰ ਪਾਤੇ ਲਾਲ ਕਸਟਰਡ ਦੇ ਵਿੱਚ ਯਾਰ ਦੱਸੋ ਓਏ ਪਿੱਛੇ ਬਿੱਲੀ ਵੀ ਆ ਓਏ ਅੰਦਰ ਰੱਖ ਲੈ ਉਹ ਦੇਗ ਪਕਾ ਕੇ ਇਹਦਾ ਫੁੱਫੜ ਪਿੰਡੋਂ ਬਾਹਰ ਚੱਲ ਜਾਂਦਾ ਕਿ ਕੋਈ ਗਲਤੀ ਹੋ ਵੀ ਗਈ ਹੋਵੇ ਤੇ ਛਿੱਤਰ ਨਾ ਪੈਣ ਦੇਖ ਜਾ ਕੇ ਤੇ ਦੂਰ ਖੜਾ ਵੀ ਐਵੇਂ ਕਿਤੇ ਚਿੱਤਰ ਨਾ ਪੈ ਜਾਣ ਉਹ ਲਤੀਫਾ ਇਹਦਾ ਫੁੱਫੜ ਤੇ ਹੀ ਬਣਿਆ ਵਾ ਉਹ ਮੈਂ ਕਹਿੰਦਾ ਕੋਈ ਬੰਬ ਨਾ ਚਲਾ ਆ ਪਟਾਕਾ ਕੋਈ ਨਾ ਚਲਾਵੇ ਉਹ ਗੱਲ ਇਹਦੇ ਤੇ ਹੀ ਬਣੀ ਹੈ ਕਿ ਕੱਲਾ ਕੱਲਾ ਚੌਲ ਹੋਣਾ ਚਾਹੀਦਾ ਤੇ ਇਹਦਾ ਫੁੱਫੜ ਕਹਿੰਦਾ ਫਿਰ ਪਕਾ ਲਓ ਉਨੀਆਂ ਦੇਖ ਲੇਡੀ ਡਾਣਾ ਇਥੇ ਪਾਕਿਸਤਾਨ ਚ ਇੱਕ ਮਿੰਟ ਓਏ ਹਾਂਜੀ ਲੇਡੀ ਡਾਣਾ ਇਥੇ ਪਾਕਿਸਤਾਨ ਚ ਇਹਦੇ ਫੁੱਫੜ ਨੂੰ ਛਿੱਤਰ ਮਾਰ ਕੇ ਚਲੇ ਗਈ ਨਹੀਂ 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 ਉਹ ਕੱਲੀ ਡੈਡ ਹੋਈ ਸੀ ਤੁਹਾਡੇ ਫੁੱਫੜ 'ਚ ਮੇਰੇ ਨਾਨੀ ਨੇ ਚੋਲ ਖਿਲਾਏ ਆ ਸਾਜੀ ਉਹਨਾਂ ਨੂੰ ਹਜੇ ਤੱਕ ਸ਼ੀਟ ਪਈ ਆ ਇੰਗਲੈਂਡ ਵਾਲਿਆਂ ਦੀ ਹਜੇ ਤੱਕ ਘਰੇ ਤੁਹਾਡੇ ਘਰ ਹਾਂ ਨਹੀਂ ਮੇਰੀ ਗੱਲ ਸੁਣ ਕਾਲੂ ਇਹ ਆਹੀ ਨਿਜ਼ਾਮ ਕਿੰਨੇ 10 ਕਿਲੋ ਚੌਲ 6 ਕਿਲੋ ਮੁਰਗਾ 2 ਕਿਲੋ ਚਣੇ ਤੇਰੇ ਉਹ ਫੁੱਫੜ ਕੋ ਪਕਾਏ ਹੁੰਦੇ ਕਿੰਨੇ ਦਾ ਖਰਚਾ ਹੋਣਾ ਸੀ ਉਹ ਫੁੱਫੜ ਨੂੰ ਛੱਡ ਦੇ ਯਾਰ
ਜਿਹੜਾ ਫੁੱਫੜ ਏਡੀ ਦੂਰੋਂ ਜਿਹਨੂੰ ਦੇਗ ਮਿਲਣ ਡਈ ਪਿੰਡ 'ਚ ਉਹਨੂੰ ਕੋਈ ਦੇਗ ਨਹੀਂ ਮਿਲਣ ਡਈ ਇਹਦਾ ਮਤਲਬ ਕੀ ਉਹਦਾ اخلاق ਉਹਦਾ ਟੇਸਟ ਕੱਖ ਵੀ ਨਹੀਂ ਉਹ ਪਿੰਡ 'ਚੋਂ ਵਿਹਲਾ ਵਾ ਏਡੀ ਦੂਰੋਂ ਦੇਗ ਫੜਨ ਡਿਆ ਵਾ ਹਾਂ ਆਰਡਰ ਕੋਈ ਉਹ ਤੇ ਇੱਥੋਂ ਤੇਰਾ ਦੇਗ ਪਕਾ ਕੇ ਸਾਊਦੀ ਵਾਲੇ ਹੱਥ ਵੱਢਣ ਲੱਗੇ ਸੀ ਵੀ ਤੂੰ ਪਾਕਿਸਤਾਨ 'ਚ ਹਰਕਤ ਕਰਕੇ ਆਇਆ। ਮਸਾਲਾ ਟੀਵੀ ਵਾਲੇ ਅੱਛਾ ਤੇ ਕੰਮ ਇੱਥੇ ਪਾ ਕੇ ਗਿਆ ਉਹਨਾਂ ਨੇ ਆਪਣੀ ਸਜ਼ਾ ਦੇ ਹਿਸਾਬ ਨਾਲ ਕਿ ਤੂੰ ਉੱਥੇ ਵੀ ਕਰ ਗਿਆ ਤੇ ਫੇਰ ਵੀ ਹੱਥ ਵੱਢੋ। ਮਸਾਲਾ ਟੀਵੀ ਵਾਲੇ ਪਿੱਛੇ ਆ ਮਾਮੇ ਦੇ। ਹਾਂਜੀ ਭਾਜੀ ਉਹਨੇ ਮਸਾਲਾ ਚੋਰੀ ਕੀਤਾ ਉਹਨੇ ਹਾਂਜੀ ਇੰਨੀ ਅੱਛੀ ਉਹਨਾਂ ਦੀ ਰੈਸਪੀਆਂ ਚੋਰੀ ਕੀਤੀਆਂ। ਇੰਨਾ ਅੱਛਾ ਸਾਲਨ ਬਣਿਆ ਇਹਦੇ ਫੁੱਫੜ ਕੋ ਇੰਨਾ ਅੱਛਾ ਨਹੀਂ ਸੀ ਬਣਨਾ। ਉਹ ਪਤਾ ਸਾਜਨ ਨੂੰ। ਅੱਛਾ ਉਸਤਾਦ ਜੀ ਹੁਣ ਕਿੰਨੀਆਂ ਆਈਟਮਾਂ ਪਾਉਂਦੇ ਆ ਪਹਿਲੇ ਨਾਈ ਕੁਛ ਨਹੀਂ ਸੀ ਪਾਉਂਦੇ ਤਾਂ ਉਸੇ ਉਹ ਜਿਹੜੇ ਚਿੱਟੇ ਚਨੇ ਪਾ ਕੇ ਚੌਲ ਕਿੱਡਾ ਟੇਸਟੀ ਲੇਕਿਨ ਉਹਦਾ ਟੇਸਟ ਕੈਸਾ ਹੁੰਦਾ ਸੀ ਇਹਦੇ ਚੋਂ ਦੇਗ ਦੀ ਫੀਲ ਨਹੀਂ ਆਈ। ਫੀਲ ਨਹੀਂ ਆਈ ਪਤੀਲੇ 'ਚ ਪੱਕੇ ਚੌਲ ਮਜ਼ੇਦਾਰ ਸਾਰਾ ਕੁਝ ਆ। ਦੇਗ ਦੀ ਇੱਕ ਫੀਲ ਹੁੰਦੀ ਚੌਲ ਦੀ। ਉਹ ਭੁੱਖਾ ਜਿਹਾ ਵੱਜਦਾ ਤੂੰ 10 ਚੌਲ ਰੱਖ ਦੇ ਮੈਂ ਇੱਕ ਬੁਰਕੀ ਲਾ ਕੇ ਤੈਨੂੰ ਦੱਸ ਦੂੰਗਾ ਦੇਗ 'ਚ ਪੱਕੇ ਆ। ਯੈਸ ਇਹੀ ਗੱਲ ਆ। ਦੇਗ ਦਾ ਉਸਤਾਦ ਜੀ ਜਿਹੜਾ ਸਿਲਵਰ ਆ ਉਹ ਇੱਕ ਮਜ਼ੇਦਾਰ ਸ਼ੈ ਉਹਦਾ ਇੱਕ ਆਪਣਾ ਹਿਸਾਬ ਆ ਯਾਰ ਔਰ ਥੱਲੇ ਲੱਕੜ ਤੇ ਪੱਕਦੇ ਚੌਲ ਹਾਏ ਉਹ ਉਹ ਪੱਕਦੇ ਆ ਗੈਸ ਤੇ ਉੱਪਰ ਲੱਕੜ ਤੇ ਪਕਾਉਂਦਾ ਸਾਜ। ਹਾਂਜੀ 2-3 ਪੁਆਇੰਟ ਤੁਹਾਡੇ ਵਾਲੇ ਹੋਏ ਆ ਗਲਤ। ਇੱਕ ਤੇ ਗੈਸ ਤੇ ਪੱਕੇ ਆ ਦੂਸਰਾ ਦੇਗ 'ਚ ਨਹੀਂ ਪੱਕੇ। ਫੇ ਤੂੰ ਚੜ ਕੇ ਕਾਹਤੋਂ ਆਇਆ ਸੀ ਟੀ ਟਾਈਮ 'ਚ ਉਸਤਾਦ ਜੀ ਤੁਸੀਂ ਸਾਡੇ ਖਾ ਕੇ ਦੇਖਣੇ ਆ ਤੇ ਗੱਲ ਅਸੀਂ ਦੇਗ ਦੀ ਹੋ ਰਹੀ ਸੀ। ਹਾਂ ਉਸਤਾਦ ਜੀ ਸਾਡੇ ਤੂੰ ਸਾਨੂੰ ਕਹਿੰਦਾ ਸਾਜੋ ਦੇਗ 'ਚ ਨਹੀਂ ਪਕਾਉਂਦਾ ਮੈਂ ਤੈਨੂੰ ਜ਼ਿੰਦਗੀ 'ਚ ਨਹੀਂ ਸੀ ਕਦੀ ਪਕਾਉਣ ਦੇਣੇ। ਕਰਤੇ ਜਾਇਆ ਚੋਣ। ਹਾਂਜੀ ਆ ਪਤੀਲੇ 'ਚ ਹੀ ਪੱਕਦੇ ਆ ਉਸਤਾਦ ਜੀ ਸਾਡੇ ਲਈ ਤੇ ਆਹੀ ਦੇਗ ਆ। ਅਸੀਂ ਤੇ ਉਹ ਕਿਤੇ ਵੀ ਆਵੇ ਫਿਰ ਤੂੰ ਦੇਗ ਤੇ ਖਾਦੇ ਨਹੀਂ ਨਾ। ਅੱਛਾ ਉਸਤਾਦ ਜੀ ਕਈ ਨਾਈ ਦੇਗ 'ਚ ਪਕਾ ਕੇ ਲੋਕਾਂ ਦੇ ਘਰਾਂ 'ਚ ਮਾਸ਼ਾਅੱਲਾ ਸਾਰਾ ਕੁਝ ਹੁੰਦਾ ਫਰਿੱਜਾਂ ਭਰੀਆਂ ਹੁੰਦੀਆਂ ਨੇ ਫਲ ਦੇ ਨਾਲ ਫਰਿੱਜ ਭਰੀ ਆ ਗੋਸ਼ਤ ਪਿਆ ਵਾ ਹਾਂਡੀਆਂ ਪੱਕੀਆਂ ਨੇ ਤੇ ਪਤਾ ਕੀ ਕਹਿੰਦੇ ਘਰ ਬੜੇ ਯਾਰ ਕਿਤੇ ਦੇਗ ਤੇ ਚੌਲ ਆਇਆ ਸੱਚੀ ਮੁੱਚੀ ਇਦਾਂ ਹੀ। ਤੇ ਉਹਨਾਂ ਦਾ ਯਾਰ ਕਿਤੇ ਕਦੀ ਕੋਈ ਦੇਗ ਹੋਵੇ ਨਾ ਤੇ ਯਾਰ ਦੇਗ ਦੇ ਚੌਲ ਤੇ ਥੋੜੇ ਜਿਹੇ ਘਰ ਦੁਨੀਆ ਦੀ ਹਰ ਚੀਜ਼ ਹੁੰਦੀ ਦੇਗ ਦੇ ਚੌਲ ਉਹ ਹੁੰਦੇ ਆ। ਸਹੀ ਗੱਲ ਨਹੀਂ ਸਹੀ ਗੱਲ ਤੇ ਰਾਇਤਾ ਰੂਤਾ ਪਾਉਣ ਦੀ ਵੀ ਲੋੜ ਨਹੀਂ ਚੱਸ ਬੜੀ ਆਉਂਦੀ ਆ ਸਵਾਦ ਬੜੇ ਆਉਂਦੇ ਨੇ ਤੇ ਬੜੇ ਆਉਂਦੇ ਨੇ ਅੱਜ ਤੋਂ 5 ਦਿਨ ਪਲੈਨਿੰਗ ਪਹਿਲੇ ਹੋਈ ਸੀ ਨਾ ਤੇ ਉਹਨੇ ਤਾਂ ਛੁੱਟੀਆਂ ਸ਼ੁਰੂ ਕਰਤੇ ਇਹ ਚੱਲਾ ਕਾਲੂ ਚੱਲਾ ਆ ਲੈ ਲਓ ਜੀ ਉਸਤਾਦ ਜੀ ਮਸਾਲਾ ਪੈ ਗਿਆ ਵਾ ਨਮਕੀਨ ਹੋਰ ਹੋ ਗਿਆ ਬਹੁਤ ਦੂਰ ਸੀ ਉਹਦੀ ਉਧਰ ਪਹੁੰਚ। ਨੂੰ ਆ ਤੂੰ ਤੇਰਾ ਨਾ ਕਾਕਵਾਲ ਪੈਣ ਵਾਲਾ ਵਾ ਕਾਂਕਵਾਲ ਨਹੀਂ ਬੇਟੇ ਕਾਂਕਵਾਲ ਫੈਲਾ ਸਿਹਤਮੰਦ ਬੰਦੇ ਨੂੰ ਹੁੰਦੀਆਂ ਨਿਛਾਂ। ਉਹ ਜੌਲੀ ਖੋਲੀ ਨਹੀਂ ਪੁੱਛ ਖੈਰੋ ਆਫਿਸ ਨੇ ਪਹੁੰਚ ਕੇ ਘਰ ਛਾਪਰ ਲੈ ਕੇ ਤੇਰੀ ਸੋਚ ਆ ਲਾਲ ਕਿਲੇ ਇੱਧਰ ਵੇਖ ਲਓ ਉਸਤਾਦ ਜੀ ਇਹਨੂੰ ਦੇ ਦਿਓ ਚਾਵਲ ਕਾਤੋਂ ਮੇਰੇ ਮਗਰ ਪਵਾਇਆ ਵਾ ਦੇ ਦਿੰਦੇ ਯਾਰ 1 ਮਿੰਟ ਸਬਰ ਵੀ ਕਰ ਲਿਆ ਕਰ। ਅੱਜ ਤੋਂ 5 ਦਿਨ ਪਹਿਲੇ ਪਲੈਨਿੰਗ ਹੋਈ ਨਾ ਦੇਖਦੀ ਉਹ ਭਾਈ ਫੁੱਫੜ ਨੇ ਪੂਰੇ ਇਲਾਕੇ ਦੇ ਵਿੱਚ ਐਲਾਨ ਕਰਾ ਦਿੱਤੇ ਸੀਗੇ ਖਾਨਦਾਨ ਚ ਦੱਸਦਾ ਸੀ ਵੀ ਮੈਨੂੰ ਆਰਡਰ ਆ ਗਿਆ ਤੂੰ ਵੀ ਅੱਜ ਬੁੜੇ ਨੂੰ ਦੱਸ ਗਿਆ ਸ਼ਾਕਾ ਬਣ ਕੇ ਫਿਰਨ ਦਿਆ ਮਹੱਲਿਆਂ 'ਚ। ਇਹਦੇ ਭਰਾਵਾਂ ਦੇ ਸਾਹਮਣੇ ਸਲਮਾਨ ਵੰਡਣ ਡਿਆ ਤੇ ਭਰਾਵਾਂ ਸਾਹਮਣੇ ਫੇਰ ਲੰਮੇ ਪੈ ਕੇ ਆਉਂਦੇ ਇਹ ਸਾਹਮਣੇ ਤੇ ਵੰਡਣ ਡਿਆ ਅੱਜ ਇਹਦੇ ਫੁੱਫੜ ਨੂੰ ਦੇਗ ਦਾ ਆਰਡਰ ਆਇਆ ਤੇ ਉਹ ਐਲਾਨ ਕਰਾਉਣ ਡਿਆ ਜਿਹੜੇ ਸ਼ਰੀਕ ਕਹਿੰਦੇ ਸੀ ਨਾ ਮੈਨੂੰ ਆਰਡਰ ਨਹੀਂ ਆਉਂਦਾ ਆ ਦੇਖ ਲਓ ਆ ਗਿਆ ਜੀ। ਤੇ ਢੋਡੀ ਨੇ ਉਹ ਵੀ ਮੀਟਿੰਗ ਕਰਤਾ ਖੋਲਿਆ ਆਰਡਰ ਹਾਂਜੀ ਉਹ ਵੀ ਸਾਡੇ ਕੋਲ ਆ ਜਾਏ 3000 ਦਿਹਾੜੀ ਬਰਬਾਦ ਸੀ ਕਾਲੂ ਦੀ ਵੀ 3500। ਅੱਛਾ ਜੀ ਹਾਂਜੀ ਇਹਦੇ ਪੁੱਪੜ ਨੂੰ ਦੇਗ ਦਾ ਆਰਡਰ ਆ ਗਿਆ 17 ਸਾਲ ਬਾਅਦ ਤੇ ਹੁਣ ਦੇਗ ਥੋੜੀ ਲੇਟ ਹੋਈ ਤੇ ਉਹਨਾਂ ਦਾ ਫੋਨ ਆ ਰਿਹਾ ਤੇ ਉਹ ਫੋਨ ਸੁਣਨ ਨਹੀਂ ਤੇ ਜਾਣ ਕੇ ਕਿਸੇ ਨੇ ਕਿਸੇ ਦੇ ਕੋਲ ਖਲੋ ਕੇ ਨਾ ਫੋਨ ਦੇ ਕੇ ਯਾਰ ਇੱਕ ਤੇ ਇਹਨਾਂ ਦਾ ਆਰਡਰ ਦੇ ਫੜਿਆ ਮਗਰ ਪਏ ਆ ਯਾਰ ਹੁਣ ਮੈਂ ਕੀ ਕਰਾਂ ਕੰਮ ਰੱਖਿਆ ਪਿਆ। ਨਹੀਂ ਇਹਦੇ ਫੁੱਫੜ ਨੂੰ 17 ਸਾਲਾਂ ਬਾਅਦ ਦੇਗ ਦਾ ਆਰਡਰ ਆਇਆ ਬਾਹਰ ਚੌਕ 'ਚ ਲੰਮੇ ਪਿਆ ਸੀ ਮੰਜੀ ਤੇ ਬੰਦਾ ਠਾਕਦਾ ਇੱਕ ਦੇਗ ਪਕਾਉਣੀ ਉਹਨੂੰ ਕਹਿੰਦਾ ਉਹ ਇਹ ਵੀ ਰਹਿਣ ਦਿੰਦੇ ਹੁਣ ਵੀ ਰਹਿ ਦਿੰਦੇ ਰਿਜਕ ਬੰਦ ਹੋਇਆ ਸੀ। ਇੰਨੀ ਦੇਰ ਦੀ ਬਕਵਾਈ 17 ਸਾਲ ਬਾਅਦ ਦੇਖਦਾ ਆਰਡਰ ਆਇਆ ਪਰ ਉਸਤਾਦ ਜੀ ਦਮ ਦੇ ਕੇ ਆਲੇ ਦੁਆਲੇ ਨਾਰ ਕਮਾਉਂਦੇ ਆ। 17 ਸਾਲ ਬਾਅਦ ਦੇਗ ਦਾ ਆਰਡਰ ਆਇਆ ਤੇ ਖੁਸ਼ ਹੋਇਆ ਮੇਰਾ ਕੰਮ ਖੁੱਲਾ ਤੇ ਉਹ ਹੀ ਦੇਗ ਵੰਡਦੀ ਸਾਰੇ। ਅਗਲੇ ਦਿਨ ਉਹਨਾਂ ਨੇ ਕਿਹਾ 17 ਸਾਲਾਂ ਬਾਅਦ ਇੱਕ ਬੰਦਾ ਦੇਖਦਾ ਆਰਡਰ ਲੈ ਕੇ ਆਇਆ ਤੇ ਉਹਨੂੰ ਕਹਿੰਦਾ ਯਾਰ ਰਾਤੀ ਸਮਾਨ ਵੇਚਿਆ ਯਾਰ ਯਾਰ ਇਹ ਰਾਤੀ ਸਮਾਨ 17 ਸਾਲਾਂ ਬਾਅਦ ਦੇਗ ਦਾ ਆਰਡਰ ਆਇਆ ਤਾਂ ਫੁੱਫੜ ਮਲੇਸ਼ੀਆ ਚਲਾ ਗਿਆ ਸੀ ਉੱਥੋਂ ਵਾਪਸ ਆ ਗਿਆ ਕਿ ਦੇਖ ਲਾਉਣ ਦੱਸ ਯਾਰ ਕਹਿੰਦਾ ਆਰਡਰ ਆਇਆ 17 ਸਾਲ ਬਾਅਦ ਆਰਡਰ ਆਇਆ ਤੇ ਕਹਿੰਦਾ ਮੈਨੂੰ ਹੁਣ ਭੁੱਲ ਗਈ ਪਕਾਉਣੀ। ਸਾਨੂੰ ਨਹੀਂ ਦਿੱਤੇ ਇਹ ਸਾਡੀ ਇੱਜ਼ਤ ਆ। ਮੈਂ ਤੈਨੂੰ ਲੈ ਕੇ ਕਾਲੂ ਰੋਈ ਨਾ ਕਾਲੂ ਕੋਈ ਯਾਰ 17 ਸਾਲਾਂ ਬਾਅਦ ਆਰਡਰ ਆਇਆ ਵੀ ਤੁਸੀਂ ਇੱਕ ਦੇਗ ਪਕਾਉਣੀ 1 ਮਹੀਨੇ ਬਾਅਦ ਤੇ ਮਹੀਨਾ ਪਹਿਲੇ ਪਿਆਜ਼ ਕੱਟਣਾ ਸ਼ੁਰੂ ਕਰਤਾ ਕਿਤੇ ਮੁੱਕਰ ਨਾ ਜਾ ਤੇ ਉਹਨੂੰ ਹਰ ਤੂੰ ਤੇ ਕਹਿਣਾ ਮੈਂ ਪਿਆਜ਼ ਕੱਟ ਰਿਹਾ ਭਾਈ 3 ਦਿਨ ਬਾਅਦ ਪਿਆਜ਼ ਤੋਂ ਕੇ ਦੇਗ ਰੈਡੀ ਆ ਦੇਗ ਦਾ ਆਰਡਰ ਆਇਆ 17 ਸਾਲਾਂ ਬਾਅਦ ਫੁੱਫੜ ਨੂੰ ਦੇਗ ਦਾ ਆਰਡਰ ਆਇਆ ਜੋ ਦੇਗ ਤੋਂ ਕੋ ਪਕਾ ਲਈ ਮਾਲਕ ਆ ਕਹਿੰਦਾ ਯਾਰ ਪ੍ਰੈਂਕ ਕਰ ਰਹੇ ਤੇ ਉਹ ਹੱਥ ਹਿਲਾ ਦੇ ਇਹ ਵੇਖਣਾ ਜਰਾ ਉੱਤੇ ਬੈਠ 17 ਸਾਲ ਬਾਅਦ ਇੱਕ ਬੰਦਾ ਆਇਆ ਕਹਿੰਦਾ ਦੇਗ ਬਣ ਕਹਿੰਦਾ ਚੱਲ ਐ ਯਾਰ ਨਾ ਮੈਂ ਖਾਧੀਆਂ ਪੀਤੀਆਂ ਕਰਿਆ ਕਰੀ ਯਾਰ ਐਂ ਜਿਹਦੇ ਪਤਾ ਕਿ ਫਿਰ ਤੁਸੀਂ 17 ਸਾਲ ਬਾਅਦ ਆਰਡਰ ਆਇਆ ਤੇ ਖੁਸ਼ੀ ਨਾਲ ਪਾਗਲਾ ਕਹਿੰਦਾ ਹਾਂ ਹਮ ਪਕਾਏਗਾ 17 ਸਾਲ ਬਾਅਦ ਆਰਡਰ ਆਇਆ ਮੇਰੇ ਫੁੱਫੜ ਨੂੰ ਉਹਦੀਆਂ ਅੱਖਾਂ 'ਚ ਪਾਣੀ ਤੇ ਪਿੱਛੇ ਫਲੂਟ ਲੱਗਾ ਰੋ ਰਿਹਾ ਸੁਣ ਗਈ ਉਹਨਾਂ ਦੀ ਗੱਲ ਸੌਂਗ ਲੱਗਾ ਪਿੱਛੇ। ਸਾਜ ਵੈਸੇ ਫੁੱਫੜ ਨੂੰ ਮੈਂ ਕਹਿਤਾ ਸੀਗਾ ਸਹੀ ਪੁੱਛੋ ਤੇ ਵੈਸੇ ਆਸਾਂ ਦੇ ਪਾਣੀ ਫੇਰ ਪਰ ਭਾਜਨ ਗੱਲ ਇਹ ਆ ਨੋਨੀ ਸਾਹਿਬ ਮੈਂ ਵੀ ਉਹਨਾਂ ਚੋਂ ਹੀ ਆ ਬੰਦਾ ਜਿਹੜੀ ਦਿਨ ਮੈਂ ਗੱਲ ਸੁਣਾਈ ਜਿਹੜਾ ਕਹਿੰਦੇ ਯਾਰ ਕਿਤੋਂ ਦੇਗ ਵਾਲੇ ਚੌਲ ਲੱਭਣ ਨਾ
ਮੈਂ ਵੀ ਉਹਨਾਂ ਚੋਂ ਸਾਂ ਔਰ ਤੁਸੀਂ ਇਹ ਸਾਰਾ ਨਿਜ਼ਾਮ ਤੁਸੀਂ ਕਮ ਸੇ ਕਮ ਇੰਨੀ ਪਰ ਇਹਨੂੰ ਕੀ ਇਹ ਕਰਨਾ ਹੈ ਤੁਸੀਂ ਇਹਦੀ ਤਨਖਾਹ ਚੋਂ ਕੱਟ ਲਿਓ ਨਾ। ਆਵਾ ਬੱਚਾ ਵਾ, ਤੁਸੀਂ ਉੱਤੇ ਜ਼ਿੰਮੇਵਾਰੀ ਨਾ ਪਾਓ, ਤੁਸੀਂ ਫੇਰ ਉੱਤੇ ਯਕੀਨ ਕਰ ਲਿਆ। ਅੱਛਾ ਆਪਾਂ ਕਿਹੜਾ ਮੈਨੂੰ ਪਤਾ ਨਹੀਂ ਸੀ ਵੀ ਇੰਨਾ ਹੀ ਜ਼ਿਆਦਾ ਨਿਆਣਾ ਵਾ ਵੀ ਅਸੀਂ ਦੇਖ ਕਰ ਰਹੇ ਹਾਂ ਤੇ ਉਹ ਪਤੀਲਾ ਲਏਗਾ ਤੇ ਅੱਗੋਂ ਆ ਕੇ ਸਾਨੂੰ ਇਹ ਤਸੱਲੀ ਦਊਗਾ ਕਿ ਅੱਜ ਕੱਲ ਇਹ ਹੀ ਆ। ਹਾਂਜੀ, ਪਤੀਲੇ ਦੇ ਨਾਲ ਬਹਿ ਕੇ ਇੰਜ ਹੈ ਜਿੱਦਾਂ ਕਿਤੇ ਉੱਥੇ ਜੱਦੋ ਉਹ ਜਹਾਦ ਭਾਈ ਦੇਖ ਵੀ ਪੱਕਦੀ ਆ, ਲੱਕੜਾਂ ਦੇ ਵੀ ਪੱਕਦੀ ਆ, ਜੁੱਦਾਂ ਦੀ ਤੂੰ ਦੇਣੀ ਤੂੰ ਪੈਸੇ ਦੇਣੇ ਪਕਾ ਲਾ। ਇਹ ਬਾਤ ਉਹ ਤੈਨੂੰ ਕਹਿਣਗੇ 12,000 ਰੁਪਏ ਦੀ ਦੇਗਾ, 10 ਕਿਲੋ ਦੀ, 6 ਕਿਲੋ ਮੁਰਗਾ, 2 ਕਿਲੋ 3 ਕਿਲੋ ਚਨੇ ਪਾ ਕੇ 12,000 ਦੀ, ਤੂੰ ਕਹੇ ਮੈਂ ਲੱਕੜ ਤੇ ਪਾਉਣੀ, ਉਹ ਕਹਿਣਗੇ ਭਾਵੇਂ 13,000 ਲੱਗ ਜੂ। ਆਹ ਗੱਲ ਆ ਬਸ। 1000 ਦਾ ਬਾਅਦ ਘਾਟਾ ਵਾਧਾ ਵਾ। ਐਦਾਂ ਹੀ ਆ ਉਸਤਾਦ ਜੀ ਸਾਰਾ ਕੁਝ ਉਹ ਮੈਂ ਤੁਹਾਨੂੰ ਦੱਸਿਆ, ਉਹ ਗੁੜੂਮ ਮੁੱਕ ਗਿਆ। ਓਏ ਉਹਦੀ ਚਾਸਾ ਐਦਾਂ ਕੱਢ ਉਹ ਕੇ ਯਾਰ ਸਾਰਾ ਕੁਝ ਹੁੰਦਾ, ਮੁੱਕ ਨਹੀਂ ਗਿਆ ਸਾਰਾ ਕੁਝ। ਅੱਛਾ ਇਧਰ ਸੁਣ, ਗੱਲ ਹੀ ਭੁਲਾਤੀ, ਉਧਰ ਹੀ ਸੁਣ। ਉਹ ਦੇਖ ਅੱਛਾ ਕੱਢ ਕੇ ਤੁਸੀਂ ਕਿ ਉਹ ਏਦਾਂ ਨਹੀਂ ਹੁੰਦਾ। ਤੁਸੀਂ ਉਸ ਆਵਾਜ਼ ਦਾ ਮਜ਼ਾ ਲੈਣਾ ਚਾਹ ਰਹੇ ਸੀਗੇ। ਮੈਂ ਆਵਾਜ਼, ਹਾਂ ਅੱਜ ਦੇ ਵਿਆਹਾਂ 'ਚ ਵੀ ਉਹ ਟੇਸਟ ਨਹੀਂ ਹੈਗਾ ਦੇਗਾ। ਨਹੀਂ ਹੈਗਾ ਕਿ 10 12 15 ਦੇਗਾ ਪੱਕ ਰਹੀਆਂ, ਬਰਾਤ ਸਵੇਰੇ ਨਾਈ ਆ ਗਿਆ, ਬਾਲਣ ਆ ਰਿਹਾ, ਪੈਟਰੋਲ ਆ ਰਿਹਾ ਹੈ, ਅੱਜ ਜਨਾਬ ਇੱਟਾਂ ਲੱਗ ਰਹੀਆਂ ਨੇ, ਦੇਗਾ ਆ ਰਹੀਆਂ, ਗੜਕ ਦਵਾਦਾਂ ਸ਼ੁਰੂ ਹੋ ਗਈਆਂ ਨੇ। ਉਹਦਾ ਸਾਲਣ ਪੱਕਾ ਬਰਾਤ ਦਾ। ਅੱਜ ਜਿਹੜਾ ਸਾਲਣ ਉਹ ਸਾਰਾ ਮਾਰਕੀਆਂ ਦੇ ਵਿੱਚ ਇਦਾਂ ਦੇ ਪਤੀਲਿਆਂ 'ਚ ਪੱਕਦਾ ਤੇ ਬੱਚ ਪਕਵਾਨ ਸੈਂਟਰ ਆ ਰੈਡੀਮੇਡ ਉਹਦਾ ਉਹ ਟੇਸਟ ਦੇਖਦਾ ਇੱਕ ਮਖਸੂਸ ਇੱਕ ਟੇਸਟ ਹੁੰਦਾ ਯਾਰ। ਜਿਹੜੀ ਮੈਂ ਤੈਨੂੰ ਕਿਹਾ ਨਾ ਨਵੀਦ ਨੇ ਚੌਲ ਲਿਆਂਦੇ ਸੀ, ਸੁਭਾਨ ਅੱਲਾ। ਤੈਨੂੰ ਮੈਂ ਕਿਹਾ ਵੀ ਸ਼ਰਾਦ ਨੂੰ ਯਾਰ ਉਹਨੂੰ ਪੁੱਛ ਲਈ ਕਿੱਥੋਂ ਪਕਾਏ। ਨਹੀਂ ਉਸਤਾਦ ਜੀ ਨੰਬਰ ਲੈ ਲੈ ਦੋ। ਅਗਲੀ ਵਾਰੀ ਫੁੱਫੜ ਟਰਾਈ ਕਰੋ, ਇਹ ਤਾਂ ਬਲੌਕ ਕਰੀਏ, ਇਹ ਤਾਂ ਬਲੌਕ ਲਾ ਜੀ ਮਹੀਨਾ ਹੋਰ ਆ, ਤੁਹਾਡੇ ਹੱਸ ਦਿਨ ਹੋਰ ਹੋ ਜਾਣੇ ਆ, ਇੱਕ ਹੋਰ ਦੇਖ ਹੋ ਜਾਣੀ। ਆਹੋ ਹੱਸ ਦਿਨ ਆਪਣੇ ਕਿਹੜਾ ਇਹਨੂੰ ਤਾਂ ਆਪਾਂ ਮਹੀਨੇ ਬਾਅਦ ਦੇ ਦਿਆ ਕਰਾਂਗੇ। ਪੂਰੇ ਫੈਸਲਾਬਾਦ ਚੱਕ ਹੋਏ ਨੇ ਕੁੱਕ, ਮੈਂ ਹਿਸਾਬ ਲਾ ਲਿਆ। ਨਾਲੇ ਉਸਤਾਦ ਜੀ ਉਹ ਜਿਹੜਾ ਤੁਸੀਂ ਕਹਿ ਰਹੇ ਨਾ ਉਹ ਪੁਰਾਣਾ ਦੌਰ ਉਹ ਖਤਮ ਹੋ ਗਿਆ, ਇਹ ਇਹਨਾਂ ਨੇ ਮੱਲਿਆਂ 'ਚ ਦੇਗਾ ਪਕਾਣੀਆਂ ਲੱਗੇ ਉਹ ਬੰਦ ਤੇਰੇ ਕੀਤੀਆਂ। ਕੋ ਹੁਣ ਮੂੰਹ ਲੱਗਣ ਸੁਣਾ, ਪੁਰਾਣਾ ਦੌਰ ਕੋਈ ਨਹੀਂ ਖਤਮ ਹੋਇਆ, ਉੱਥੇ ਹੀ ਆ ਸਾਰਾ ਹਰ ਸ਼ੈ ਉਦਾਂ ਉਹ ਹੀ ਆ ਚੱਲਦਾ ਪਿਆ ਅੱਜ ਵੀ। ਹੁਣ ਚੱਲਣ ਦੇ ਆ ਹਾਂਜੀ ਚੱਲਦਾ ਪਿਆ ਬੁਲਬੁਲਿਆਂ ਵਾਲਾ ਉਹ ਮਿਲਦੇ ਬਾਜ਼ਾਰੋਂ ਵਾਲੇ ਪੱਖੇ ਮਿਲਣ ਦੇ। ਫੇਰ ਦੇਗ ਹੀ ਮੁੱਕ ਗਈ ਕੱਲੀ। ਦੇਖ ਤੇ ਉਸਤਾਦ ਜੀ ਪਕਵਾਨਾਂ ਵਾਲੇ ਨੇ ਸਗੋਂ ਬਾਹਰ ਡੈਕੋਰੇਸ਼ਨ ਲਈ ਲਾਈਆਂ ਹੁੰਦੀਆਂ ਫਰੰਟ ਤੇ ਸਾਰਾ ਕੁਝ ਹੀ ਆ। ਉੱਪਰ ਵਿਚਾਰੇ ਉਹਨਾਂ ਨੇ ਅੱਜ ਕੱਲ ਇਹ ਆ ਕਿ ਉਹ ਚੁੱਲ੍ਹੇ ਲਾ ਲੈਣੇ। ਹਾਂਜੀ। ਤੁਸੀਂ ਉਹ ਨਾ ਪਕਾਓ, ਤੁਸੀਂ ਉਹਨੂੰ ਕਹੋ ਯਾਰ ਮੈਂ ਉੱਤੇ ਲੱਕੜ ਤੇ ਪਕਾਉਣੀ, ਉਹਨੇ ਕਹਿਣਾ ਭਾਈ ਪੈਸੇ ਦਿਓ ਲੱਕੜ ਤੇ ਠੀਕ ਆ, ਮੈਂ ਤੁਹਾਡੀ ਗੱਲ ਮੰਨ ਰਿਹਾ ਵਾਂ, ਬਾਅਦ ਚੋਂ ਮੈਂ ਇਹ ਕਹਿ ਰਿਹਾ ਵਾਂ ਕਿ ਉਹ ਜਿਹੜਾ ਤੁਸੀਂ ਕਹਿ ਰਹੇ ਨਾ ਕਿ ਮਹੱਲਿਆਂ 'ਚ ਉਹ ਚਵਲਾ ਹੈ, ਮਾੜਾ ਜਿਹਾ ਕਹਿ ਤੂੰ ਉਸਤਾਦ ਜੀ ਮੇਰੇ ਕੋਲ ਗਲਤੀ ਮੈਂ ਮੰਨ ਲਈ ਗਲਤੀ, ਮੰਨ ਲਈ। ਹੁਣ ਅਗਲੀ ਬਹਿਸ ਕਰਨ ਲੱਗ ਨਾ ਕੋ ਮੈਂ ਕਹਿੰਦਾ ਚਲੋ ਗੈਸ ਤੇ ਵੀ ਪੱਕ ਜਾਂਦਾ, ਪੱਕਦੇ ਦੇਗ। ਦੇਖ ਚ ਪੱਕਦੇ ਦੇਖ ਹਾਏ ਉਹ ਉਹਨਾਂ ਨੇ ਗਲੀਆਂ ਮਹੱਲਿਆਂ ਭਾਈ ਪਹਿਲੀ ਬੁਰਕੀ ਦੱਸ ਦਿੰਦੀ ਕਿ ਮੈਂ ਦੇਗ ਦੀ ਇੱਕ ਭਾਗ ਜਿਹੜੀ ਪੈਂਦੀ ਨਾ ਭੁੱਖਾ ਜਿਹਾ ਪੈਂਦਾ ਦੇਖਦੀ। ਕਿ ਮੈਂ ਦੇਖ ਸਾਰੀ ਯਾਦ ਆ ਆਪਾਂ ਨਰਾਰਕਾਂ ਨੂੰ ਕੜਾਈ ਖਾਦੀ ਸੀ, ਪਠਾਣੇ ਬਣਾਈ ਸੀ, ਸਿਰਫ ਟਮਾਟਰ ਪਿਆਜ਼ ਦਾ ਹੀ ਉਹਨੇ ਕੋਈ ਕਰੀਮਾਂ ਨਹੀਂ ਪਾਈਆਂ। ਹਾਂਜੀ। ਕੈਸੀ ਹਦਾਇਤ ਵਾਲੀ ਸੀ। ਐਦਾਂ ਹੀ ਆ ਹੁਣ ਕਰੀਮਾਂ ਹੀ ਇੰਨੀਆਂ ਪਾਉਂਦੇ ਆ, ਮਸਾਲੇ ਮਿੱਠੇ ਜਿੱਦੋਂ ਸ਼ਾਇਦ ਲਿਆ ਸੀ ਪਤਾ ਹਾਂ ਉਹੀ ਮੈਨੂੰ ਨਹੀਂ ਪਤਾ ਭਾਈ। ਗਲੀਆਂ 'ਚ ਜਦੋਂ ਉਸਤਾਦ ਮਿੱਠੇ ਨੇ ਸ਼ਹਿਦ ਵਾਲੇ ਪਠਾਨ ਨੂੰ ਕਿਹਾ भाई कितने का किलो? उन्हें कहा 5,000 का। कहना 500 दूंगा, कहना दियो यार मैं मिठा हूं दे रहे बच्चा मेहमान हो। अच्छा मिठे ने 500 का ले लिया ते ਅਸੀਂ ਅੱਗੇ ਜਾ ਰਹੇ ਤੇ ਇੱਕ ਹੋਰ ਸ਼ਾਇਦ ਲਾਇਆ। ਕਿੰਨੇ ਦਾ? ਕਹਿੰਦਾ 2500 का। ਮਿੱਠਾ ਕਹਿੰਦਾ 300 का ਲੈਣਾ, ਕਹਿੰਦਾ ਚੱਲ ਨਿਕਲ। ਉਹ ਜਦੋਂ ਦੇਖ ਕੇ ਤੇ ਪਹਾੜੀ ਕਿੱਥੇ ਉੱਤੇ ਅੱਛਾ ਹੁਣ ਜਿਹੜੀ ਬੇਵਕੂਫ। ਅੱਛਾ ਉਹ ਵੀ ਖਾ ਗਿਆ? ਨਹੀਂ ਮੈਂ ਤਾਂ ਨਹੀਂ ਖਾਦਾ ਉਹ ਉਤਰੇ ਭਤੀਜੇ ਭਤੂਜੇ ਜੀ ਭਤੀਜੇ ਨਹੀਂ ਖਾਦੇ। ਫਰੀਦ ਦਾ ਪਿੱਛੋਂ ਕੰਪਰੈਸਰ ਖਰਾਬ ਸੀ, ਉੱਥੇ ਤੇਲ ਦੇਣਾ ਸੀ, ਉੱਥੇ ਸ਼ਹਿਦ ਦਿੱਤਾ। ਕਵੀਆਂ ਨੂੰ ਘਰ ਕਰਵਾਇਆ ਦਵਾਈਆਂ ਸ਼ਹਿਦ ਦਿੱਤਾ, ਗੱਡੀ ਦੇ ਬ੍ਰੇਕਾਂ ਨੂੰ ਸ਼ਹਿਦ ਦਿੱਤਾ, ਮੋਟਰਸਾਈਕਲ ਦੀ ਚੈਨ। ਹਾਂ ਅੱਛਾ ਹੁਣ ਜਿਹੜੀ ਵੀ ਹੱਸ ਦੀ ਦੇਖ ਦੇਣੀ ਹੈ ਨਾ, ਕਨਫਰਮ ਕਰਨਾ ਹੱਸਦੀ ਆ ਕਿਤੇ ਦੇਖ ਦਾ ਕਰਕੇ ਲੱਗਾ। ਹਾਂ ਇਹ ਵੀ ਦੱਸ। ਬਾਕੀ ਜੋ ਵੀ ਸੀ ਉਸਤਾਦ ਜੀ। ਫੜਨਾ ਜਾਤੀ ਹੋਈ ਆ। ਗਲੀਆਂ 'ਚ ਦੇਗਾ ਉਦੋਂ ਪਕਾਣੀਆਂ ਬੰਦ ਕਰਤੀਆਂ ਲੋਕਾਂ ਨੇ ਜਦੋਂ ਥੱਲੋਂ ਪਟਾਕੇ ਵੱਜਣ ਲੱਗੇ ਸੀ। ਉਹ ਨਹੀਂ ਯਾਰ ਗਲੀਆਂ ਹੋ ਗਈਆਂ ਪੱਕੀਆਂ, ਉਹ ਦੇਖ ਦੇ ਥੱਲੇ ਇੱਕ ਬੜੂਮ ਕਰਦਾ ਉਹ ਧਮਾਕਾ ਜਿਹਾ ਹੁੰਦਾ ਸੀ। ਉਸ ਤੋਂ ਬਾਅਦ ਉਹਨੇ ਕਿਹਾ ਵੀ ਇਹ 17 ਸਾਲ ਬਾਅਦ ਦੇਖਦਾ ਆਰਡਰ ਆਇਆ। तुम अभी हो? ਮੈਂ ਕਿਹਾ ਯਾਰ ਕਿੱਧਰ ਸਾਜ 17 ਸਾਲ ਬਾਅਦ ਆਇਆ। 17 ਸਾਲ ਬਾਅਦ ਦੇਗ ਦਾ ਆਰਡਰ ਆਇਆ। ਉਹਨਾਂ ਨੇ ਕਿਹਾ ਜੀ ਉਹ ਤਾਂ ਕਦੋਂ ਦਾ ਫੌਤ ਹੋ ਗਿਆ। ਉਹ ਤਾਂ 2019 ਚ ਉਹਦੀ ਫੌਤ ਹੋ ਗਿਆ ਸੀ, ਆਪਣੀ ਦੇਗ ਦੇ ਥੱਲੇ ਆ ਗਿਆ। ਸਾਜ ਜੀ 17 ਸਾਲ ਬਾਅਦ ਆਰਡਰ ਆਇਆ ਤੇ ਇਦਾਂ ਜਾਣ ਡਿਆ, ਚਲੋ ਫਿਰ ਮੈਂ ਪਕਾਇਆ। 17 ਸਾਲ ਬਾਅਦ ਆਰਡਰ ਆਇਆ ਤੇ ਭੁੱਲ ਕੇ ਤੇ YouTube ਤੋਂ ਵੇਖ ਰਿਹਾ ਕਿੱਦਾਂ ਪੱਕੇ। ਚੌਲੀ ਖੋਲੀ ਕੋਈ ਪੈਕਟ ਪਹੁੰਚਾਤਾ ਉਹਨਾਂ ਨੇ। 17 ਸਾਲ ਬਾਅਦ ਆਰਡਰ ਆ YouTube ਤੇ ਆਰਡਰ ਵੇਖਣ ਦਿਆ, ਉੱਥੇ ਟੂ ਵੀ ਕੰਟੀਨਿਊ ਲਿਖਿਆ ਆ ਗਿਆ, ਉੱਥੇ ਖਲੋਤਾ। 17 ਸਾਲ ਪਹਿਲੇ ਕਸਟਰਡ ਦੀ ਵੀਡੀਓ ਚ ਕਿੱਥੇ ਟੂ ਵੀ ਕੰਟੀਨਿਊ ਲਿਖਿਆ। 17 ਸਾਲ ਪਹਿਲੇ ਕਸਟਰਡ ਦਾ ਆਰਡਰ ਤੇ ਹੁੰਦਾ ਨਹੀਂ ਸੀਗਾ, ਤੇ 17 ਸਾਲ ਪਹਿਲਾਂ ਨਹੀਂ ਸੀ ਕਿਸੇ ਨੇ ਕਸਟਰਡ ਦਾ ਆਰਡਰ ਦੇਤਾ ਤਾਂ ਉਹ ਵੀ ਪਿਆਜ਼ ਕੱਟਣ ਡਿਆ। ਉਹਨੂੰ ਕਸਟਰਡ ਪਕਾਉਣਾ ਵਿਚਾਰੇ ਨੇ, ਤੇ ਉਹ ਵੀ ਗੋਲ ਫਲ ਉਹਨੇ ਪਵਾ ਲਿਆ ਕਿ ਚੱਲ ਪਾ ਕਸਟਰਡ ਇਹ ਵੀ ਪਾ ਦੇਗਾ। 17 ਸਾਲ ਬਾਅਦ ਆਰਡਰ ਮਿਲਿਆ, ਜਾ ਕੇ ਦੇਗ ਪਕਾਈ ਹੈ ਤੇ ਜਿਹੜੀ ਮੰਜੀ ਤੇ ਚੌਲ ਧੋਤੇ ਨੇ ਉਹਦੇ ਨਾਲ ਹੀ ਬੰਨ ਕੇ ਕੁੱਟਣ ਦੇ। ਯਾਰ ਦੇ ਫੁੱਫੜ ਨੇ ਕਸਟਰਡ ਦੇ ਕੇ ਪਕਾਉਣੀ ਸੀ ਤੇ ਉਹਨੂੰ ਅੱਧਾ ਕਿਲੋ ਨਿੰਬੂ ਵੀ ਲਿਖਾਤੇ। ਉਹ ਤੋਂ ਕਹਿੰਦੇ ਚਲੋ ਅਨਾਨਾਸ ਦੀ ਜਗ੍ਹਾ ਪੈ ਜਾਣਗੇ। ਅੱਛਾ ਜਿਹੜਾ ਹਾਂ ਇੱਕ ਆ ਕੰਮ ਹੁੰਦਾ ਸੀ,
ਇੱਕ ਕੰਮ ਹੁੰਦਾ ਸੀ ਕਿ ਨਾਈ ਨੇ ਜਿਹੜਾ ਦੇਗ ਪਕਵਾਉਣ ਆਇਆ ਨਾ ਉਹਨੇ ਕਹਿਣਾ ਭਾਈ ਤੁਸੀਂ ਸਮਾਨ ਇਸ ਤਰ੍ਹਾਂ ਲਿਆ ਦਾਂਗੇ ਉਹਨੇ ਕਹਿਣਾ ਠੀਕ ਆ ਉਹਨੇ ਕਹਿਣਾ ਲਿਖੋ ਇੰਨੇ ਚੌਲ ਇੰਨਾ ਘਿਓ ਤੇ ਅੱਗੋਂ ਬੰਦੇ ਨੇ ਕਹਿਣਾ ਘਿਓ ਤੇ ਨਹੀਂ ਨਾ ਲੱਗਦਾ ਉਹ ਭਾਜੀ ਇੰਨਾ ਹੀ ਲੱਗਦਾ ਵਾ ਇੰਨਾ ਹੀ ਲੱਗਦਾ ਲਿਖੋ 5 ਕਿਲੋ ਪਿਆਜ਼ ਲਿਖ ਲਓ 1000 ਰੁਪਇਆ ਉਹ ਜਿਹਨੇ ਦੇਗ ਪਕਾਉਣੀ ਨਾ ਉਹ ਇੰਨੇ ਖਚਰੇ ਹੁੰਦੇ ਸੀ ਉਹ ਸਿਰਫ ਮਜ਼ਦੂਰੀ ਦਿੰਦੇ ਸੀ ਉਹਨੂੰ ਤੇ ਫਿਰ ਵੀ ਸੁਭਾਨ ਅੱਲਾ ਦੇਗ ਪੱਕਦੀ ਸੀ ਉਸਤਾਦ ਜੀ ਬਾਹਰ ਜਦੋਂ ਮੰਜੀ ਕੱਢ ਕੇ ਦੇਣੀ ਬੱਚਾ ਪਾਇਆ ਪਤਾ ਹੀ ਨਹੀਂ ਉਹਨੇ ਕਿਹੜੇ ਟਮਾਟਰ ਪਾਤੇ ਕਿਹੜੇ ਉਹਨੇ ਗੰਢੇ ਪਾਤਾ ਜੀ 12 ਦਾ ਦਿੱਤਾ ਦੇਗ ਆ ਗਈ ਜੀ ਖਾਲ ਹਾਂਜੀ ਅਗਲੇ ਸਿਰ ਤੇ ਬਹਿ ਗਏ 2 ਦਿਨ ਇਹ ਕੰਮ ਤੋਂ ਛੁੱਟੀ ਆ ਦੇਖ ਪੱਕ ਹਾਂ ਲੱਕੜਾਂ ਆ ਕੇ ਆ ਰੇੜੀ ਵਾਲਾ ਖੋਤਾ ਰੇੜੀ ਵਾਲਾ ਲੱਕੜਾਂ ਸਿੱਟ ਕੇ ਗਿਆ ਫਿਰ ਇੱਟਾਂ ਲਾਈਆਂ ਨੇ ਫਿਰ ਉਹ ਨਾਈ ਆਇਆ ਫਿਰ ਉਹਦੇ ਨਾਲ ਬਹਿ ਕੇ ਨਾਲ ਸਿਗਟਾਂ ਨਾਲ ਗੱਲਾਂ ਬਾਤਾਂ ਚੌਲ ਵੀ ਉੱਥੇ ਧੁੱਪ ਰਹੇ ਨੇ ਮੰਜੀ ਦੇ ਵੀ ਉੱਥੇ ਪੈ ਰਹੇ ਨੇ ਉਹ ਦੇਗ ਪੱਕਦੀ ਸੀ ਉਹਦੇ ਵਿੱਚ ਪਿਆਰ ਮੁਹੱਬਤ ਕਿੰਨੀ ਅਪਨਾਈਅਤ ਮਹੱਲੇਦਾਰੀ ਪਿਆਰ ਬਰਕਤ ਬੜੀ ਸੀ ਆਏ ਹਾਏ ਮੁਹੱਬਤਾਂ ਤੇ ਮੱਲੇ ਜੋ ਕਮਾਈ ਵੀ ਆਉਂਦੀ ਸੀ ਜਿਹੜੀ ਲੰਘਦੇ ਸੀ ਕਹਿੰਦੇ ਤੇਰੇ ਚਾਚੇ ਨੂੰ ਮਨਾ ਮੈਂ ਖਾ ਲੂੰਗੀ ਮੇਰੇ ਰੱਖ ਲਿਓ ਮੈਂ ਲੇਕਿਨ ਉਸਤਾਦ ਜੀ ਤਾਰੇ ਵਾਲੀ ਕਨਾਤ ਦਾ ਵੀ ਇੱਕ ਅਲੱਗ ਹਾਏ 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 ਉਹ ਤੰਬੂ ਕਨਾਤਾਂ ਪਰਪਲ ਕਲਰ ਦੇ ਜਿਹੜੇ ਉਹ ਤਾਰਾ ਬਣਿਆ ਹੁੰਦਾ ਸੀ ਉਹ ਲਾਲ ਕੱਪੜੇ ਲਈ ਕੁਰਸੀ ਵੀ ਜਾਂਦੀ ਰਹੀ ਆ ਉਹ ਵੀ ਗਈ ਉਹ ਪਿੱਛੇ ਨੂੰ ਅੱਜ ਕਰਕੇ ਡਿਗੜਾ ਖੜੱਪ ਕੁਰਸੀ ਵਜਾਉਂਦੇ ਵੀ ਹੁੰਦੇ ਸੀ ਐਡਾ ਲੱਕੜ ਦੇ ਮੇਜ਼ ਹੁੰਦੇ ਸੀ ਜਿਹੜੇ ਅਕਸਰ ਬੰਦ ਹੋ ਜਾਂਦੇ ਸੀ ਹਾਂ ਥੱਲੋਂ ਚਿੱਟੇ ਕੱਪੜੇ ਪਾਏ ਹਾਂਜੀ ਤੇ ਕਿਸ ਟਾਈਮ ਰੋਟੀ ਖਾਂਦੇ ਬੰਦ ਹੋ ਬੰਦ ਹੋ ਜਾਂਦੇ ਜਾਂਦੇ ਸੀ ਫੱਟੇ ਉਹਦੇ ਥੱਲੇ ਲੌਕ ਹੁੰਦਾ ਦੇਖੋ ਲੌਕ ਟੁੱਟਣਾ ਉਹਨੇ ਇੰਜ ਕਰਕੇ ਥੱਲੇ ਅੱਧੀ ਸਾਈਡ ਤੋਂ ਫੱਟਾ ਇੰਜ ਗਿਆ ਅੱਛਾ ਕਈ ਵਾਰੀ ਉਹ ਲੱਕੜ ਦੇ ਫੱਟੇ ਨੇ ਹਮਾਮ ਰੱਖੇ ਨੇ ਪਾਣੀ ਵਾਲਾ ਤੁਸੀਂ ਇੰਜ ਕਰਕੇ ਗਲਾਸ ਕੀਤਾ ਤੇ ਫੱਟਾ ਇੰਜ ਕਰਕੇ ਆਹੋ ਆਹੋ ਧੜ ਤੇ ਪੈ ਗਿਆ ਓਏ ਤੂੰ ਕੀਤਾ ਓਏ ਚੱਲ ਓਏ ਇਹਨੇ ਮਹੱਲੇ ਚੋਂ ਚੀਜ਼ ਮੰਡੀ ਦੀ ਲਈਦੀ ਨਹੀਂ ਇਹਨੇ ਉਹਦੀਆਂ ਸਪੈਸ਼ਲ ਕਮੀਜ਼ਾਂ ਸਜਾਈਆਂ ਸੀ ਆਹ ਬਾਤ ਚਿੱਟੀ ਹੁੰਦੀ ਸੀ ਨੀਲੀ ਹੁੰਦੀ ਇੰਦੇ ਕਰ ਕਿਹੜਾ ਦੇ ਦੇ ਕਹਿਣਾ ਆ ਮੈਨੂੰ ਵੀ ਸਹੀ ਉਹਨੇ ਕਹਿਣਾ ਨਵੀਂ ਬਾਹ ਕੰਮ ਕਰ ਰਹੇ ਇੱਕ ਚੀਜ਼ ਸਾਫਾ ਪਾ ਕੇ ਲੈ ਲੈਣੀ ਦੂਜੀ ਦੇਖ ਜੋ ਦੂਜਾ ਚੌਲ ਜਿਹੜੇ ਬੁਰਕਾ ਪਾ ਕੇ ਲੈ ਲੈਣੇ ਜਾਨ ਨਹੀਂ ਓਏ ਦੇਖ ਵੰਡਣ ਵਾਲੇ ਉਹ ਜਿਹੜੇ ਵੰਡੇ ਨਾ ਬੜੇ ਸਿਆਣੇ ਦੇ ਚੱਲ ਤੂੰ ਲੈ ਗਿਆ ਕਿ ਚੱਲ ਚੱਲ ਉਹ ਲੈ ਗਿਆ ਤੂੰ ਚਪੇੜਾ ਨਾ ਖਾਈ ਚੱਲ ਭਰਾ ਨੂੰ ਲੈ ਕੇ ਇਹਨੂੰ ਭਾਈ ਉਹ ਕਹਿੰਦਾ ਮੇਰੇ ਨਿੱਕੇ ਭਰਾ ਦਾ ਦੇ ਉਹਨੇ ਕਹਿੰਦਾ ਉਹਨੂੰ ਲੈ ਕੇ ਆ ਲੈ ਕਿਹਦਾ ਮਤਲਬ ਕਿ ਨਾ ਕੋਈ ਬੈਂਕ ਵਾਲਾ ਕੰਮ ਹੋ ਗਿਆ ਵੀ ਉਹਦਾ ਥੰਮ ਨਹੀਂ ਲੱਗਣਾ ਉਹਦਾ ਬੇਫਾਰਮ ਲੱਗਣਾ ਉਹਨੂੰ ਲੈ ਕੇ ਆ ਮੈਂ ਕਹਿੰਦਾ ਯਾਰ ਉਹ ਕਿੱਥੇ ਗਏ ਉਹ ਭੈਣਾ ਭਰਾ ਅੱਜ ਵੀ ਹੈਗੇ ਨੇ ਕਿ ਭਰਾ ਨੇ ਭੈਣ ਦੀ ਐਂ ਕਰਕੇ ਬਾਂਹ ਫੜੀ ਨਿੱਕੀ ਜੀ ਦੀ ਤੇ ਕੋਈ ਰਾਸ਼ਾ ਤੇ ਉਹਨੇ ਕਿਹਾ ਇੱਥੇ ਖਲੋ ਉੱਥੇ ਜਾਈ ਨਾ ਅੱਛਾ ਤੇ ਉਹ ਗਿਆ ਤੇ ਉਹਨੇ ਕਿਹਾ ਮੈਨੂੰ ਦੇ ਦੇ ਤੇ ਉਹਨੇ ਨੂੰ ਕਿਹਾ ਮੇਰੀ ਛੋਟੀ ਭੈਣ ਦਾ ਵੀ ਦੇ ਦੇ ਹੈਨਾ ਤੇ ਉਹ ਲੈ ਕੇ ਆਇਆ ਤੇ ਉਹਨੇ ਕਿਹਾ ਲੈ ਫੜ ਤੇ ਉਹੀ 30 ਸਾਲ ਬਾਅਦ ਭੈਣ ਭਰਾ ਉਹਦੇ ਬੋਲਣ ਨਹੀਂ ਦੇ ਆਪਸ ਹਾਏ ਹਾਏ ਯਾਰ ਕੀ ਇਹ ਕਿੱਡਾ ਅਜੀਬ ਜੀ ਗੱਲ ਹੈ ਨਾ ਸਹੀ ਗੱਲ ਉਹ ਗੱਲਬਾਤ ਹੀ ਨਹੀਂ ਹਾਂਜੀ ਇਹ ਵੀ ਛੋਟੀ ਭੈਣ ਦਾ ਲੈਣ ਗਿਆ ਸੀ ਤਾਂ ਉਹ ਲੈਣ ਵਾਪਸ ਆ ਕੇ ਉਹਨੂੰ ਛੋਟੀ ਜਿਹਨੂੰ ਕਸਮਾਂ ਖਾਈ ਜਾਂਦਾ ਅੱਲਾ ਦੀ ਕਸਮੇ ਨਹੀਂ ਮਿਲੇ ਉਹਦੇ ਖਾ ਗਿਆ ਛੋਟੇ ਹੁੰਦੇ ਹੀ ਉਹਦਾ ਹਿੱਸਾ ਨਹੀਂ ਦੇਖ ਦੇ ਉਹ 3 ਸਾਲ ਦੀ ਤੇ ਅੱਗੇ ਖਲੋ ਕੇ ਕਸਮਾਂ ਖਾਈ ਅੱਲਾ ਦੀ ਕਸਮਾਂ ਤੇਰੇ ਦਿੱਤੇ ਨਹੀਂ ਉਹਨਾਂ ਬਚਪਨ ਜੀ ਵੱਡਾ ਤਾਂ ਕਿਤੇ ਦੂਰ ਹੀ ਆ ਕੰਮ ਓਏ ਫੁੱਫੜ ਨਾਲ ਮਾੜੀ ਹੋਈ ਆ ਸਹੀ ਗੱਲ ਨੈਕਸਟ ਟਾਈਮ ਫੁੱਫੜ ਨੂੰ ਆਰਡਰ ਦੇਣਾ ਵਾ ਕਾਲੂ ਦੇ ਸਾਜੀ ਤੋਂ ਛੋਟੀ ਭੈਣ ਦੇ ਚੋਲ ਲੈਣ ਗਿਆ ਉਹਨੇ ਛੋਟੀ ਭੈਣ ਨੂੰ ਦੇਖਿਆ ਫਿਰ ਹਲੇ ਕਹਿੰਦੇ ਬੇਟੇ ਤੇਰੇ ਨਕਸ਼ੇ ਨਾਲ ਨਹੀਂ ਮਿਲਣਦੇ ਉਸ ਦਿਨ ਤੇ ਉਹਨੂੰ ਕਹਿ ਰਿਹਾ ਕਹਿੰਦਾ ਮੈਨੂੰ ਭੈਣ ਨਹੀਂ ਸਮਝਦਾ ਵਾ ਤੂੰ ਚੌਲ ਦਿਓ इधर ना डेयरी वाले मंगल वाले बात सुनो टाइम्स में काम करता हूँ आज कुछ वैकेंसी नहीं आई शॉपर तो दो एक ਕਿਹੜਾ ਚੌਲ ਲੈ ਕੇ ਨਿਕਲ ਕੇ ਤੇ ਉਹਨੂੰ ਦੱਸਦੇ ਆ ਕੋਈ ਬਾਤ ਨਹੀਂ ਇਧਰ ਵੀ ਦੋ ਜ਼ਰਾ ਇਧਰ ਵੀ ਦੋ ਹਾਂ यार रोबदार बंदे होंगे यार ओए अल्लाह के नाम पे दे रहे हो जल्दी दो जरा ਜਲਦੀ ਦੋ यार तू जाओ यार अपना काम ਚੋਲ ਲੈਣ ਗਿਆ ਤਰਾਨਾ ਲਾਤਾ ਸਾਰੇ ਅੰਜੇ ਖਲੋ ਕੇ ਦੇਖ ਚੱਕ ਕੇ ਲੈ ਗਿਆ ਅੱਛਾ ਬੇਤ ਜਦੋਂ ਵੰਡੀ ਜਾਂਦੀ ਨੇ ਉਦੋਂ ਇੱਕ ਬੰਦਾ ਲੱਗਾ ਹੁੰਦਾ ਬੰਦਾ ਜਿਹੜਾ ਬੇਤ ਵੰਡ ਰਿਹਾ ਨਾ ਉਹਦਾ ਕੋਈ ਯਾਰ ਅੱਗੇ ਤੇ ਉਹਨੇ ਡੈਡੀ ਨੇ ਉਹਨੇ ਕਹਿਣਾ ਤੂੰ ਕਿਸੇ ਹੋ ਜਾ ਤੂੰ ਸਾਈਡ ਤੇ ਹੋ ਜਾ ਉਹਨੇ ਹੁਣ ਸਾਈਡ ਤੇ ਬੱਚੇ ਲੈ ਖੜਾ ਉਹਨੇ ਕਹਿਣਾ ਕੋਈ ਨਹੀਂ ਚਾਚੋ ਉਹਨੇ ਕਹਿਣਾ ਪਾਪਾ ਤੇ ਉਹਨੇ ਕਹਿਣਾ ਹਾਂ ਉਹਨੇ ਕਹਿਣਾ ਓਕੇ ਵੀ ਤੂੰ ਮੇਰੇ ਜ਼ੇਨ ਚ ਟੈਂਟ ਤੇ ਉਹਨੇ ਇੰਜ ਕਰਕੇ ਇਦਾਂ ਸਿੱਟ ਕੇ ਇਧਰ ਵੰਡੀ ਜਾ ਰਿਹਾ ਇੰਜ ਕਰਕੇ ਉਧਰ ਵੀ ਸਿੱਟੀ ਜਾਂਦਾ ਇੰਜ ਵੀ ਬੜੀ ਤਲਕ ਵਾਸਤੇ अच्छा ਤੁਸੀਂ ਜਿਹੜੇ ਟੇਬਲ ਤੇ ਬੈਠੇ ਰੋਟੀ ਖਾਂਦੇ ਸੀ ਇੱਕ ਮੰਦਬਰ ਬੰਦਾ ਜ਼ਰੂਰ ਹੁੰਦਾ ਸੀ ਉਹਨੇ ਇੰਜ ਕਰਕੇ ਬੈਠੇ ਹੋਣਾ ਉਹਨੇ ਨਹੀਂ ਲੈਣੀ ਡੱਬੀ ਡੁੱਬੀ ਹੋਣਾ ਇੰਜ ਤੇ ਜਦੋਂ ਪਤਾ ਲੱਗਣਾ ਟੇਬਲ ਲੰਘ ਗਿਆ ਬਾਤ ਸੁਣੋ ਭਾਈ बात सुनो ये दो हाँ ये दो बस तू तो पहले उठ जा ये तो पहले मैं कितनी बारी देखा यकीन नहीं होता ਸਾਜੀ ਲੰਗਰ ਜਦੋਂ ਰਸ਼ ਵਾਲਾ ਲੰਗਰ ਮੰਡੀ ਦਾ ਲਈਦਾ ਉਹ ਇੱਕ ਵਿੱਚੋਂ ਬੰਦਾ ਕੋਣੀਆਂ ਮਾਰ ਕੇ ਹਾਲਾ ਲੈ ਉਹ ਵੀ ਲੈ ਹੀ ਰਿਹਾ ਹੁੰਦਾ ਉਹ ਕਹਿੰਦਾ ਉਹ ਯਾਰ ਤੁਸੀਂ ਤੇ ਖਲੋਵੋ ਯਾਰ ਤੁਸੀਂ ਤੇ ਖਲੋਵੋ ਅੱਗੇ ਕਾਹਦੇ ਮਾਰਦੇ ਆ ਉਹਨਾਂ ਨੂੰ ਕਹੀ ਜਾਂਦਾ ਵੀ ਤੁਸੀਂ ਸਾਰੇ ਕਿਉਂ ਇੱਥੇ ਏਦਾਂ ਹੀ ਹੁੰਦਾ ਵਾ ਇੱਕ ਬੰਦਾ ਨਾ ਲਾਈਨ ਸਿੱਧੀ ਕਰਾ ਕੇ ਆਪ ਕਹਿੰਦਾ ਬਾਜੀ ਇਹ ਹੁਣ ਨਾ ਓਏ ਚਲੋ ਬਸ ਲੈ ਬਾਜੀ ਮੈਨੂੰ ਫੜਾਓ ਉਹ ਲੈ ਕੇ ਚਲਾ ਜਾਂਦਾ ਅੱਛਾ ਵਿੱਚ ਇੱਕ ਐਸੇ ਕਰੈਕਟਰ ਹੁੰਦੇ ਲਾਈਨ 'ਚ ਲੱਗੇ ਆ ਤੇ ਕੋਈ ਆ ਗਿਆ ਨਾ ਵੀ ਲੱਗ ਜਾ ਤੇ ਉਹਨੂੰ ਕਹਿਣਾ ਨਹੀਂ ਪਿੱਛੋਂ ਆ ਆਹੋ ਜੁਰ ਤੋਂ
ਨਕਸ਼ੇ ਵਾ ਕੇ ਕਾਟੇ ਵਾ ਕੇ ਕਰਦੇ ਸੀ ਪਲੈਨਿੰਗ ਚੀਜ਼ ਯਾਰ ਸਾਹਮਣੇ ਦੇਖ ਵੰਡੀ ਦੀ ਕੰਧਾਂ ਨੂੰ ਲੱਗ ਜਾਣ ਡਏ ਵੀ ਤੂੰ ਆਹ ਤਾਂ ਦੇਖ ਸਾਹਮਣੇ ਚੁੱਕ ਲੋ ਮਾੜੀ ਜੀ ਬਾਤ ਜਾਣਦੇ ਯਾਰਾ ਚੀਜ਼ ਵੰਡੀ ਸੀ ਲਈ ਜੋ ਸਾਰੇ ਭਰਾ ਆਏ ਕਾਲੀਆਂ ਉਂਗਲਾਂ ਕਰਕੇ ਆਏ ਫੇਰਨ ਦੇ ਵਿਆਹਾਂ ਤੋਂ ਬਾਅਦ ਇੱਕ ਹਿਸਾਬ ਇਹ ਵੀ ਹੁੰਦਾ ਹੁਣ ਵੀ ਕਿਤੇ ਹੁੰਦਾ ਹੋਏਗਾ ਕਿ 2000 ਰੁਪਏ ਸਲਾਮੀ ਪਾ ਗਈ ਨਾ ਤੇ ਉਹ ਬਾਅਦ ਚ ਉਹਨੇ ਕਹਿਣਾ ਲੈ ਸਲਾਮੀ 2000 ਰੁਪਇਆ ਪਾ ਕੇ ਨੌ ਵੀ ਲੈ ਆਈ ਉਹਦੇ ਬੱਚੇ ਵੀ ਲੈ ਆਈ ਹੈ ਹੁਣ ਵੀ ਹੁੰਦਾ ਵਾ ਪੁੱਤਰ ਵੀ ਆ ਗਏ 5000 ਤੱਕ ਆ ਗਏ ਤੇ 2000 ਰੁਪਏ ਸ਼ਰਮ ਨਹੀਂ ਆਈ ਦੇਣ ਲੱਗਿਆ ਜਿੱਦਾਂ ਹੁੰਦਾ ਸੀ ਯਾਨੀ ਵਿਆਹ ਨਹੀਂ ਹੁੰਦੇ ਬਿਜ਼ਨਸ ਹੈ ਮੇਰੇ ਹਿਸਾਬ ਨਾਲ ਉਸਤਾਦ ਜੀ ਸਿਆਣਿਆ ਸਭ ਤੋਂ ਵੱਡਾ ਤਾਂ ਪਹਿਲੇ ਇਹ ਬਿਜ਼ਨਸ ਦਾ ਵੀ ਉਹ ਆਏ ਸੀ ਤੇ 2 ਦੇ ਕੇ ਗਏ ਸੀ ਅਸੀਂ ਹੁਣ ਇੰਨੇ ਦੇ ਯਾਨੀ ਇੱਕ ਕਾਰੋਬਾਰ ਆ, ਲੈਣ ਦੇਣਾ ਵਿਆਹ ਵੀ ਉਹ ਖੁਸ਼ੀ ਵਾਲਾ ਕੋਈ ਚੱਕਰ ਨਹੀਂ ਚਾਹ ਨਹੀਂ ਹੈ ਉਸਤਾਦ ਜੀ ਵਲੀਮੇ 'ਚ ਰੋਟੀ ਖਾ ਕੇ ਹਾਲਾਂਕਿ ਹੋਣਾ ਹੀ ਨਹੀਂ ਚਾਹੀਦਾ ਮੇਰੇ ਚ ਹਿੰਮਤ ਹੈਗੀ ਲੱਖ ਰੁਪਇਆ ਦੇਣ ਦੀ ਮੈਂ ਦੇਤਾ ਮੇਰੇ ਮੁੰਡੇ ਦੇ ਵਿਆਹ ਤੇ ਉਹਦੇ ਚ ਹਿੰਮਤ ਹੈ 2000 ਦੇਣ ਦੀ ਤੇ ਨੋ ਪ੍ਰੋਬਲਮ ਨਾਲੇ ਸਾਜ ਉਹਨਾਂ ਨੇ ਕਿਹੜਾ ਉਹ ਕਿਹਾ ਜਿਹੜਾ ਵਿਚਾਰਾ ਜਿਹਨੂੰ ਮੈਂ 50000 ਦਿੱਤਾ ਉਹ ਭਾਵੇਂ ਉਧਾਰ ਚੁੱਕੇ ਉਹਨੇ 50 ਹੀ ਦੇਣਾ ਜਾਂ 60 ਦੇਣਾ ਨਹੀਂ ਤਾਂ ਉਹਨੇ ਨਹੀਂ ਹੋਣਾ ਨਹੀਂ ਤਾਂ ਨਹੀਂ ਹੋਣਾ ਉਹਨੇ ਇਹ ਕਦੀ ਹੋਈ ਆ ਗਲਤ ਗੱਲ ਹੈ ਜਿਹਦੀ ਜਿੰਨੀ ਹਿੰਮਤ ਆ ਦੇ ਦੇਵੇ ਹਾਂ ਖੁਸ਼ੀ ਵਾਲਾ ਚੱਕਰ ਹੀ ਨੇ ਪਿਓਰ ਬਿਜ਼ਨਸ ਕਾਰੋਬਾਰ ਇੱਕ ਇੱਕ ਰਿਸ਼ਤੇਦਾਰ ਦਾ ਹਿਸਾਬ ਇਹਨੇ ਕੀ ਦਿੱਤਾ ਸੀ ਇਹਨੇ ਕੀ ਲਿਆ ਸੀ ਲਿਖਣਾ ਇਹਨੇ ਪੂਰਾ ਆਪਣੀ ਵਾਰੀ ਕੀ ਦਿੱਤਾ ਸੀ ਇਹ ਖੁਸ਼ੀ ਆ ਇਹਦੇ ਸਾਡੇ ਵੱਲ ਕਿੰਨੇ ਆਏ ਨੇ ਹਾਂਜੀ ਵੀ ਹੁਣ ਇੱਕ ਐਸੀ ਭੈਣ ਭਰਾਵਾ ਜਿਹੜੀ ਸਭ ਤੋਂ ਛੋਟੀ ਭੈਣਾਂ ਭਰਾਵਾਂ ਚ ਉਹਨੇ ਸਾਰਿਆਂ ਦੇ ਧੀਆਂ ਪੁੱਤ ਭੁਗਤਾਏ ਨੇ ਠੀਕ ਹੈ ਤੇ ਹੁਣ 15 ਸਾਲ ਬਾਅਦ ਉਹਦੇ ਆਪਣੇ ਮੁੰਡੇ ਦੇ ਕੁੜੀ ਦਾ ਪਹਿਲਾ ਵਿਆਹ ਆ ਗਿਆ ਤੇ ਉਹਨੇ ਆਸ ਲਾਈ ਕਿ ਮੈਂ ਸਾਰਿਆਂ ਦੇ ਭੁਗਤਾਏ ਆ ਹਾਂਜੀ ਮੈਂ ਸਾਰਿਆਂ ਦੇ ਭੁਗਤਾਏ ਆ ਤੇ ਮੇਰਾ ਵਿਆਹ ਜਿਹੜਾ ਹੁਣ ਅੱਲਾ ਕੀਤਾ ਮੁਫਤ ਚ ਹੋਣਾ ਚਾਹੀਦਾ ਇੱਕ ਹਿਸਾਬ ਨਾਲ। ਸਾਰਿਆਂ ਦੇ ਭੁਗਤਾਏ ਵੱਡੀ ਤੇ 6 ਮੈਂ ਭੁਗਤਾਏ ਏਦਾਂ ਹੀ ਆ ਛੋਟੀ ਜਿਹੜੀ ਆ ਉਹਦੇ ਮੈਂ 4 ਭੁਗਤਾਏ ਜਾ ਕੇ ਏਦਾਂ ਹੀ ਇਹ ਗੇਮਾਂ ਹੁੰਦੀਆਂ ਨੇ ਹੁਣ ਮੇਰੇ ਪਹਿਲੇ ਦਾ ਹੁਣ ਜਿਹੜੀ ਸਭ ਤੋਂ ਛੋਟਾ ਉਹਦੀ ਐਂਡ ਤੇ ਵਾਰੀ ਆਈ ਤੇ ਹੁਣ ਉਹਨੂੰ ਇਹ ਆਸ ਹੁੰਦੀ ਵੀ ਹੁਣ ਮੈਨੂੰ ਸਾਰੇ ਹੀ ਦੇਣਗੇ ਹਾਂਜੀ ਏਦਾਂ ਹੀ ਜਾਂ ਜਿਹਦਾ ਕੱਲਾ ਕੱਲਾ ਕੋਈ ਹਾਂਜੀ ਉਹਨੂੰ ਹੀ ਹੁੰਦੀ ਆ ਕਿ ਵੀ ਮੈਂ ਸਾਰਿਆਂ ਦੇ 4-4 ਪੰਜ ਮੇਰਾ ਤਾਂ ਇੱਕੋ ਇੱਕ ਆ ਸਾਜੀ ਫਿਰ ਇਹਨੂੰ ਕਿਉਂ ਸ਼ਾਦੀ ਕਿਹਾ ਗਿਆ ਖੁਸ਼ੀ ਕਿਹਾ ਗਿਆ ਫਿਰ ਸਿੱਧੀਆਂ ਰੇਟ ਲਿਸਟਾਂ ਬਣਾਉਣ ਆਪਣਾ ਲਿਸਟਾਂ ਨੇ ਕੋਈ ਚੱਕਰ ਨਹੀਂਗਾ ਪਹਿਲੇ ਕਾਰੋਬਾਰ ਟੈਬ ਦਾ ਨਾਮ ਹੋਇਆ ਕੋਈ ਨਹੀਂ ਗੱਲ ਇਹ ਆ ਕਿ ਯਾਰ ਤੁਸੀਂ ਇੱਕ ਬੰਦੇ ਦੀ ਖੁਸ਼ੀ ਤੇ ਗਏ ਹੋ ਤੁਹਾਡੇ ਕੋਲ 1000 ਆ ਤੁਹਾਡੇ ਕੋਲ 2000 ਆ ਤੁਹਾਡੇ ਕੋਲ 10000 ਆ ਤੁਹਾਡੇ ਕੋਲ 50000 ਦੀ ਗੁੰਜਾਇਸ਼ ਤੁਸੀਂ ਦੇ ਆਓ ਕੱਲ ਨੂੰ ਉਹ ਹੁੰਦਾ ਵਾ ਤੇ ਉਹ ਸਾਫ਼ ਪਤਾ ਹੁੰਦਾ ਵੀ ਭਾਈ ਉਹਦੇ ਦੇਖ ਲੈ ਕੀ ਚਵਲ ਮਾਰ ਕੇ ਗਏ ਕੀ ਕਰਤੂਤ ਘੋਲ ਕੇ ਗਏ ਇਹ ਇੱਕ ਲਫ਼ਜ਼ ਹੁੰਦਾ ਕੀ ਕਰਤੂਤ ਘੋਲ ਕੇ ਗਏ ਆ 5000 ਦੇ ਕੇ ਆਇਆ ਸੀ ਮੈਂ ਤੇ 3000 ਦੇ ਕੇ ਜਾਣ ਲੱਗਿਆ ਸਾਰਾ ਇੱਜੜ ਨਾਲ ਲੈ ਆਈ ਕਈਆਂ ਨੇ ਕਾਪੀਆਂ ਰੱਖੀਆਂ ਹੁੰਦੀਆਂ ਕੋਲ ਪੁਰਾਣੀਆਂ ਤੁਸੀਂ ਆਹ ਦੇ ਗਏ ਤੇ ਹੁਣ ਕਿਤੇ ਆ ਤੇ ਆਹ ਦਿੱਤਾ ਤੁਹਾਨੂੰ ਤਾਂ ਬਿਸਮਿਲ੍ਲਾ ਪੜ੍ਹ ਕੇ ਤੁਸੀਂ ਰੱਖੋ ਵਿਚਾਰਿਆਂ ਦੇ ਹਾਲਾਤ ਪਤਾ ਨਹੀਂ ਕਿਦਾਂ ਦੇ ਉਹਨਾਂ ਦੀ ਕੋਈ ਔਕਾਤ ਆ ਲੇਕਿਨ ਭਾਈਨ ਸਾਰੀ ਔਕਾਤ ਹੀ ਉਹਨਾਂ ਦੀ ਕੱਪੜਿਆਂ ਦੀ ਰੋਟੀ ਦੀ ਸਲਾਮੀ ਦੀ ਬੰਦਿਆਂ ਦੀ ਕੋਈ ਚੱਕਰ ਨਹੀਂ ਹੈਗਾ ਹਾਏ ਹਾਏ ਵੈਲਿਊ ਹੀ ਉਹਨਾਂ ਚੀਜ਼ਾਂ ਪੈਸੇ ਨਾਲ ਹੀ ਚੀਜ਼ਾਂ ਨਾਲ ਹੀ ਵੈਲਿਊ ਹੀ ਉਹਨਾਂ ਚੀਜ਼ਾਂ ਸਾਜੇ ਇੱਥੇ ਹੀ ਹੈ ਮੁਲਕ ਚ ਪਾਕਿਸਤਾਨ ਚ ਬਾਹਰ ਨਹੀਂ ਇਹ ਚੀਜ਼ਾਂ ਬਾਹਰ ਵੀ ਹੈਗਾ ਉਹ ਨਹੀਂ ਭਾਈ ਹੈਗਾ ਬਾਹਰ ਕੀ ਪੁਆਇੰਟ ਯਾਰ ਕੀ ਅਗਲੀ ਜਿਹੜੀ ਬਾਹਰ ਤੇ ਆ ਕੇ ਮੁੰਡਾ ਨੰਗਦਾ ਬਾਬੂ ਜੀ ਆ ਮੈਂ ਵਿਆਹ ਕਰ ਆਈ ਆ ਉਹ ਕਹਿੰਦਾ ਚੱਲ ਅੱਲਾ ਖੈਰ ਕਰੇ ਕੋਈ ਗੱਲ ਓਕੇ ਖਤਮ ਏਦਾਂ ਹੀ ਗੋਡ ਬlesਸ ਯੂ ਅੱਛਾ ਜੀ ਅਗਲੀ ਦੇਖ ਦੇਣੀ ਨਾ ਹੁਣ ਮੇਰੀ ਮੰਨੋ ਇੱਥੇ ਮੰਜਾ ਡਾਉਣਾ ਇੱਥੇ ਪਕਵਾਉਣੀ ਆ ਇੱਥੇ ਸੱਦ ਲਵਾਂ ਦੇਗ ਪਕਾਉਣੀ ਆ ਪਿਆਜ਼ ਕੱਟਾਂਗੇ ਸੱਦ ਕੇ ਆ ਕੇ ਨਾ ਬਣਾਵੇ ਦੇਗ ਸਾਡੀ ਤੁਸੀਂ ਦਾੜੀ ਮੰਦੀ ਪਿਆਜ਼ ਮੈਂ ਕੱਟਾਂਗਾ ਅਸਲੀ ਦੇਗ ਵੀ ਆਏਗੀ ਖਾਲੀ ਲੱਕੜਾਂ ਵੀ ਹੋਣਗੀਆਂ ਬਾਲਣ ਪਈਆਂ ਉੱਤੇ ਲੈ ਉੱਤੇ ਲੱਕੜ ਬੇਪਾ ਪਈ ਆ ਆਪਣੇ ਮੈਂ ਸਾਲ ਦਾ ਪਾਲਣ ਕੀਤਾ ਸਾਜੀ ਮਾੜਾ ਬੰਦਾ ਜਦੋਂ ਦੇਗ ਪਕਾਉਂਦਾ ਉਹ ਵੀ ਛੱਤ ਤੋਂ ਬਾਲੇ ਬੂਲੇ ਲਾ ਕੇ ਜਿਹੜਾ ਉੱਤੇ ਲੱਕੜਾਂ ਦੇਗ ਮੈਂ ਲੈ ਕੇ ਆਵਾਂਗਾ ਜਿਹੜੀ ਲੱਕੜ ਹੁੰਦੀ ਨਾ ਜਿਹੜੀ ਉਹ ਦੇਗਾਂ ਲਈ ਉਹਦੇ ਚ ਤੇ ਦੂਜੀ ਲੱਕੜ ਦੇ ਟੇਸਟ ਅੱਗ ਨਾਲ ਫਰਕ ਪੈ ਜਾਂਦਾ ਹਾਂਜੀ ਫਾੜਾਂ ਉਹ ਬਾਲਿਆਂ ਦੀ ਪਕਾਉਂਦੇ ਆ ਜੀ ਉਹ ਹੁੰਦੀ ਹੈ ਦੂਜੀ ਲੱਕੜ ਹਾਂਜੀ ਫਾੜ ਫਿਰ ਕੋਲਿਆਂ ਦੇ ਉੱਤੇ ਪਈ ਰਹਿੰਦੀ ਆ ਦਮ ਦਿੱਤਾ ਹੁੰਦਾ ਹਾਏ ਦੇਗ ਦੇ ਆਲੇ ਇੰਨਾ ਕਿ ਕੋਲਿਆਂ ਦਾ ਗੋਲ ਜਿਹਾ ਬਣਾ ਕੇ ਉੱਤੇ ਪਈ ਆ ਹੁਣ ਨਹੀਂ ਤੇ ਉਹਦੇ ਦਿੰਦੇ ਉੱਤੇ ਯਾਰ। ਪੋਣਾ ਜਿਹਾ ਰੱਖ ਕੇ ਨਾ ਉਹਦੇ ਚ ਗਿੱਲਾ ਜਿਹਾ ਪੋਣਾ ਚੌਲ ਅਕਸਰ ਆਹੋ ਉਹਦੇ ਤੇ ਪਰਾਤ ਦਿੱਤੀ ਆ ਹਾਏ। ਤੇ ਉਹਨੇ ਇੰਜ ਹੋਣਾ ਮਿੱਠੇ ਭਾਫ ਜਿਹੜੀ ਨਿਕਲਦੀ ਮਾਂ ਨਾਲ ਸਰਦੀਆਂ ਚ ਭਾਫ ਤੁਸੀਂ ਮੂੰਹ ਤੇ ਮਰਾਉਣੀ ਆ ਨਹੀਂ ਯਾਰ ਉਹਨੂੰ ਬੁਲਾ ਯਾਰ ਉਹਨੂੰ ਫੁੱਫੜ ਜੋਸਫ ਨੂੰ ਆ ਰਿਹਾ ਫੁੱਫੜ ਯੂਸਫ ਨੂੰ ਬੁਲਾ ਬੇਵਕੂਫ ਇਨਸਾਨ ਆ ਮੇਰਾ ਵੀ ਫੁੱਫੜ ਯੂਸਫ ਹੈਗਾ ਇੱਕ ਅੱਛਾ ਜੀ ਹਾਂ ਮੇਰੇ ਅੱਬੂ ਦਾ ਫੁੱਫੜ ਯੂਸਫ ਨਾਲੇ ਚਾਹ ਉਹ ਪੀਂਦਾ ਉਹ ਸਾਜ ਜੀ ਮੈਂ ਤੈਨੂੰ ਪਹਿਲੇ ਦੱਸ ਮੈਂ ਕਹਿੰਦਾ ਜਿੰਨੀ ਮਰਜ਼ੀ ਪੀਂਦਾ ਹੋਵੇ ਓਕੇ ਕਰੋ ਟੈਨਸ਼ਨ ਨਾ ਲੈ ਓਕੇ ਕਰੋ ਸਾਜ ਹੱਲੇ ਉਹ ਪੀਣੀ ਉਹਨੇ ਜਿੰਨੀ ਮਰਜ਼ੀ ਪੀ ਲਵੇ ਲੈਮਨ ਸੋਡਾ ਪੀਣ ਗਿਆ ਤੈਨੂੰ ਕਹਿੰਦਾ ਲਿੰਬੂ ਨਾ ਪਾਣਾ ਉਹ ਕਹਿੰਦਾ ਫਿਰ ਟੂਟੀ ਤੋਂ ਪਾਣੀ ਪੀ ਲਾ ਉੱਥੋਂ ਲੈਮਨ ਥੋੜੇ ਲਿੰਬੂ ਪਾਈਦੇ ਆ ਲੈਮਨ ਸੋਡਾ ਐਲਡ ਕਹੀ ਜਾਂਦਾ ਕਹਿੰਦਾ ਲਿੰਬੂ ਨਾ ਪਾਈ ਚਲੋ ਜੀ ਭਾਈ ਓਕੇ ਭਾਜਾ ਤੋ ਉਹਨੂੰ ਬੁਲਾ ਜਾ ਫੁੱਫੜ ਯੂਸਫ ਨੂੰ ਇੱਥੇ ਬੁਲਾ ਲਈਏ ਪਕਾਉਣੀ ਆ ਸਾਜ ਜੀ ਨਹੀਂ ਉਹਨੂੰ ਕਹਿ ਦੇ ਉਹਨੂੰ ਕਹ ਭਾਈ ਲੱਕੜਾ ਛਕੜਾ ਸਾਰਾ ਕੁਝ ਇੱਥੇ ਆ ਕੇ ਬਣਾਓ ਸਾਜ ਜੀ ਇੱਥੇ ਸੈਂਟਰ 'ਚ ਟੋਇਆ ਕੱਢੇਗਾ ਉਹ ਪੂਰੇ ਭਾਣਾ ਜਿੱਦਾਂ ਉਹ ਪੁਰਾਣੇ ਜ਼ਮਾਨੇ 'ਚ ਉਹਨੇ ਨਹੀਂ ਮਿੱਟੀ ਦੇ ਵਿੱਚ ਟੋਇਆ ਕੱਢ ਕਿੰਨੇ ਕੇ ਲੱਗਦੀ ਇੱਕ ਦੇਖ ਨੂੰ ਸਾਜ ਜੀ 3 ਘੰਟੇ ਲੱਗਣੇ ਬਸ ਠੀਕ ਸਾਜੂ ਕੱਟ ਵੱਟ ਜਿਹੜਾ ਨਾ ਓਕੇ ਡਨ ਹਾਏ ਹਾਏ ਅਸੀਂ ਇੱਥੇ ਹੀ ਦੇਖ ਦਾ ਪੂਰਾ ਵਲੋਗ ਬਣਾਵਾਂਗੇ ਓਕੇ ਕਰੋ ਸਾਜ ਜੀ ਨਾਲੇ ਮੇਰਾ ਫੁੱਫੜ ਚੈੱਕ ਕਰਿਓ ਸਾਜੀ ਇੱਕ ਮਿੰਟ ਗੱਲ ਯਾਰ ਇੱਕ ਮਿੰਟ ਗੱਲ ਹੈਗੀ ਦਿਲ ਨਾ ਛੱਡੀ ਸਾਜ ਦਿਲ ਛੱਡਦਾ ਤੁਸੀਂ ਦਿਲ ਤਾਂ ਛੱਡੋ ਇਧਰ ਮੈਂ ਛੱਡ ਗਿਆ ਦਿਲ
ਮਸੰਮੀ ਦਾ ਜੂਸ ਪੀਣ ਗਿਆ ਤਾਂ ਭੁੱਲ ਗਿਆ ਕਹਿੰਦਾ ਮਸੱਬੂ ਦਾ ਜੂਸ ਦੇ ਦੋ ਅੱਛਾ ਉਦੋਂ ਮੇਰੀ ਵੀ ਰਕਾਈ ਉਹਦੀ ਵੀ ਖਰਾਬ ਕੀਤੀ ਬੰਦ ਕਰ ਦਿਓ ਭਾਜੀ ਸਾਰਾ ਬੇੜਾ ਗਰਕ ਕਰ ਦਿੱਤਾ ਸਬਸਕ੍ਰਾਈਬਰ ਘਟਾ ਰਿਹਾ ਸਮਝਣ ਵਾਲੀ ਸੀ ਇਹਨਾਂ ਨੂੰ ਨਹੀਂ ਯਾਰ ਮਿੱਠੇ ਤੂੰ ਸਮਝਣ ਵਾਲੀ ਸੀ ਸੱਚ ਤੇਰੇ ਸਾਇਆ ਪੜ ਰਿਹਾ ਵਾ ਮਸੰਮੀ ਮੁਸੱਬ ਅੱਬੂ ਕੀਤੀ ਹੈ ਏਦਾਂ ਹੀ ਆ ਮਸੰਮੀ ਤੇ ਮਸੱਬੂ ਕਲੀਅਰ ਹੋ ਗਿਆ ਵੀ ਸਹੀ ਆ ਮੇਰੇ ਲੋ ਮੋਗੇ ਜੇ ਪ੍ਰੋਗਰਾਮ ਭਾਜੀ ਬਾਕੀ ਜਾ ਤੁਸੀਂ ਯਾਰ